ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਅਨਿਲ ਮੁਖੌਟਾ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 23 ਮਈ 2023 10 ਜੇਠ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੈਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਅਰਸ਼ਦੀਪ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ ਤੇ ਬੇਨਤੀ ਕੀਤੀ ਹੈ ਕਿ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਮੁਤਾਬਕ ਆਪਣੀ ਕਮਾਈ ਵਿੱਚੋਂ ਦਸਵੰਧ ਕੱਢਣਾ ਲਾਜ਼ਮੀ ਬਣਾਈਏ ਤਾਂ ਜੋ ਅਸੀਂ ਆਪਣਾ ਯੋਗਦਾਨ ਵੀ ਪਾਈਏ ਤੇ ਕੌਮ ਦੀ ਚੜ੍ਹਦੀ ਕਲਾ ਲਈ ਚੱਲ ਰਹੇ ਟੀਵੀ 84 ਵਰਗੇ ਅਦਾਰਿਆਂ ਨੂੰ ਵੀ ਥੋੜ ਨਾ ਆਣ ਦਈਏ ਔਰ ਅਸੀਂ ਕੌਮੀਅਤ ਨੂੰ ਹੋਰ ਮਜ਼ਬੂਤ ਕਰ ਸਕੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਅਰਸ਼ਦੀਪ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਪਹਿਲੇ ਸੈਗਮੈਂਟ ਦੇ ਵਿੱਚ ਕਿ ਜੋ ਕੁਝ 1930 ਵਿੱਚ ਨਾਜ਼ੀ ਹਿਟਲਰ ਵੱਲੋਂ ਜਰਮਨੀ ਵਿੱਚ ਯਹੂਦੀਆਂ ਜਿਪਸੀਆਂ ਆਦਿ ਨਸਲਕੁਸ਼ੀ ਸੰਬੰਧੀ ਕੀਤਾ ਜਾ ਰਿਹਾ ਸੀ ਉਹੀ ਕੁਝ ਹੁਣ ਆਰਐਸਐਸ ਦੀ ਵਿਚਾਰਧਾਰਾ ਵਾਲੀ ਮੋਦੀ ਸਰਕਾਰ ਵੱਲੋਂ ਸਿੱਖਾਂ ਮੁਸਲਮਾਨਾਂ ਦਲਿਤਾਂ ਈਸਾਈਆਂ ਆਦੀਵਾਸੀਆਂ ਆਦਿ ਨਾਲ ਜਿਹੜਾ ਉਹ ਕੀਤਾ ਜਾ ਰਿਹਾ। ਜੇ ਅਮਰੀਕਾ ਉਦੋਂ ਚਾਹੁੰਦਾ ਤਾਂ ਹਿਟਲਰ ਦੇ ਵੱਧਦੇ ਕਦਮ ਜਿਹੜੇ ਰੋਕੇ ਜਾ ਸਕਦੇ ਸਨ ਪਰ ਅਫਸੋਸ ਅੱਜ ਫਿਰ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਨਰਿੰਦਰ ਮੋਦੀ ਦੀ ਪਿੱਠ ਠੋਕ ਕੇ ਘੱਟ ਗਿਣਤੀਆਂ ਦੀ ਅੱਗੋਂ ਨਸਲਕੁਸ਼ੀ ਲਈ ਰਾਹ ਪੱਧਰਾ ਕੀਤਾ ਜਾ ਰਿਹਾ। ਸੋ ਇਸ ਸੰਬੰਧੀ ਸਾਨੂੰ ਲਿਖਤ ਵਸੂਲ ਹੋਈ ਹੈ ਟੋਰਾਂਟੋ ਕੈਨੇਡਾ ਤੋਂ ਜਵਾਰ ਸ਼ਾਹ ਜੀ ਹੋਰਾਂ ਦੀ। ਸੋ ਅਸੀਂ ਉਹ ਤੋਂ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਤੋਂ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਅਰਸ਼ਦੀਪ ਸਿੰਘ ਕੈਲੀਫੋਰਨੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਬਹੁਤ ਸਾਰੇ ਵਿਊਅਰਸ ਨੂੰ ਲੱਗੇਗਾ ਕਿ ਵੀ ਅੱਜ ਤਾਂ ਪੁਰਾਣੇ ਹਿੰਦੂ ਕੈਲੰਡਰ ਮੁਤਾਬਕ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ 4 ਚੁਫੇਰੇ ਮਨਾਇਆ ਜਾ ਰਿਹਾ ਤੇ ਜਿਹੜੀ ਮੁਬਾਰਕਬਾਦ ਵੀਰ ਅਰਸ਼ਦੀਪ ਸਿੰਘ ਹੋਰਾਂ ਨੇ ਦਿੱਤੀ ਹੈ ਉਹਨਾਂ ਨੇ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਦਿੱਤੀ ਹੈ। ਜ਼ਾਹਰ ਹੈ ਕਿ ਇਹ ਗੱਲ ਅਸੀਂ ਹੁਣ ਇੱਥੇ ਕਾ ਕੇ ਖਲੋ ਗਏ ਹਾਂ ਕਿ ਇਹਦੇ ਬਾਵਜੂਦ ਕਿ ਸਾਡੀ ਆਪਣੀ ਵੱਖਰੀ ਪਛਾਣ ਦਾ ਜਿਹੜਾ ਸਾਨੂੰ ਹਿੰਦੂਤਵਾ ਦੀ ਸਟੈਂਗਲ ਹੋਲਡ ਚੋਂ ਉਹਨਾਂ ਦੀ ਖੂਨੀ ਜਕੜ ਚੋਂ ਬਾਹਰ ਕੱਢਦਾ ਸੀ ਕੈਲੰਡਰ ਨਾਨਕਸ਼ਾਹੀ ਜਿਸ ਨੂੰ ਮੂਲ ਨਾਨਕਸ਼ਾਹੀ ਕੈਲੰਡਰ 2003 ਕਿਹਾ ਜਾਂਦਾ ਹੈ ਬਿਲਕੁਲ ਉਸ ਨੂੰ ਅਸੀਂ ਫੋਲੋ ਕਰਦੇ ਜਿਹਨੂੰ ਕਿ ਇੱਕ ਵੱਡਾ ਹਿੱਸਾ ਬਾਹਰ ਡਾਇਸਪੋਰਾ ਸਿੱਖਾਂ ਦਾ ਵੀ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਕਿ ਸਾਡੇ 170 ਤੋਂ ਜ਼ਿਆਦਾ ਇਤਿਹਾਸਕ ਮੁਕਾਮ ਨੇ ਉਹ ਫੋਲੋ ਕਰਦੇ ਨੇ ਅੱਜ ਵੀ ਔਰ ਉਸੇ ਹੀ ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ 16 ਜੂਨ ਦਾ ਨਿਯਤ ਹੋਇਆ ਔਰ ਤੁਸੀਂ ਸ਼੍ਰੋਮਣੀ ਕਮੇਟੀ ਔਰ ਇਹਨਾਂ ਅਦਾਰਿਆਂ ਦੇ ਉੱਤੇ ਹਿੰਦੂ ਤਵੀਆਂ ਦੀ ਪਕੜ ਵੱਲ ਦੇਖੋ ਕਿ ਇਹਦੇ ਬਾਵਜੂਦ ਹਾਲਾਂਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿ ਵੀ ਜੇ ਕੋਈ ਪਹਿਲਾਂ ਮਨਾਏ ਪਿੱਛੋਂ ਮਨਾਏ ਕੋਈ ਵੀ ਹੋ ਸਕਦਾ ਹੈ ਲੇਕਿਨ 16 ਜੂਨ ਦੇ ਹਵਾਲੇ ਨਾਲ ਸ਼੍ਰੋਮਣੀ ਕਮੇਟੀ ਜਥੇ ਨਹੀਂ ਭੇਜਦੀ ਹੈ। ਇਹੀ ਕਾਰਨ ਹੈ ਕਿ ਹੁਣ ਜਦੋਂ 16 ਜੂਨ ਦਾ ਸ਼ਹੀਦੀ ਪੁਰਬ ਹੋਏਗਾ ਉਦੋਂ ਪਾਕਿਸਤਾਨ ਦੀਆਂ ਸਿੱਖ ਸੰਗਤਾਂ
ਜਾਂ ਡਾਇਸਪੋਰਾ ਸਿੱਖ ਹੀ ਪਾਰਟਿਸਿਪੇਟ ਕਰਦੇ ਨੇ। ਜੀ ਉਹ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਵਿੱਚ ਹੋਏ ਜਿੱਥੇ ਕਿ ਮੁੱਖ ਸਮਾਗਮ ਹੁੰਦਾ ਹੈ। ਲੇਕਿਨ ਸ਼੍ਰੋਮਣੀ ਕਮੇਟੀ ਹਿੰਦੂ ਤਵੀਆਂ ਨੂੰ ਖੁਸ਼ ਕਰਨ ਦੇ ਲਈ ਉਸੇ ਹੀ ਹਿੰਦੂ ਕੈਲੰਡਰ ਜਿਸ ਨੂੰ ਇਹਨਾਂ ਨੇ 2010 ਚ ਮੂਲ ਨਾਨਕਸ਼ਾਹੀ ਕੈਲੰਡਰ ਚ ਸੋਧਾਂ ਦੇ ਨਾਂ ਥੱਲੇ ਲਿਆ ਕੇ ਦੁਬਾਰਾ ਲਾਗੂ ਕੀਤਾ, ਉਹਦੇ ਥੱਲੇ ਹੀ ਉਹਨੂੰ ਕਰਦੇ ਨੇ। ਔਰ ਜਿਹੜਾ ਮੂਲ ਤੌਰ ਤੇ ਜਿਹੜਾ ਅੱਜ ਦਿਨ ਹੈ ਉਹ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਹੀ ਹੈ, ਜਿਸ ਦਾ ਜ਼ਿਕਰ ਵੀਰ ਅਰਸ਼ਦੀਪ ਸਿੰਘ ਜੀ ਨੇ ਕੀਤਾ। ਸੋ ਅਸੀਂ ਵੀ ਗੁਰਪੁਰਬ ਦੀ ਗੁਰੂ ਅਮਰਦਾਸ ਜੀ ਜਿਨ੍ਹਾਂ ਦਾ ਬਹੁਤ ਵੱਡਾ ਮੁਕਾਮ ਹੈ, ਬੇਸ਼ੱਕ ਜਦੋਂ ਅਸੀਂ 10 ਗੁਰੂ ਸਾਹਿਬਾਨ ਦੇ ਜੀਵਨ ਦੇ ਉੱਤੇ ਗੱਲ ਕਰਦੇ ਹਾਂ ਤੇ ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਜਿਹੜੀ ਬਾਣੀ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਗੁਰੂ ਨਾਨਕ ਜੋਤ ਹੀ ਗੁਰੂ ਅੰਗਦ ਸਾਹਿਬ ਚ ਵਰਤੀ, ਉਹੀ ਗੁਰੂ ਅਮਰਦਾਸ ਜੀ ਚ ਵਰਤੀ, ਉਹੀ ਫਿਰ 10 ਗੁਰੂ ਸਾਹਿਬਾਨ ਤੱਕ, ਔਰ ਉਹੀ ਨਾਨਕ ਜੋਤ ਫਿਰ ਅਲਟੀਮੇਟਲੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਕਿ ਜਿਸ ਤਰ੍ਹਾਂ 10 ਜਾਮਿਆਂ ਦੇ ਵਿੱਚ ਗੁਰੂ ਜੋਤ ਉਹਨਾਂ ਜਾਮਿਆਂ ਦੇ ਵਿੱਚ ਸੀ, ਹੁਣ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਐਟਰਨਲ ਸ਼ਬਦ ਗੁਰੂ, ਜਦੋਂ ਸ਼ਬਦ ਦਾ ਅਵਤਾਰ ਕਿਹਾ ਜਾਂਦਾ ਹੈ ਜਾਂ ਐਟਰਨਲ ਕਿਹਾ ਜਾਂਦਾ ਹੈ, ਕਿਉਂਕਿ ਸ਼ਬਦ ਕਦੇ ਮਰਨ ਵਾਲਾ ਨਹੀਂ ਹੈ। ਬਾਕੀ ਜਿਹੜੀਆਂ ਹਿਊਮਨ ਬਾਡੀਜ਼ ਨੇ, ਬੇਸ਼ੱਕ ਜਿਹੜੇ ਰੱਬ ਦਾ ਸੁਨੇਹਾ ਦੇਣ ਵਾਲੇ ਨੇ, ਮੈਸੇਂਜਰ ਨੇ, ਪ੍ਰੋਫਿਟ ਨੇ, ਜਾਂ ਹਿੰਦੂ ਜੇ ਵੋਕੈਬਲਰੀ ਚੋਂ ਲਫ਼ਜ਼ ਲੈਣਾ ਹੋਏ ਤਾਂ ਅਵਤਾਰ ਨੇ, ਉਹ ਸਾਰਿਆਂ ਦਾ ਇੱਕ ਸੀਮਤ ਲਾਈਫ ਸਪੈਨ ਹੈ। ਉਹ ਆਉਂਦੇ ਨੇ, ਆਪਣਾ ਮੈਸੇਜ ਦਿੰਦੇ ਨੇ, ਚਲੇ ਜਾਂਦੇ ਨੇ। ਪਰ ਰੱਬ ਤਾਂ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਨਾ ਜੰਮਦਾ ਹੈ ਨਾ ਮਰਦਾ ਹੈ। ਉਸੇ ਲਈ ਗੁਰੂ ਅਮਰਦਾਸ ਜੀ ਨੇ ਇਹ ਫਰਮਾਇਆ, ਸੋ ਮੁਖ ਜਲੇ ਜਿਤ ਕਹੇ ਠਾਕਰ ਜੋਨੀ, ਕਿ ਉਹ ਮੂੰਹ ਸੜ ਜਾਏ ਜਿਹੜਾ ਇਹ ਕਹਿੰਦਾ ਹੈ ਕਿ ਵੀ ਰੱਬ ਫਿਜ਼ੀਕਲ ਕਿਸੇ ਕੁੱਖ ਦੇ ਵਿੱਚ ਵੀ ਆ ਸਕਦਾ, ਕਿਉਂਕਿ ਰੱਬ ਐਟਰਨਲ ਹੈ, ਉਸ ਦਾ ਸ਼ਬਦ ਐਟਰਨਲ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਸ਼ਬਦ ਰੂਪ ਦੇ ਵਿੱਚ, ਸ਼ਬਦ ਦਾ ਅਵਤਾਰ ਜਦੋਂ ਅਸੀਂ ਕਹਿੰਦੇ, ਬੇਸ਼ੱਕ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਅਦਬ ਅਦਾਬ ਔਰ ਰੂਹਾਨੀ ਦੁਨੀਆ ਦੇ ਵਿੱਚ ਚਵਰ ਛਤਰ ਤਖਤ ਦੇ ਮਾਲਕ ਕਰਕੇ ਸੰਬੋਧਨ ਵੀ ਕਰਦੇ हैं। ਉੱਚੇ ਤਖਤ ਤੇ ਗੁਰੂ ਸਾਹਿਬ ਸੁਭਾਇਮਾਨ ਹੁੰਦੇ ਨੇ, ਉੱਪਰ ਜਿਹੜਾ ਚੰਦੋਆ ਸਾਹਿਬ ਹੁੰਦਾ ਹੈ ਜਿਸ ਨੂੰ ਛਤਰ ਕਿਹਾ ਜਾਂਦਾ, ਔਰ ਚੌਰ ਹੋਣਾ, ਇਹ ਪਾਤਸ਼ਾਹ ਦੀਆਂ ਨਿਸ਼ਾਨੀਆਂ ਨੇ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ 10 ਹੀ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਦੇ ਵਿੱਚ ਜਿੱਥੇ ਉਸ ਰੂਹਾਨੀ ਮੈਸੇਜ ਦੀ ਲਗਾਤਾਰਤਾ ਨੂੰ ਜਾਰੀ ਰੱਖਿਆ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਸਾਡੇ ਕੋਲ ਵਿਦਮਾਨ ਹੈ, ਉੱਥੇ ਉਹਨਾਂ ਨੇ ਆਪੋ ਆਪਣੇ ਸਮੇਂ ਦੀ ਲੋੜ ਮੁਤਾਬਕ, ਔਰ ਜਿਹੜਾ ਮਹਿਲ ਜਿਸ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ, ਉਸ ਦੇ ਉੱਤੇ ਸਿੱਖੀ ਦਾ ਮਹਿਲ ਉਸਾਰਨ ਦੇ ਲਈ ਆਪੋ ਆਪਣਾ ਜਿਹੜਾ ਇੱਕ ਯੂਨੀਕ ਤਰੀਕੇ ਦੇ ਨਾਲ ਯੋਗਦਾਨ ਪਾਇਆ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ, ਜਿਨ੍ਹਾਂ ਨੂੰ ਜਦੋਂ 70ਵਿਆਂ ਦੀ ਉਮਰ ਦੇ ਵਿੱਚ ਸਨ ਤੇ ਉਹਨਾਂ ਨੂੰ ਗੁਰਗੱਦੀ ਮਿਲੀ, ਔਰ 90ਵਿਆਂ ਦੀ ਉਮਰ ਤੱਕ ਪਹੁੰਚਦਿਆਂ ਉਹ ਜੋਤੀ ਜੋਤ ਸਮਾਏ। ਸੋ ਇਸ ਨੇ ਇਹ ਭਰਮ ਵੀ ਤੋੜਿਆ ਕਿ ਰੱਬ ਨੂੰ ਪਾਉਣ ਲਈ ਜਾਂ ਰੱਬ ਦੀ ਕੁਰਬਤ ਲਈ ਕੋਈ ਉਮਰ ਹੈ, ਜਾਂ ਸੱਚੇ ਗਿਆਨ ਨੂੰ ਹਾਸਲ ਕਰਨ ਲਈ ਕੋਈ ਉਮਰ ਹੈ। ਔਰ ਉਸ ਤੋਂ ਪਹਿਲਾਂ ਜਿਵੇਂ ਗੁਰੂ ਅਮਰਦਾਸ ਜੀ ਨੇ ਲੰਬਾ ਵਕਤ 20 ਵਰ੍ਹੇ ਤੋਂ ਜ਼ਿਆਦਾ ਉਹਨਾਂ ਨੇ ਦੁਨਿਆਵੀ ਸਾਰੇ ਜਿਹੜੇ ਰਿਸ਼ਤੇ ਨੇ ਉਹਨਾਂ ਦਾ ਨੂੰ ਤੋੜ ਕੇ, ਕਿਉਂਕਿ ਗੁਰੂ ਅਮਰਦਾਸ ਜੀ ਇੱਕ ਪਾਸੇ ਕੁੜਮ ਵੀ ਲੱਗਦੇ ਸਨ ਗੁਰੂ ਅੰਗਦ ਦੇਵ ਜੀ ਦੇ, ਔਰ ਜਿਵੇਂ ਉਹਨਾਂ ਨੇ ਸੇਵਾ ਕੀਤੀ ਹੱਥੀਂ, ਔਰ ਇਹ ਇੱਥੋਂ ਤੱਕ ਕਿ ਲੋਕਾਂ ਨੇ ਉਹਨਾਂ ਨੂੰ ਅਮਰੂ ਨਿਥਾਵਾਂ ਤੱਕ ਕਹਿ ਕੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਦੇਖੋ ਇਹ ਕੀ ਇਸ ਉਮਰ ਦੇ ਵਿੱਚ ਜਿਹੜਾ ਕਿੱਥੇ ਜਿਹੜਾ ਉਹ ਕੁੜੀ ਵਾਲਿਆਂ ਦੇ ਜਿਹੜਾ ਉਹ ਆਪਣਾ ਆਪ ਲਾ ਰਿਹਾ। ਲੇਕਿਨ ਜਦੋਂ ਗੁਰੂ ਅਮਰਦਾਸ ਜੀ ਦੇ ਉੱਤੇ ਬਖਸ਼ਿਸ਼ਾਂ ਹੁੰਦੀਆਂ ਨੇ, ਗੁਰੂ ਅਮਰਦਾਸ ਦੀ ਰਹਿਮਤ ਹੁੰਦੀ ਹੈ, ਤੇ ਫਿਰ ਗੁਰੂ ਅਮਰਦਾਸ ਉਹ ਬਣਦੇ ਨੇ ਨਿਥਾਵਿਆਂ ਦੇ ਥਾਮ, ਨੇ ਪੱਤਿਆਂ ਦੀ ਪੱਤ, ਨੇ ਗੱਤਿਆਂ ਦੀ ਗੱਤ। ਔਰ ਗੁਰੂ ਅਮਰਦਾਸ ਜੀ ਨੇ ਜਿਸ ਕਦਰ ਉਸ ਸਿੱਖੀ ਦੇ ਥਾਟ ਨੂੰ ਅੱਗੇ ਵਧਾਇਆ, ਜਦੋਂ ਅਸੀਂ ਅੱਜ ਦੇ ਪੀਰੀਅਡ 'ਚ ਵਿਮਨ ਰਾਈਟਸ ਦੀ ਗੱਲ ਕਰਦੇ ਹਾਂ, ਵਿਮਨ ਐਮੈਂਸੀਪੇਸ਼ਨ ਦੀ ਗੱਲ ਹੁੰਦੀ ਹੈ, ਤੇ ਗੁਰੂ ਅਮਰਦਾਸ ਜੀ ਨੇ ਉਸ ਪੀਰੀਅਡ 'ਚ ਸਤੀ ਵਰਗੀਆਂ ਜਿਹੜੀਆਂ ਕਰੂਅਲ ਰਸਮਾਂ ਸੀ ਉਹਨਾਂ ਦਾ ਖਾਤਮਾ ਕੀਤਾ।
ਆਪਣੇ ਦਰਬਾਰ ਦੇ ਵਿੱਚ ਸੰਗਤ ਦੇ ਵਿੱਚ ਉਹਨਾਂ ਦਾ ਹੁਕਮ ਸੀ ਕਿ ਕੋਈ ਜਿਹੜਾ ਪਰਦਾ ਕਰਕੇ ਜੋ ਉਹਨਾਂ ਦਾ ਹਿੰਦੂਆਂ ਨੇ ਜਿਸ ਕਿਸਮ ਦਾ ਔਰਤ ਨੂੰ ਬਣਾਇਆ ਹੋਇਆ ਸੀ ਉਸ ਤੋਂ ਵਰਜਿਤ ਕੀਤਾ। ਫਿਰ ਇਹੀ ਨਹੀਂ, ਜੇ ਉਹਨਾਂ ਨੇ ਗੁਰੂ ਸਾਹਿਬ ਨੇ 22 ਮੰਜੀਆਂ ਬਖਸ਼ੀਆਂ ਜਿਹੜੀਆਂ ਕਿ ਉਸ ਵੇਲੇ ਦੇ ਸਾਊਥ ਏਸ਼ੀਆ 'ਚ ਸਿੱਖੀ ਪ੍ਰਚਾਰ ਦੇ ਕੇਂਦਰ ਸਨ, ਅੱਜ ਦੀ ਲੈਂਗੁਏਜ ਉਹਨਾਂ ਨੂੰ ਅਸੀਂ ਡਾਇਓਸੀਸ ਕਵਾਂਗੇ, ਤੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਨੇ ਸਿੱਖ ਬੀਬੀਆਂ ਨੂੰ ਜਿਹੜਾ ਹੈ ਉਹ ਨਿਯੁਕਤ ਵੀ ਕੀਤਾ। ਕੁਝ ਕਪਲ ਜਿਵੇਂ ਮੱਥੋ ਮੁਰਾਰੀ ਔਰ ਅੱਜ ਵੀ ਤੁਸੀਂ ਜਦੋਂ ਉਹ ਲਿਸਟ ਦੇਖਦੇ ਹੋ ਤੇ ਲੱਗਦਾ ਹੈ ਕਿ ਭਾਈ ਲਗਭਗ 400 ਸਾਲ ਪਹਿਲਾਂ ਇਸ ਲੈਵਲ ਦਾ ਰੈਵੋਲੂਸ਼ਨ ਜਦੋਂ ਕਿ ਸਮਾਜ ਦੇ ਵਿੱਚ ਜਾਂ ਉੱਥੇ ਐਗਜ਼ਿਸਟਿੰਗ ਜਿਹੜੇ ਮਜ਼ਹਬ ਸਨ ਉਹਨਾਂ 'ਚ ਔਰਤ ਦਾ ਕਿੰਨਾ ਘਟੀਆ ਮੁਕਾਮ ਸੀ, ਲੇਕਿਨ ਇਹ ਗੁਰੂ ਅਮਰਦਾਸ ਜੀ ਦੇ ਹਿੱਸੇ ਆਇਆ ਕਿ ਉਹਨਾਂ ਨੇ 22 ਮੰਜੀਆਂ ਦੇ ਵਿੱਚ ਵੀ ਜਿਹੜੀਆਂ ਬੀਬੀਆਂ ਨੂੰ, ਜਿਵੇਂ ਕਸ਼ਮੀਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਮਾਈ ਭਾਗ ਭਰੀ ਨੇ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਸੰਗਤ ਔਰ ਪੰਗਤ, ਬੇਸ਼ੱਕ ਇਹ ਇੰਸਟੀਟਿਊਸ਼ਨਸ ਗੁਰੂ ਨਾਨਕ ਸਾਹਿਬ ਨੇ ਐਸਟੈਬਲਿਸ਼ ਕੀਤੀਆਂ ਕਿ ਭਾਈ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸੰਗਤ ਦੇ ਵਿੱਚ ਬੈਠ ਕੇ ਰੱਬ ਦੀ ਇਬਾਦਤ ਹੋ ਸਕਦੀ ਹੈ। ਔਰ ਇਸ ਗੱਲ ਨੂੰ ਵੀ ਕਿ ਭਾਈ ਉਹੀ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ ਉਪਦੇਸ਼ 4 ਵਰਨਾ ਕੋ ਸਾਂਝਾ, ਸਾਰੇ ਇੱਕੋ ਪੰਗਤ ਦੇ ਵਿੱਚ ਬੈਠ ਕੇ ਸੰਗਤੀ ਰੂਪ ਦੇ ਵਿੱਚ ਇਬਾਦਤ ਵੀ ਕਰਦੇ ਨੇ, ਪੰਕਤੀ ਰੂਪ ਦੇ ਵਿੱਚ ਉਹ ਲੰਗਰ ਵੀ ਛਕਦੇ ਨੇ। ਲੇਕਿਨ ਗੁਰੂ ਅਮਰਦਾਸ ਜੀ ਦੇ ਵੇਲੇ ਤੱਕ ਪਹੁੰਚਦੇ ਆ ਜਿਹੜੇ ਕੁਝ ਉੱਚ ਜਾਤਾਂ ਵਾਲੇ ਉਹ ਸੰਗਤ ਚ ਆਉਂਦੇ ਸੀ ਲੇਕਿਨ ਉਹ ਪੰਗਤ ਚ ਨਹੀਂ ਸੀ ਆਉਂਦੇ, ਇਹ ਕਹਿ ਕੇ ਕਿ ਵੀ ਇਹ ਤਾਂ ਸ਼ੂਦਰਾਂ ਦੇ ਨਾਲ ਨਹੀਂ ਬਹਿਣਾ ਜਾਂ ਇਹ ਤਾਂ ਸ਼ੂਦਰਾਂ ਦਾ ਬਣਾਇਆ ਹੋਇਆ ਖਾਣਾ ਹੈ ਜਾਂ ਭੋਜਨ ਹੈ। ਪਰ ਗੁਰੂ ਅਮਰਦਾਸ ਜੀ ਨੇ ਇਸ ਗੱਲ ਨੂੰ ਮੈਂਡੇਟਰੀ ਕਰ ਦਿੱਤਾ ਕਿ ਪਹਿਲੇ ਪੰਗਤ ਪਾਛੇ ਸੰਗਤ, ਕਿ ਵੀ ਮੇਰਾ ਦੀਦਾਰ ਉਹੀ ਕਰ ਸਕਦਾ ਹੈ ਜਿਹੜਾ ਪਹਿਲਾਂ ਲੰਗਰ ਛਕੇ। ਔਰ ਸਾਡੀ ਪਰੰਪਰਾ ਦੱਸਦੀ ਹੈ ਕਿ ਕਿਵੇਂ ਅਕਬਰ ਬਾਦਸ਼ਾਹ ਜਿਹੜਾ ਉਸ ਵੇਲੇ ਦਾ ਉਹ ਬਿਆਸਾ ਦੇ ਕੰਢੇ ਜਦੋਂ ਗੋਇੰਦਵਾਲ ਸਾਹਿਬ ਦਾ ਮੁਕਾਮ ਗੁਰੂ ਅਮਰਦਾਸ ਸਥਾਪਿਤ ਕਰ ਦਿੰਦੇ ਨੇ ਤੇ ਅਕਬਰ ਵੀ ਆਮ ਲੋਕਾਂ ਦੇ ਨਾਲ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਦਾ ਔਰ ਫਿਰ ਗੁਰੂ ਅਮਰਦਾਸ ਜੀ ਦੇ ਨਾਲ ਉਸ ਦੀ ਮੁਲਾਕਾਤ ਹੁੰਦੀ ਹੈ। ਔਰ ਇਸ ਤੋਂ ਇਲਾਵਾ ਵੀ ਗੁਰੂ ਅਮਰਦਾਸ ਜੀ ਦਾ ਜੀਵਨ ਜਿਸ ਪ੍ਰਥਾ ਹੈ, ਜਦੋਂ ਅਸੀਂ ਗੋਇੰਦਵਾਲ ਦਾ ਜ਼ਿਕਰ ਕਰਦੇ ਹਾਂ ਤਾਂ ਗੋਇੰਦਵਾਲ ਸਿੱਖੀ ਦਾ ਧੁਰਾ ਕਰਕੇ ਜਾਣਿਆ ਜਾਂਦਾ ਸੀ। ਸੋ ਉਹਨਾਂ ਨੇ ਬ੍ਰਾਹਮਣਵਾਦ ਨੂੰ ਜਿਹੜਾ ਪੂਰੀ ਤਰ੍ਹਾਂ ਚੈਲੰਜ ਕੀਤਾ, ਕਿਉਂਕਿ ਖੁਦ ਉਹ ਸਾਰੇ ਦਾਇਰਾਕਾਰ ਦੇ ਵਿੱਚੋਂ ਕਦੇ ਸਨ ਗੰਗਾ ਜਾਣਾ ਔਰ ਕਿੰਨੇ ਵਰੇ ਉਹਨਾਂ ਨੇ। ਸੋ ਜਿਵੇਂ ਉਹਨਾਂ ਨੇ ਫਿਰ ਬ੍ਰਾਹਮਣਵਾਦ ਦੀਆਂ ਸਾਰੀਆਂ ਪ੍ਰੈਕਟਿਸਿਸ ਸੀ, ਜਦੋਂ ਅਸੀਂ ਇਹ ਦੇਖਦੇ ਹਾਂ ਕਿ ਭਾਈ ਉਹਨਾਂ ਨੇ ਤਾਂ ਬ੍ਰਾਹਮਣਾਂ ਨੇ ਗੰਗਾ, ਜਮਨਾ, ਸਰਸਵਤੀ, ਗੋਦਾਵਰੀ ਇਹ ਪਵਿੱਤਰ ਨਦੀਆਂ ਬਣਾਇਆ ਹੋਇਆ ਸੀ ਕਿ ਇਹਨਾਂ 'ਚ ਨਹਾਉਣ ਦੇ ਨਾਲ ਤੁਹਾਡੇ ਪਾਪ ਧੁਲ ਜਾਂਦੇ ਨੇ। ਪਰ ਗੁਰੂ ਅਮਰਦਾਸ ਜੀ ਨੇ ਫਰਮਾਇਆ ਗੰਗਾ, ਜਮਨਾ, ਸਰਸਵਤੀ, ਗੋਦਾਵਰੀ ਤੇ ਕਰੇ ਉਦਮ ਧੂੜ ਸਾਧੂ ਕੀ ਤਾਈ, ਕਿ ਵੀ ਇਹ ਜਦੋਂ ਇਹਨਾਂ ਦਰਿਆਵਾਂ ਨੂੰ ਪਾਪਾਂ ਦੇ ਨਾਲ ਇਹ ਭਰ ਦਿੰਦੇ ਨੇ ਨਹਾਉਣ ਵਾਲੇ, ਤੇ ਇਹ ਫਿਰ ਲੱਭਦੀਆਂ ਫਿਰਦੀਆਂ ਨੇ ਕਿ ਭਾਈ ਸਾਨੂੰ ਕਿਸੇ ਰੱਬ ਦੇ ਪਿਆਰੇ ਦੇ ਪੈਰਾਂ ਦੀ ਧੂੜ ਮਿਲੇ ਕਿ ਭਾਈ ਤਾਂ ਕਿ ਅਸੀਂ ਆਪਣੇ ਹਮਰੀ ਧੂੜ ਜਿਹੜਾ ਉਹ ਸਾਧੂ ਕੀ ਧੂੜ ਗਵਾਈ, ਕਿ ਵੀ ਜਿਹੜੀ ਸਾਡੇ ਅੰਦਰ ਹਮਰੀ ਮੈਲ ਸਾਧੂ ਕੀ ਧੂੜ ਗਵਾਈ, ਜਿਹੜੀ ਸਾਡੇ ਅੰਦਰ ਮੈਲ ਹੈ ਇਹ ਫਕੀਰ ਦੇ ਪੈਰਾਂ ਦੇ ਵਿੱਚ ਜਿਹੜੀ ਉਹਦੀ ਮਿੱਟੀ ਹੈ ਉਹਦੇ ਨਾਲ ਧੁੱਪਦੀ। ਸੋ ਅਸੀਂ ਜਿੱਥੇ ਉਹਨਾਂ ਦਾ ਵੀਰ ਅਰਸ਼ਦੀਪ ਸਿੰਘ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਅਸੀਂ ਸਮਝਦੇ ਹਾਂ ਕਿ ਸਾਡੇ ਲਈ ਇਹ ਜ਼ਰੂਰੀ ਹੈ ਕਿ ਜਿਹੜਾ ਸਾਡੇ 10 ਗੁਰੂ ਸਾਹਿਬਾਨ ਦੀ ਗਲੋਰੀਅਸ ਹਿਸਟਰੀ ਹੈ ਉਸ ਦੇ ਨਾਲ ਵੀ ਜੁੜੀ ਹੈ। ਔਰ ਖਾਸ ਤੌਰ ਤੇ ਜਿਹੜੀ ਉਹਨਾਂ ਵੱਲੋਂ ਉਚਾਰੀ ਬਾਣੀ ਹੈ, ਜਦੋਂ ਅਸੀਂ ਅੱਜ ਵੀ ਆਨੰਦ ਸਾਹਿਬ ਦੀ ਬਾਣੀ ਗੁਰੂ ਅਮਰਦਾਸ ਜੀ ਦੀ ਜਦੋਂ ਅਸੀਂ ਇਹ ਪੜ੍ਹਦੇ ਹਾਂ ਤਾਂ ਪਹਿਲੀ ਤੋਕੀ ਜਿਹੜੀ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਔਰ ਇਹ ਗੱਲ ਮੈਂਡੇਟਰੀ ਹੈ ਕਿ ਕੋਈ ਵੀ ਖੁਸ਼ੀ ਦਾ ਜਾਂ ਗਮੀ ਦਾ, ਦੁਨਿਆਵੀ ਲਫ਼ਜ਼ ਨੇ ਖੁਸ਼ੀ ਗਮੀ, ਉਹ ਦੀਵਾਨ ਮੁਕੰਮਲ ਹੀ ਨਹੀਂ ਹੁੰਦਾ, ਅਰਦਾਸ ਉਦੋਂ ਤੱਕ ਹੋ ਹੀ ਨਹੀਂ ਸਕਦੀ ਜਦੋਂ ਤੱਕ ਆਨੰਦ ਸਾਹਿਬ ਨਹੀਂ ਪੜਿਆ ਜਾਂਦਾ। ਕੀਰਤਨ ਦੀ ਸਮਾਪਤੀ ਵੀ ਕਿਸੇ ਵੀ ਕੀਰਤਨ ਚੌਂਕੀ ਦੀ ਆਨੰਦ ਸਾਹਿਬ ਦੇ ਨਾਲ, ਆਨੰਦ ਭਿਆ ਮੇਰੀ ਮਾਏ ਦੇ ਨਾਲ ਹੈ। ਸੋ ਇਹੀ ਗੁਰੂ ਅਮਰਦਾਸ ਜੀ ਨੇ ਸਾਨੂੰ ਸਬਕ ਵੀ ਦਿੱਤਾ ਕਿ ਭਾਈ ਕਿਸੇ ਵੀ ਹਾਲਤ ਦੇ ਵਿੱਚ ਹੋਈਏ, ਅਲਟੀਮੇਟਲੀ ਸਾਡੇ ਲਈ ਵਾਹਿਗੁਰੂ ਦੇ ਆਨੰਦ 'ਚ ਰਹਿਣਾ, ਉਸ ਦੀ ਰਜ਼ਾ 'ਚ ਰਹਿਣਾ, ਉਸ ਦੇ ਸ਼ੁਕਰ 'ਚ ਰਹਿਣਾ, ਇਹੀ ਜਿਹੜਾ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਇਹੀ ਸਿੱਖੀ ਦਾ ਆਦਰਸ਼ ਹੈ। ਗੱਲ ਅਸੀਂ ਬੜੀ ਖੂਬਸੂਰਤ ਲਿਖਤ, ਖੂਬਸੂਰਤ ਇਸ ਲਈ ਕਿ ਉਹਨਾਂ ਨੇ ਪੂਰੀ 1 ਸਦੀ ਦਾ ਇਤਿਹਾਸ
ਇਹਨਾਂ ਚੰਦ ਲਾਈਨਾਂ ਦੇ ਵਿੱਚ ਬੰਨ੍ਹ ਦਿੱਤਾ ਹੈ। ਸਾਡੇ ਮਿੱਤਰ ਪਿਆਰੇ ਵੈਲਵਿਸ਼ਰ ਸਿੱਖ ਕੌਮ ਨਾਲ ਇੰਤਹਾ ਮੁਹੱਬਤ ਕਰਨ ਵਾਲੇ ਯਵਾਰ ਸ਼ਾਹ ਸਾਹਿਬ ਜਿਹੜੇ ਟੋਰਾਂਟੋ ਵਾਸੀ ਨੇ, ਔਰ ਉਹਨਾਂ ਦੀ ਲਿਖਤ, ਹਾਲਾਂ ਉਹਨਾਂ ਦੀ ਇੱਕ ਲਿਖਤ ਆਲਰੇਡੀ ਸਾਡੇ ਕੋਲ ਹੈ ਜਿਹੜੀ ਅਸੀਂ ਆਉਣ ਵਾਲੇ ਦਿਨਾਂ ਸ਼ੇਅਰ ਕਰਾਂਗੇ, ਜਿਹਦੇ 'ਚ ਉਹਨਾਂ ਨੇ ਮੋਦੀ ਦੀ ਜਿਹੜੀ 22 ਜੂਨ ਨੂੰ ਵਾਈਟ ਹਾਊਸ ਵਿਜ਼ਿਟ ਹੈ ਉਸ ਨੂੰ ਲੈ ਕੇ ਕਿ ਕਿਵੇਂ ਸਿੱਖਾਂ ਨੂੰ ਪੂਰਾ ਇੱਕ ਲੈਟਰ ਕੈਂਪੇਨ ਗੁਰਦੁਆਰਿਆਂ ਵੱਲੋਂ, ਜਿਵੇਂ ਆਸਟ੍ਰੇਲੀਆ ਦੇ 37 ਗੁਰਦੁਆਰਾ ਕਮੇਟੀਆਂ ਔਰ ਸਿੱਖ ਜਥੇਬੰਦੀਆਂ ਨੇ ਕੀਤਾ। ਲੇਕਿਨ ਮੈਂ ਅੱਜ ਸੋਚਦਾ ਸੀ ਕਿ ਉਸ ਨੂੰ ਮੈਂ ਡਿਸਕਸ ਕਰਾਂਗਾ, ਪਰ ਜਦੋਂ ਅੱਜ ਮੈਂ ਉਹਨਾਂ ਦੀ ਲਿਖਤ ਦੇਖੀ ਤਾਂ ਮੈਨੂੰ ਇਹ ਲੱਗਿਆ ਕਿ ਵੀ ਬਹੁਤ ਵਾਰ ਜਦੋਂ ਸਾਡੀਆਂ ਵੀ ਸਪੀਚਸ ਦਾ ਬਹੁਤ ਵਾਰ ਇਹ ਹਿੱਸਾ ਹੁੰਦਾ ਕਿ ਜੋ ਕੁਛ 1920ਵਿਆਂ ਦੇ ਅਖੀਰ 'ਚ ਔਰ 1930ਵਿਆਂ ਦੀ ਬਿਗਨਿੰਗ ਦੇ ਵਿੱਚ ਜਰਮਨੀ ਦੇ ਵਿੱਚ ਹੋ ਰਿਹਾ ਸੀ, ਉਸ ਦੀਆਂ ਖਬਰਾਂ ਵੀ ਬਾਹਰ ਨਿਕਲ ਰਹੀਆਂ ਸੀ। ਜੇ ਉਦੋਂ ਅਮਰੀਕਾ ਵਰਗੀ ਤਾਕਤ, ਕਿਉਂਕਿ 1930ਵਿਆਂ ਤੱਕ ਪ੍ਰੈਜ਼ੀਡੈਂਟ ਰੂਜ਼ਾਵੈਲਟ ਅਮਰੀਕਾ ਦੇ ਪ੍ਰੈਜ਼ੀਡੈਂਟ ਬਣ ਜਾਂਦੇ ਨੇ, ਔਰ ਜਦੋਂ ਉਹਨਾਂ ਨੂੰ ਜਾ ਕੇ ਅਮਰੀਕਾ ਦੇ ਯਹੂਦੀ ਜਾਂ ਹੋਰ ਵੀ ਜਿਹੜੇ ਇਨਸਾਨੀ ਹਕੂਕਾਂ ਨੂੰ ਪਿਆਰ ਕਰਨ ਵਾਲੇ ਲੋਕ, ਕੈਥੋਲਿਕਸ ਵੀ ਸਨ ਉਹਨਾਂ 'ਚ, ਉਹ ਉਹਨਾਂ ਨੂੰ ਦੱਸਦੇ ਸੀ ਕਿ ਭਾਈ ਉੱਥੇ ਨਾਜ਼ੀਆਂ ਦੀ ਇੰਟੈਂਸ਼ਨ ਮਾੜੀ ਹੈ, ਇਹ ਭਾਵੇਂ ਜਿਹੜਾ ਹਿਟਲਰ ਹੈ ਉਹ ਕੋਈ ਕੂ ਕਰਕੇ ਨਹੀਂ ਸੀ ਆਇਆ, ਫੌਜ ਦੇ ਰਾਹੀਂ ਨਹੀਂ ਸੀ ਉਹਨੇ ਕੋਈ ਤਾਕਤ ਜਿਹੜੀ ਅਖਤਿਆਰ ਕੀਤੀ, ਚੁਣ ਕੇ ਆਇਆ ਸੀ ਵੋਟਾਂ ਰਾਹੀਂ। ਜਰਮਨ ਦਾ ਨਾਮ ਵੀ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਸੀ, ਔਰ ਇਹ ਕਿਹਾ ਜਾਂਦਾ ਸੀ ਕਿ ਭਾਈ ਉੱਥੇ ਜਿਹੜਾ ਹੈ ਇੱਕ ਵੱਡੀ ਨਸਲਕੁਸ਼ੀ ਦੇ ਲਈ ਰਸਤਾ ਪੱਧਰਾ ਕੀਤਾ ਜਾ ਰਿਹਾ ਹੈ, ਘੱਟ ਗਿਣਤੀਆਂ ਦੇ ਹੱਕ ਕੁਚਲੇ ਜਾ ਰਹੇ ਨੇ, ਇੱਕ ਇੱਕ ਕਰਕੇ ਟਾਰਗੇਟ ਕੀਤਾ ਜਾ ਰਿਹਾ ਹੈ, ਯਹੂਦੀਆਂ ਨੂੰ ਵੀ, ਕੈਥੋਲਿਕਸ ਨੂੰ ਵੀ, ਈਵਨ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਹੈਂਡੀਕੈਪਡ ਨੇ ਉਹਨਾਂ ਨੂੰ ਵੀ ਐਲੀਮੀਨੇਟ ਕਰਨ ਦੀ ਲਾਈਨ ਹੈ, ਸਿਵਲ ਲਿਬਰਟੇਰੀਅਨਸ ਨੂੰ ਵੀ ਹੈ। ਕਮਿਊਨਿਸਟਾਂ ਨਾਲ ਭਾਵੇਂ ਪਹਿਲਾਂ ਹਿਟਲਰ ਦਾ ਅਲਾਇੰਸ ਸੀ ਸਟਾਲਿਨ ਦੇ ਨਾਲ, ਪਰ ਕਮਿਊਨਿਸਟਾਂ ਦੀ ਵੀ ਪਰਸੀਕਿਊਸ਼ਨ ਅੱਡ-ਅੱਡ ਲੈਵਲਸ ਤੇ ਚੱਲ ਰਹੀ ਸੀ। ਲੇਕਿਨ ਕਿਉਂਕਿ ਜਿਵੇਂ ਅੱਜ ਸਭ ਤੋਂ ਇਫੈਕਟਿਵ ਜਿਹੜਾ ਟੂਲ ਹੈ ਮੋਦੀ ਸਰਕਾਰ ਦਾ, ਉਹਨਾਂ ਦਾ ਪ੍ਰੋਪੇਗੈਂਡਾ ਹੈ। ਕਿਵੇਂ ਉਹਨਾਂ ਨੇ 800 ਚੈਨਲ ਜਿਹੜੇ ਨੇ ਉਹ ਹਿੰਦੂਤਵੀ ਬਣਾਏ ਹੋਏ ਨੇ, ਸੋਸ਼ਲ ਮੀਡੀਆ ਤੇ ਕਿਵੇਂ ਹਜ਼ਾਰਾਂ IT ਸੈਕਟਰ ਦੇ ਲੋਕ ਬਿਠਾਏ ਹੋਏ ਨੇ। ਫਿਰ ਇਕੱਲਾ ਇਹੀ ਨਹੀਂ, ਜੇ ਤੁਸੀਂ ਈਵਨ CNN ਦੇ ਕਾਊਂਟਰ ਪਾਰਟ ਦੇਖੋ, ਉੱਥੇ ਵਿਦਨ ਕੰਟਰੀ IBN ਔਰ ਉਹਨਾਂ ਦੇ ਅੱਗੋਂ ਨਿਊਜ਼ ਸੋਰਸ ਦੇਖੋ ਤੇ ਉਹੀ ANI ਜਿਹੜੀ ਇਹਨਾਂ ਦੀ ਰਾਹ ਦੀ ਖੁਫੀਆ ਏਜੰਸੀ ਹੈ, ਉਹਨਾਂ ਦੀਆਂ ਖਬਰਾਂ ਹੀ ਆਧਾਰ ਬਣਦੀਆਂ ਨੇ। ਔਰ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਗਲੋਬਲੀ ਵੀ ਵੱਡੇ ਵੱਡੇ ਜਿਹੜੇ ਇਹਨਾਂ ਦੇ ਮੀਡੀਆ ਚੈਨਲ ਨੇ ਉਹਨਾਂ 'ਚ ਵੀ ਹਿੰਦੂਤਵੀ ਪ੍ਰੋਪੇਗੈਂਡਾ ਤੁਹਾਨੂੰ ਦੇਖਣ ਨੂੰ ਮਿਲਦਾ। ਔਰ ਜਿਵੇਂ ਹਿਟਲਰ ਨੂੰ ਲਾਰਜਰ ਦੈਨ ਲਾਈਫ ਬਣਾ ਕੇ ਜਰਮਨ ਦੀ ਪ੍ਰੋਗਰੈਸ ਦੀਆਂ ਕਹਾਣੀਆਂ ਬਿਆਨੀਆਂ ਜਾਂਦੀਆਂ ਸੀ, ਉਹੀ ਪੈਟਰਨ ਤੁਸੀਂ ਅੱਜ ਵੀ ਦੇਖਦੇ ਹੋ। ਔਰ ਜਦੋਂ ਅਮਰੀਕਨ ਲਾਅ ਮੇਕਰਸ ਨੂੰ ਜਾਂ ਪ੍ਰੈਜ਼ੀਡੈਂਸੀ ਜਾਂ ਦੂਸਰਿਆਂ ਨੂੰ ਜਿਹੜੇ ਵੀ ਇੱਥੇ ਮੈਟਰ ਕਰਦੇ ਸੀ ਇਹ ਗੱਲ ਕਹੀ ਜਾਂਦੀ ਸੀ, ਉਹ ਕਹਿੰਦੇ ਸੀ ਕਿ ਨਹੀਂ ਸਾਡਾ ਕੋਈ ਲਾਗਾ ਦੇਗਾ ਨਹੀਂ ਹੈ, ਜਰਮਨ ਦੇ ਵਿੱਚ ਤਾਂ ਇਸ ਵੇਲੇ ਬੜੀ ਤਰੱਕੀ ਹੋ ਰਹੀ ਹੈ, ਹਿਟਲਰ ਬਹੁਤ ਪਪੂਲਰ ਹੈ ਔਰ ਉੱਥੇ ਹਰ ਚੀਜ਼ ਗੱਡੀਆਂ ਟਾਈਮ ਸਿਰ ਚੱਲ ਰਹੀਆਂ ਨੇ, ਮਾਰਕੀਟਸ ਭਰੀਆਂ ਹੋਈਆਂ ਨੇ, ਚਰਚ ਗੋਅਰ ਵੀ ਆਪਣਾ ਕਰ ਰਹੇ ਨੇ, ਉਹਨਾਂ ਨੂੰ ਕੋਈ ਰੋਕਦਾ ਨਹੀਂ ਹੈ। ਵੀ ਇਹ ਐਵੇਂ ਫਾਲਸ ਪ੍ਰੋਪੇਗੈਂਡਾ ਹੈ। ਲੇਕਿਨ ਜਦੋਂ ਤੱਕ ਸੈਕੰਡ ਵਰਲਡ ਵਾਰ ਫਿਰ ਖਤਮ ਹੁੰਦਾ ਹੈ 1939 ਤੋਂ 1945 ਤੱਕ, ਔਰ ਜਿਹੜੀਆਂ ਹੌਰੀਫਾਈਂਗ ਸਟੋਰੀਜ਼, ਕੈਂਪਸ ਜਿਨ੍ਹਾਂ ਨੂੰ ਕੰਸੈਂਟਰੇਸ਼ਨ ਕੈਂਪਸ ਔਰ ਗੈਸ ਚੈਂਬਰਸ ਔਰ ਉਹ ਕਹਾਣੀਆਂ ਸਾਹਮਣੇ ਆਉਂਦੀਆਂ ਨੇ, ਫਿਰ ਯੂਰਪ ਦੇ ਵਿੱਚ ਵੀ ਗਿਲਟ ਹੈ। ਯੂਰਪ ਤਾਂ ਰਾਦਰ ਅੱਗੇ ਵੱਧ ਕੇ ਮਾਰ ਰਿਹਾ ਸੀ ਇਹ ਸਾਰੇ ਦੇ ਵਿੱਚ, ਕਿਉਂਕਿ ਉੱਥੇ ਕਿੰਨੇ ਕੁ ਯਹੂਦੀ ਔਰ ਦੂਜੇ ਮਾਰੇ ਨੇ ਜਰਮਨ 'ਚ, ਬਹੁਤੇ ਤਾਂ ਜਿਹੜਾ ਫਿਰ ਈਸਟਰਨ ਯੂਰਪ ਆਕੂਪਾਈ ਕੀਤਾ ਉਹਦੇ ਸਾਰੇ ਮੂਰੇ ਸੀ, ਉਹ ਸਰਬ ਹੋਣ, ਉਹ ਪੋਲਿਸ਼ ਹੋਣ, ਉਹ ਯੂਕਰੇਨੀਅਨਸ ਹੋਣ, ਦੂਜੇ ਹੋਣ, ਸਾਰੇ ਪਾਸੇ ਹੀ ਜਿਹੜਾ ਉਹਨਾਂ ਨੇ ਯਹੂਦੀਆਂ ਦੀ ਔਰ ਦੂਸਰਿਆਂ ਦੀ ਪਰਸੀਕਿਊਸ਼ਨ ਕੀਤੀ, ਜਿਪਸੀਆਂ ਦੀ। ਰੋਮਾਨੀਆ 'ਚ ਬਹੁਤ ਵੱਡੀ ਗਿਣਤੀ ਜਿਪਸੀ ਸਨ। ਔਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਜਿਹੜਾ ਜਿਪਸੀ ਕਬੀਲਾ ਹੈ ਉਹਨਾਂ ਦਾ ਓਰੀਜਨ ਹਾਲਾਂਕਿ ਜਨਰਲੀ ਇੰਡੀਆ ਨਾਲ ਕਿਹਾ ਜਾਂਦਾ ਸੀ, ਪਰ ਇਹ ਹੁਣ ਸਪੈਸੀਫਿਕਲੀ ਇਸ ਦੇ ਉੱਤੇ ਜਦੋਂ ਬਹੁਤ ਸਾਰੀਆਂ ਸਾਂਝਾਂ ਜਾਂ ਦੂਸਰਾ ਦੇਖਿਆ ਜਾਂਦਾ ਹੈ ਤੇ ਉਹ ਕਬੀਲੇ ਸ਼ਾਇਦ 8ਵੀਂ 9ਵੀਂ ਸਦੀ ਦੇ ਵਿੱਚ ਪੰਜਾਬ ਤੋਂ ਹੀ ਜਿਹੜੇ ਨੇ, ਕਿਉਂਕਿ ਲੈਂਡ ਰਾਊਟ ਤਾਂ ਸੀ ਬੇਸ਼ੱਕ, ਜਿਹੜਾ ਸਮੁੰਦਰੀ ਰਸਤਾ ਹੈ ਭਾਰਤ ਦੇ ਨਾਲ, ਜਿਵੇਂ ਵਾਸਕੋ ਡੀ ਗਾਮਾ ਉਸ ਨੇ 1492 ਦੇ ਨੇੜੇ ਤੇੜੇ 5 ਸਦੀਆਂ ਪਹਿਲਾਂ ਲੱਭਿਆ, ਪਰ ਉਸ ਤੋਂ ਪਹਿਲਾਂ ਜਿਹੜਾ ਇਹ ਲੈਂਡ ਰਾਊਟ ਸੀ ਜਿਹਦੇ 'ਚ ਪੰਜਾਬ ਔਰ ਫਿਰ ਨਾਲ ਅਫਗਾਨਿਸਤਾਨ ਔਰ ਅੱਗੇ ਅੱਜ ਦੇ ਦੂਜੇ ਸਥਾਨ ਲੱਗ ਕੇ ਫਿਰ ਟਰਕੀ ਔਰ ਫਿਰ ਯੂਰਪ
ਦੇ ਵਿੱਚ। ਸੋ ਇਹ ਕਬੀਲੇ ਜਿਹੜੇ ਨੇ ਜਿਪਸੀ ਕਬੀਲੇ, ਔਰ ਅੱਜ ਵੀ ਉਹਨਾਂ ਦੀਆਂ ਕੁਝ ਪ੍ਰੈਕਟਿਸਿਸ ਤੋਂ, ਉਹਨਾਂ ਦੇ ਈਵਨ ਫੀਚਰਸ ਤੋਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਦਾ ਸੰਬੰਧ ਪੰਜਾਬ ਖਿੱਤੇ ਦੇ ਨਾਲ ਹੀ ਸੀ। ਔਰ ਇਹ ਸਾਰਿਆਂ ਦੇ ਨਾਲ ਜੋ ਉਦੋਂ ਵੀ ਚੱਲ ਰਿਹਾ ਸੀ ਜਾਂ ਹੋਇਆ, ਅੱਜ ਵੀ ਉਹੀ ਜਿਹੜਾ ਪ੍ਰੋਪੇਗੈਂਡਾ ਲਾਈਨ ਉਸੇ ਹੀ ਅੰਦਾਜ਼ ਦੇ ਵਿੱਚ ਮੋਦੀ ਕਿਆਂ ਵੱਲੋਂ RSS ਦੀ ਵਿਚਾਰਧਾਰਾ, ਫਿਰ ਨਾਜ਼ੀਆਂ ਦੀ ਵਨ ਨੇਸ਼ਨ ਵਨ ਰੇਸ ਵਨ ਪੀਪਲ ਦੀ ਵਿਚਾਰਧਾਰਾ, ਔਰ ਅੱਜ ਹਿੰਦੂ ਹਿੰਦੀ ਹਿੰਦੁਸਤਾਨ, ਔਰ ਇਵੇਂ ਹੀ ਸਿਸਟਮੈਟਿਕਲੀ ਕੱਲੇ ਨੂੰ ਕਿਵੇਂ ਪਹਿਲਾਂ ਮੁਸਲਮਾਨਾਂ ਨੂੰ ਸਿੱਧਾ ਟਾਰਗੇਟ ਕੀਤਾ ਹੋਇਆ, ਈਸਾਈ ਵੀ ਨਾਲ ਲਬੇੜ ਲੈਣ, ਸਿੱਖਾਂ ਦੇ ਆਲਰੇਡੀ ਇੰਦਰਾ ਗਾਂਧੀ ਰਾਹੀਂ RSS ਨਹੀਂ, ਔਰ ਅਡਵਾਨੀ ਔਰ ਉਹਦੀਆਂ ਤੁਸੀਂ ਕਿਤਾਬਾਂ ਪੜ੍ਹੋ, ਜਿਹੜੀ ਸਿੱਖਾਂ ਦੇ ਖਿਲਾਫ ਟੋਟਲ ਵਾਰ ਦੀ ਸ਼ੁਰੂਆਤ ਵੀ ਇਹਨਾਂ ਨੇ ਕਰਵਾਈ। ਔਰ ਫਿਰ ਅਸੀਂ ਅੱਜ ਦੇਖ ਰਹੇ ਹਾਂ 18 ਮਾਰਚ ਤੋਂ ਬਾਅਦ ਜੋ ਵਰਤਾਰਾ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ 'ਚ ਸਿੱਖਾਂ ਦੀ ਫੜੋ ਫੜਾਈ, ਔਰ ਹੁਣ ਈਵਨ NIA ਦੀ ਇੱਕ 5 ਮੈਂਬਰੀ ਟੀਮ ਜਿਹੜੀ ਉਹਨਾਂ ਨੇ ਡਿਸਪੈਚ ਕੀਤੀ ਹੈ ਲੰਡਨ, ਕਿ ਜੀ ਜਿਹੜਾ ਹਾਈ ਕਮਿਸ਼ਨ ਤੇ ਹਮਲਾ ਹੋਇਆ, ਝੰਡਾ ਲਾਤਾ ਤਿਰੰਗਾ, ਦੂਜਾ ਉਹਦੀ ਇਨਵੈਸਟੀਗੇਸ਼ਨ ਔਰ ਉਹਦੇ ਲਈ। ਸੋ ਇਹ ਰਾਉਂਡ ਦਾ ਗਲੋਬ ਸਿੱਖਾਂ ਦੇ ਉੱਤੇ, ਮੁਸਲਮਾਨਾਂ ਦੇ ਉੱਤੇ ਜਿਸ ਲੈਵਲ ਦਾ ਪ੍ਰੈਸ਼ਰ ਬਿਲਡ ਕੀਤਾ, ਔਰ ਇਹ ਪੱਛਮੀ ਤਾਕਤਾਂ ਔਰ ਅਮਰੀਕਾ ਖਾਸ ਤੌਰ ਤੇ ਬਿਲਕੁਲ ਉਹਨਾਂ ਦੇ ਝੂਠ ਦੀ ਸਪੈਲ ਦੇ ਵਿੱਚ ਹੈ। ਬਾਈਡਨ ਖੁਦ ਕਿਉਂਕਿ ਵੈਸੇ ਵੀ ਵੀਕ ਹੈ, ਬਜ਼ੁਰਗ ਵੀ ਹੈ, ਹੁਣ ਸੈਕੰਡ ਟਰਮ ਤੋਂ ਸਾਰ ਉਹਦਾ ਰਹਿ ਗਿਆ, ਔਰ ਉਹ ਉਹਨਾਂ ਨੂੰ ਖੁਸ਼ ਕਰਨ ਤੇ ਲੱਗਾ ਹੋਇਆ। ਇਹਨਾਂ ਦੇ ਐਡਮਿਨਿਸਟ੍ਰੇਸ਼ਨ 'ਚ ਵੀ ਇੰਡੀਅਨ ਵੜੇ ਹੋਏ ਨੇ, ਜਿਵੇਂ ਉਸ ਜ਼ਮਾਨੇ 'ਚ ਜਿਹੜੇ ਨਾਜ਼ੀ ਮਾਈਂਡਡ ਲੋਕ ਸੀ ਅਮਰੀਕਾ ਦੇ ਵਿੱਚ, ਕਿਹੜੇ ਨਾਜ਼ੀ ਸਪੋਰਟਰ ਨੇ, ਇੱਕ ਸਟੇਜ ਤੇ ਮੈਜੋਰਟੀ ਅਮਰੀਕਨ ਨਾਜ਼ੀਆਂ ਦੀ ਹਮਾਇਤ ਕਰਦੇ ਸੀ, ਬਹੁਤ ਸਾਰੇ ਜਰਮਨ ਮੂਲ ਦੇ ਲੋਕ ਹੀ ਸੀ ਜਿਹੜੇ ਆਏ ਹੋਏ। ਹੁਣ ਉਸ ਸਾਰੇ ਨੂੰ ਜਿਵੇਂ ਇੱਕ ਸੂਤਰਬੱਧ ਕਰਕੇ ਯਵਾਰ ਸ਼ਾਹ ਸਾਹਿਬ ਨੇ ਚੈਲੰਜ ਕੀਤਾ ਹੈ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਵੀ, ਔਰ ਇਹੀ ਕਿਹਾ ਵੀ ਤੁਸੀਂ ਹੀ ਪਹਿਲਾਂ ਵੀ ਜ਼ਿੰਮੇਵਾਰ ਸੀ, ਜੇ ਤੁਸੀਂ ਚਾਹੁੰਦੇ ਤਾਂ 1930ਵਿਆਂ 'ਚ ਜੋ ਨਾਜ਼ੀਆਂ ਨੇ ਜਿਹਦੀ ਸ਼ੁਰੂਆਤ ਕੀਤੀ ਔਰ ਜਿਹੜੀ ਐਂਡ ਹੋਇਆ, ਇੰਨੇ ਵਰਸਟ ਕਿਸਮ ਦੀ ਨਸਲਕੁਸ਼ੀ ਇਹਨਾਂ ਸਾਰਿਆਂ ਦੀ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ, ਅੱਜ ਤੁਸੀਂ ਫਿਰ ਤੁਹਾਡੇ ਕੋਲ ਮੌਕਾ ਹੈ, ਲੇਕਿਨ ਤੁਸੀਂ ਮੋਦੀ ਨੂੰ ਸ਼ਹਿ ਦੇ ਕੇ ਉਸ ਦੀ ਪਿੱਠ ਥਾਪੜ ਕੇ ਉਸ ਤੋਂ ਜਿਹੜਾ ਹੈ ਇਹ ਅਗਲੀ ਨਸਲਕੁਸ਼ੀ ਲਈ ਵੀ ਤੁਸੀਂ ਜ਼ਿੰਮੇਵਾਰ ਹੋਵੋਗੇ। ਸੋ ਇਹ ਆਪਣੇ ਆਪ ਦੇ ਵਿੱਚ ਜਿਵੇਂ ਉਹਨਾਂ ਨੇ ਫੈਕਟਸ ਟੁਗੈਦਰ ਕੀਤੇ ਨੇ, ਔਰ ਉਸ ਦਾ ਉਨਵਾਨ ਹੀ ਉਹਨਾਂ ਨੇ ਆਪਣੀ ਲਿਖਤ ਦਾ ਦਿੱਤਾ ਹੈ, ਯੂਨਾਈਟਿਡ ਸਟੇਟਸ ਫੇਲਡ ਟੂ ਸਟਾਪ Adolf Hitler's genocide, United States is failing to stop ਨਰਿੰਦਰ ਮੋਦੀ's genocide, ਕਿ ਉਹਦੇ 'ਚ ਵੀ ਫੇਲ ਹੋਏ, ਹੁਣ ਵੀ ਨੇ, ਔਰ ਉਹਨਾਂ ਦੀ ਲਿਖਤ ਇੰਨੀ ਆਪਣੇ ਆਪ 'ਚ ਸੈਲਫ ਐਕਸਪਲੇਨੇਟਰੀ ਹੈਗੀ ਹੈ ਕਿ ਮੈਂ ਉਸ ਨੂੰ ਬਹੁਤਾ ਹੁਣ ਮੈਂ ਜਿੰਨੇ ਖੁਦੀ ਬੈਕਗਰਾਉਂਡ ਦੱਸ ਦਿੱਤੀ ਹੈ ਕਮੈਂਟ ਨਹੀਂ ਕਰਾਂਗਾ, ਕਿਉਂਕਿ ਸਾਨੂੰ ਵਕਤ ਦਾ ਵੀ ਥੋੜਾ ਧਿਆਨ ਰੱਖਣਾ ਪੈਂਦਾ। ਉਹਨਾਂ ਨੇ ਲਿਖਿਆ, United States claims to be the champion of human rights and democracy in the world that comes with strong leadership, morality and responsibility, not only to preach but to uphold the cherished ideals. Adolf Hitler was elected in Germany. His thundering demagoguery galvanized Germans as superior white race that led to shocking persecution and killing of Jews and Gypsies, also called Roma, nomadic people, who migrated to Europe from Punjab and India about 9th century onwards. After Hitler's invaded Europe, country after country fell to Germans' blitzkrieg. और ये सारे पैराग्राफ च उन्होंने यही किया कि भाई अमरीका ਜਿਹੜਾ ਆਪਣੇ ਆਪ ਨੂੰ ਕਲੇਮ ਕਰਦਾ ਵੀ ਹਿਊਮਨ ਰਾਈਟਸ ਡੈਮੋਕ੍ਰੇਸੀ ਦਾ ਚੈਂਪੀਅਨ ਹੈ, ਪਰ ਇਸ ਦੇ ਨਾਲ ਫਿਰ ਜ਼ਿੰਮੇਵਾਰੀ ਵੀ ਜੁੜੀ ਹੋਈ ਹੈ ਕਿ ਸਟਰੋਂਗ ਲੀਡਰਸ਼ਿਪ ਹੋਏ, ਔਰ ਸਿਰਫ ਗੱਲਾਂ ਕਹਿਣ ਦੀਆਂ ਨਹੀਂ ਹੋਣੀਆਂ ਚਾਹੀਦੀਆਂ, ਜਿਹੜੀਆਂ ਤੁਸੀਂ ਗੱਲਾਂ ਦਾ ਦਾਅਵਾ ਕਰਦੇ ਹੋ ਉਸ ਦੇ ਨਾਲ ਖਲੋਵੋ ਵੀ। ਫਿਰ ਉਹਨਾਂ ਨੇ ਇਲੈਕਟਡ ਲਫ਼ਜ਼ ਵੀ ਕੌਮੀਆਂ 'ਚ ਕਿਹਾ ਕਿ ਵੀ ਜਿਵੇਂ ਮੋਦੀ ਹੈ, ਸਾਨੂੰ ਵੀ ਪਤਾ ਹੁਣ ਉਹਨਾਂ ਦਾ ਆਪਣਾ ਹੀ ਸਾਥੀ ਸਤਪਾਲ ਮਲਿਕ ਕਹਿ ਰਿਹਾ ਹੈ ਕਿ ਜੀ ਡੈਡ ਸੋਲਜਰਸ ਦੀਆਂ ਲਾਸ਼ਾਂ ਦੇ ਉੱਤੇ ਇਹਨਾਂ ਨੇ ਵਿਕਟਰੀ ਕੱਢੀ, ਕਿਵੇਂ ਪੁਲਵਾਮਾ ਜਿਹੜਾ ਉਹ ਸਟੇਜ ਕੀਤਾ, ਔਰ ਇਵੇਂ ਹੀ 2024 ਤੱਕ ਪਹੁੰਚਦੇ ਆ ਇਹ ਕੀ ਕਰਨਗੇ, ਨਜ਼ਰ ਆ ਰਿਹਾ ਕਿ ਕੋਈ ਨਾ ਕੋਈ ਨੋਟੰਕੀ ਕਰਨ ਵਾਲੇ ਜਾ ਰਹੇ ਨੇ। ਔਰ ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਮੋਦੀ ਨੇ ਵੀ ਇਹਨੇ ਨਾਜ਼ੀ ਹਿਟਲਰ ਨੇ ਜਰਮਨਸ ਦੇ ਵਾਈਟ ਰੇਸ ਦੀ ਸੁਪੀਰੀਅਰਿਟੀ, ਬਲੂ ਆਈਜ਼, ਬਲੌਂਡ ਹੇਅਰ, ਔਰ ਉਸ ਦੇ ਈਵਨ ਸਾਇੰਟੀਫਿਕ ਟੈਸਟ ਵੀ ਕਰਵਾਏ, ਇਵੇਂ ਹੀ ਜਿਹੜਾ ਮੋਦੀ ਹੈ ਉਹ ਵੀ ਉਸੇ ਰਸਤੇ ਦੇ ਉੱਤੇ ਹੀ ਤੁਰਿਆ ਹੋਇਆ। ਹਿਟਲਰ ਮੇਡ ਹਿਸਟੋਰੀਕਲ ਬਲੰਡਰ ਇਨਵੇਡਿੰਗ ਰਸ਼ੀਆ, 900 days of brutal siege of Leningrad,
German army was eventually defeated after millions of Russians died of starvation, disease, cold winter. The US had stayed out of World War II but shipped massive war supplies to Europe. Hundreds of ships were sunk crossing the Atlantic by German submarines. US joined the war after a daring Japanese naval attack, sinking US Navy's Pacific Fleet in Hawaii. US dropped 2 atom bombs on Japan to stop advancing Japanese army ravaging Asia. If the US had confronted Germany and Japan earlier, world history would have been different. उन्होंने sequence of events ਦਿੱਤਾ ਹੈ कि अमरीका पहला वर्ल्ड वार 2 ਚ शामिल ही नहीं सी, वो ठीक है सप्लाईज वगैरह भेज रहा सी, पर ਜਦੋਂ ਜਾਪਾਨੀਆਂ ਨੇ पर्ल हार्बर ਦੇ ਉੱਤੇ ਅਟੈਕ ਕਰਕੇ ਇਹਨਾਂ ਦਾ ਜਿਹੜਾ ਉਹ ਡੋਬ ਦਿੱਤਾ ਕੰਮ, ਔਰ ਉਸ ਤੋਂ ਬਾਅਦ ਅਮਰੀਕਾ ਜੰਪ ਕੀਤਾ ਔਰ ਇੱਕ ਪਾਸੇ ਜਿਹੜਾ ਫਿਰ 2 ਐਟਮ ਬੰਬ ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ ਵੀ ਉਹਨਾਂ ਨੇ ਸੁੱਟੇ ਕਿ ਜੇ ਪਹਿਲਾਂ ਜਿਹੜਾ ਅਮਰੀਕਾ ਸਜਗ ਹੁੰਦਾ, ਅਲਰਟ ਹੁੰਦਾ ਜਾਂ ਆਪਣਾ ਫਰਜ਼ ਪਛਾਣਦਾ ਤੇ ਫਿਰ ਜਰਮਨ ਔਰ ਜਾਪਾਨ ਨੂੰ ਜਿਸ ਨੂੰ ਕਹਿੰਦੇ ਨੇ ਕਿ ਟੂ ਨਿਪ ਦਾ ਈਵਲ ਇਨ ਦਾ ਬਡ, ਉਸ ਨੂੰ ਉੱਥੇ ਹੀ ਇਹਦਾ ਟਰੈਕ ਹੀ ਰੋਕਿਆ ਜਾ ਸਕਦਾ ਸੀ। ਨਰਿੰਦਰ ਮੋਦੀ ਵਾਜ਼ ਇਲੈਕਟਡ, ਜਿਵੇਂ ਇਲੈਕਟਡ ਇਨਵਰਟਡ ਕਾਮ, ਜਿਵੇਂ ਹਿਟਲਰ ਆਇਆ ਸੀ ਉਹੀ ਪ੍ਰਚਾਰ ਕਰਕੇ, ਔਰ ਉਹ ਕਹਾਣੀ ਹੈ ਕਿ ਈਵਨ ਜਿਹੜੀ ਉਹਨਾਂ ਦੀ ਪਾਰਲੀਮੈਂਟ ਬਿਲਡਿੰਗ ਸੀ ਉਸ ਨੂੰ ਰਾਈਖਟੈਗ ਕੀ ਕਹਿੰਦੇ ਸੀ, ਉਸ ਨੂੰ ਆਪ ਹੀ ਅੱਗ ਲਵਾਈ ਸੀ ਨਾਜ਼ੀਆਂ ਨੇ, ਪਰ ਉਹਦੇ ਲਈ ਦੂਸਰਿਆਂ ਦੇ ਉੱਤੇ ਜ਼ਿੰਮੇਵਾਰੀ ਸੁੱਟੀ। ਉਵੇਂ ਹੀ ਇਹਨਾਂ ਨੇ ਪੁਲਵਾਮਾ ਕੀਤਾ 2019 ਚ, 2014 ਚ ਆਉਣ ਤੋਂ ਪਹਿਲਾਂ ਗੁਜਰਾਤ 2002 ਚ ਮੁਸਲਮਾਨਾਂ ਦੀ ਨਸਲਕੁਸ਼ੀ, ਫਿਰ ਮੀਡੀਆ ਰਾਹੀਂ ਉਹਨੂੰ ਕਿਵੇਂ ਹਿੰਦੂ ਹਿਰਦੇ ਸਮਰਾਟ ਬਣਾਇਆ। ਫਿਰ ਉਹਨਾਂ ਨੇ ਕਿਹਾ ਕਿ ਵੀ ਜਿਸ ਤਰ੍ਹਾਂ ਹਿਟਲਰ ਜਿਹੜਾ ਹੈ ਉਹ ਵੀ ਉਸ ਰੇਸਿਜ਼ਮ ਵਾਈਟ ਸੁਪੀਰੀਅਰ ਰੇਸ ਦੀ ਗੱਲ ਕਰਕੇ ਆਇਆ, ਇੱਥੇ ਹਿੰਦੂ ਸੁਪੀਰੀਅਰਿਟੀ ਹੈ। ਹੁਣ ਐਵੇਂ ਥੋੜੀ ਪ੍ਰਾਚੀਨ ਭਾਰਤ, ਪਲਾਸਟਿਕ ਸਰਜਨ ਵੀ ਇਹਨਾਂ ਨੇ ਬਣਾਏ, ਹਾਥੀ ਦੀ ਸੁੰਡ ਬੰਦੇ ਨੂੰ ਲਾਈ, ਇੰਟਰਨੈਟ ਵੀ ਇਹਨਾਂ ਨੇ ਕੱਢਿਆ, ਔਰ ਉਹ ਸਾਰੇ ਹਵਾਈ ਜਹਾਜ਼ ਵੀ ਇਹਨਾਂ ਨੇ ਉਡਣ ਖਟੋਲਾ ਰਾਮਚੰਦਰ ਜੀ ਉਹਦੇ 'ਚ ਹੀ ਆਏ। ਇਹ ਸਾਰਾ ਜਿਵੇਂ ਜਰਮਨਸ ਨੂੰ ਵੀ ਹਿਟਲਰ ਜਾਂ ਨਾਜ਼ੀਆਂ ਨੇ ਅਹਿਸਾਸ ਕਰਵਾਇਆ ਕਿ ਤੁਸੀਂ ਤਾਂ ਮਾਲਕ ਸੀ, ਬਾਦਸ਼ਾਹ ਸੀ ਯੂਰਪ ਦੇ, ਪ੍ਰਸ਼ੀਅਨ ਐਮਪਾਇਰ ਤੁਹਾਡਾ ਦੂਜਾ, ਇਹ ਯਹੂਦੀਆਂ ਨੇ ਆ ਜਿਪਸੀ ਆ ਦੂਜੇ ਤੀਜੇ, ਇਹ ਤੁਹਾਡੇ ਰਾਹ 'ਚ ਤੁਹਾਡੀ ਜੋ ਅੱਜ ਤੁਹਾਨੂੰ ਢਲਾਨ ਮਿਲੀ ਹੈ, ਇਸ ਲਈ ਇਹ ਜ਼ਿੰਮੇਵਾਰ ਨੇ। ਜਿਵੇਂ ਮੁਸਲਮਾਨਾਂ ਨੂੰ ਖਾਸ ਤੌਰ ਤੇ ਜ਼ਿੰਮੇਵਾਰ ਹਿੰਦੂ ਤੋਂ ਵੀ ਦੱਸ ਰਹੇ ਨੇ, ਗੁਲਾਮੀ ਉਹਨਾਂ ਦੀ ਗੱਲ ਕਰ ਰਹੇ ਨੇ, ਉਸ ਤੋਂ ਪਹਿਲਾਂ ਉਹਨਾਂ ਨੂੰ ਕੋਈ ਨਜ਼ਰ, ਹਾਲਾਂ ਖੁਦ ਪਾਰਟਿਸਪੈਂਟ ਸੀ ਉਹ ਸਾਰੇ ਸਿਸਟਮ ਦੇ। ਉਹਨਾਂ ਨੇ ਕਿਹਾ ਕਿ ਵੀ ਇਸੇ ਤਰ੍ਹਾਂ ਜਿਹੜਾ ਹਿੰਦੂ ਸੁਪੀਰੀਅਰਿਟੀ ਦੀ ਗੱਲ ਹੈ, ਐਸ ਦਾ ਚੀਫ ਮਿਨਿਸਟਰ ਆਫ ਗੁਜਰਾਤ ਅਰਲੀਅਰ ਹੀ ਵਾਜ਼ ਰਿਸਪੌਂਸਿਬਲ for massacre of thousands of Muslims. He declared India belongs to Hindus as Muslims were invaders. Modi unleashed reign of terror, killings, destruction of mosques and rewriting history. India's state-sponsored terrorism was reported by Amnesty International, Human Rights Watch, BBC Media and USARF about massive persecution and genocide in Kashmir, Punjab and Northeast India. President Biden failed to condemn / sanction shocking Indian atrocities and massacres. So उन्होंने युवार शाह साहब ने बिल्कुल ठीक, और every word is historically correct कि भाई किवें इन्हें भी मोदी ने अनलीश की हुई है दहशतगर्दी, किलिंग, मसीतां दा ਨੂੰ डिस्ट्रॉय करना, हिस्टरी दोबारा लिखवानी। और उन्होंने कहा भी ये तो एमनेस्टी इंटरनेशनल, USF, ਹਿਊਮਨ ਰਾਈਟਸ ਵਾਚ, BBC ਮੀਡੀਆ ਸਾਰਿਆਂ ਦੀਆਂ ਰਿਪੋਰਟਾਂ ਇਸ ਗੱਲ ਨੂੰ ਦੱਸਦੀਆਂ ਨੇ ਕਿ ਇਹੀ ਕੁਛ ਉਹਨਾਂ ਨੇ ਜਿਹੜਾ ਇਹ ਜੈਨੋਸਾਈਡਲ ਤਰੀਕੇ ਨੇ ਉਹ ਕਸ਼ਮੀਰ 'ਚ ਵੀ, ਪੰਜਾਬ 'ਚ ਵੀ, ਨਾਰਥ ਈਸਟ ਇੰਡੀਆ 'ਚ ਵੀ। ਹੁਣ ਅਸੀਂ ਮਨੀਪੁਰ 'ਚ ਦੇਖ ਰਹੇ ਹਾਂ ਕਿ ਕਿਵੇਂ ਉਹਨਾਂ ਦਾ ਜਿਹੜਾ ਇੱਕ ਟਰਾਈਬ ਡੋਮੀਨੈਂਟ ਹੈ, ਹਿੰਦੂ ਤੋਂ ਵੀ ਹਿੰਦੂ, ਲੇਕਿਨ ਦੂਸਰੇ ਜਿਹੜੇ ਕੁਕੀ ਔਰ ਨਾਗਾ ਟਰਾਈਬ ਨੇ ਜਿਹੜੇ ਆਲਮੋਸਟ ਬਰਾਬਰ ਅੱਧੀ ਪਾਪੂਲੇਸ਼ਨ, ਉਹਨਾਂ ਦੀ ਇਸ ਵੇਲੇ ਪਰਸੀਕਿਊਸ਼ਨ ਦਾ ਦੌਰ ਚੱਲ ਰਿਹਾ ਹੈ, ਉਹਨਾਂ ਦੇ ਉੱਤੇ ਹਮਲੇ ਹੋ ਰਹੇ ਨੇ, ਕਿੰਨੇ ਮਾਰੇ ਗਏ ਨੇ, ਇਹ ਬਿਲਕੁਲ ਪਲੈਨਡ ਤਰੀਕੇ ਦੇ ਨਾਲ। ਹੁਣ ਜੇ ਨਾਗਾਲੈਂਡ ਥੋੜਾ ਜਿਹਾ ਉੱਥੇ ਕੰਪੈਰੀਟਿਵਲੀ ਪੀਸ ਹੈ ਤੇ ਮਨੀਪੁਰ ਦੇ ਵਿੱਚ ਇਹਨਾਂ ਨੇ ਆਪਣਾ ਕੰਮ ਚੁੱਕਿਆ ਹੋਇਆ। President Biden knows about Modi's massacres, killings in India. Modi has ordered Indian embassy and consulates in USA and other countries to ruthlessly crack down on Sikhs and Muslims who protest even if they are American citizens. ਅਸੀਂ already
ਗੱਲ ਕੀਤੀ ਹੈ ਵੀ NIA ਦੀ ਇੱਕ 5 ਮੈਂਬਰੀ ਟੀਮ ਆਲਰੇਡੀ ਲੰਡਨ ਪਹੁੰਚ ਚੁੱਕੀ ਹੈ ਅੱਛਾ ਔਰ ਆਉਣ ਵਾਲੇ ਪੀਰੀਅਡ 'ਚ ਇਹੀ ਟ੍ਰੈਂਡ ਅਸੀਂ ਦੂਸਰੇ ਮੁਲਕਾਂ 'ਚ ਵੀ ਦੇਖਾਂਗੇ। ਔਰ ਬਾਈਡਨ ਨੂੰ ਕਿਹੜਾ ਨਹੀਂ ਪਤਾ ਮੋਦੀ ਕੀ ਹੈ। ਇਹੀ ਅਮਰੀਕਾ ਨੇ 2002 ਦੇ ਵਿੱਚ ਜੋ ਮੋਦੀ ਦਾ ਰੋਲ ਸੀ ਮੁਸਲਿਮ ਨਸਲਕੁਸ਼ੀ ਦੇ ਵਿੱਚ, ਉਸ ਤੇ ਹੀ ਆਧਾਰਿਤ USCIRF ਦੀ ਰਿਪੋਰਟ ਦੇ ਉੱਤੇ 2014 ਤੱਕ ਮੋਦੀ ਦੇ ਅਮਰੀਕਾ ਦਾਖਲੇ ਤੇ ਪਾਬੰਦੀ ਲੱਗੀ ਰਹੀ, ਲੇਕਿਨ ਬਾਈਡਨ ਆਪਣੇ ਮੂੰਹ ਚੋਂ ਇੱਕ ਵੀ ਲਫ਼ਜ਼ ਉਹਨੇ ਨਹੀਂ ਕੱਢਿਆ ਹੈ। ਔਰ ਇਹੀ that is in violation of diplomatic privilege protocol. Their relatives in India face Gestapo-like raids, arrests, torture and killing. US must confront Modi's horrific crimes and killings, blatant violations of human rights, flouting UN Security Council resolutions on Kashmir and United Nations Charter. और ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜੋ ਕੁਛ ਉਸ ਵੇਲੇ ਜਿਵੇਂ ਉਹਨਾਂ ਦਾ ਹਿਟਲਰ ਦਾ ਜਿਸ ਨੂੰ ਬਾਅਦ ਦੇ ਵਿੱਚ ਆਈਕਮੈਨ ਅਰਜਨਟੀਨਾ ਤੋਂ ਲਗਾਏ ਸੀ ਮਸਾਦ ਵਾਲੇ, ਇਸੇ ਤਰ੍ਹਾਂ ਉਹਨਾਂ ਦੀ ਜਿਹੜੀ ਖੁਫੀਆ ਏਜੰਸੀ ਔਰ ਟਾਰਚਰਿੰਗ ਜਿਹੜੀ ਲਾਈਨ ਸੀ ਗੈਸਟੈਪੋ ਜਿਹਦਾ ਨਾਂ ਸੀ, ਉਹੀ ਕੰਮ ਅੱਜ ਅਜੀਤ ਡੋਵਲ ਦੀ NIA ਔਰ ਉਸ ਦੇ ਥੱਲੇ ਜਿਹੜਾ ਹੁਣ ਤਾਂ ਉਹਦਾ ਇੰਟਰਨੈਸ਼ਨਲ ਇਹਨਾਂ ਨੇ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਹੈ। ਰॉ ਰਾਹੀਂ ਤਾਂ ਪਹਿਲਾਂ ਹੀ ਕਰ ਰਹੇ ਸੀ ਔਰ ਉਹਨਾਂ ਨੇ ਬਿਲਕੁਲ ਨਾ ਸਿਰਫ ਇੱਥੋਂ ਵਾਲਿਆਂ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਹੈ, ਵਾਇਓਲੇਸ਼ਨ ਹੈ UN ਦੇ ਔਰ ਜਿਹੜਾ ਈਵਨ ਡਿਪਲੋਮੈਟਿਕ ਇਹਨਾਂ ਦਾ ਪ੍ਰੋਟੋਕੋਲ ਹੁੰਦਾ ਉਹਦੀ ਵੀ, ਲੇਕਿਨ ਜਿਹੜੇ ਇੱਥੇ ਐਕਟਿਵ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਜਿਹੜਾ ਉਹ ਚੁੱਕ ਕੇ ਉੱਥੇ ਉਹਨਾਂ ਦੀ ਹਰਾਸਮੈਂਟ ਔਰ 18 ਮਾਰਚ ਤੋਂ ਬਾਅਦ ਪੰਜਾਬ 'ਚ ਬੜੇ ਵੱਡੇ ਪੈਮਾਨੇ ਦੇ ਉੱਤੇ ਕੀਤਾ ਜਾ ਰਿਹਾ। ਔਰ ਇਹ ਜਿਹੜਾ ਇਸੇ ਤਰ੍ਹਾਂ ਕਿਵੇਂ ਜਿਹੜੇ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ ਕਸ਼ਮੀਰ ਦੇ ਉੱਤੇ ਉਹ ਭਾਰਤ ਫਲਾਊਟ ਕਰ ਰਿਹਾ, ਪਰ ਅਮਰੀਕਾ ਜਾ ਕੇ ਉੱਥੇ ਕਸ਼ਮੀਰ ਦੇ ਵਿੱਚ G20 ਵਾਲਿਆਂ 'ਚ ਭਾਵੇਂ ਟੂਰਿਜ਼ਮ ਦੇ ਨਾਂ ਥੱਲੇ ਹੀ ਉਹਨਾਂ ਦੀ ਵਰਕਿੰਗ ਗਰੁੱਪ ਮੀਟਿੰਗ ਹੈ, ਲੇਕਿਨ ਅਮਰੀਕਾ ਦੀ ਰਿਸਪੌਂਸਿਬਿਲਿਟੀ ਸੀ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਂਦਾ ਕਿ ਜੰਮੂ ਕਸ਼ਮੀਰ ਦੇ ਸਟੇਟਸ ਨੂੰ ਜਿਹੜਾ ਡਿਸਪਿਊਟਡ ਟੈਰੀਟਰੀ ਦਾ ਕੋਈ ਵਾਇਓਲੇਟ ਨਾ ਕਰਦਾ। ਜੇ ਕੀਤਾ ਤੇ ਉਸ ਦੀ ਨਾ ਸਿਰਫ ਕੰਡੈਮਨੇਸ਼ਨ ਹੁੰਦੀ, ਦੇ ਸ਼ੁੱਡ ਹੈਵ ਸਟੇਡ ਅਵੇ ਫਰਮ that. President Biden instead plans to attend G20 meeting in Kashmir. Modi's sinister move to legitimize his illegal change of status of UN declared disputed territory. President Biden has invited mass murderer Modi to the White House next month. Modi is life member of RSS, which was inspired by Adolf Hitler's massacre of Jews and even adopted the Nazi swastika. Modi has defied US sanctions against Russia. Modi has defied US sanctions against Russia, not only buying oil and trading, but also buying Russian S-400 missile system, violating US CATSA law, CAATSA, that should trigger sanctions on India as it did on Turkey for buying the same S-400 missiles. ਬਿਲਕੁਲ ਇੱਕ ਫੈਕਟ ਯਵਾਰ ਸ਼ਾਹ ਸਾਹਿਬ ਨੇ ਬਿਆਨੇ ਕਿ ਇਵੇਂ ਹੀ ਮੋਦੀ ਦੀ ਸਾਰੀ ਆਈਡੀਓਲੋਜੀ, ਉਹ ਖੁਦ RSS ਦਾ ਮੈਂਬਰ ਹੈ, ਜਿਹੜੀ RSS ਦੀ ਆਈਡੀਓਲੋਜੀ ਹਿਟਲਰ ਦੀ ਨਾਜ਼ੀ ਪਾਰਟੀ ਆਈਡੀਓਲੋਜੀ ਤੋਂ ਪ੍ਰਭਾਵਿਤ ਹੋਈ। ਈਵਨ ਜਿਹੜਾ ਇਹਨਾਂ ਦਾ ਧਾਰਮਿਕ ਨਿਸ਼ਾਨ ਦੇ ਥੱਲੇ ਝੰਡਿਆਂ ਤੇ ਸਵਸਤਿਕਾ ਵਰਗਾ, ਉਹਨੂੰ ਨਾਜ਼ੀਆਂ ਨੇ ਵੀ ਉਹਨੂੰ ਸਵਸਤਿਕਾ ਹੀ ਕਿਹਾ ਸੀ, ਹੈ ਹੀ ਸੰਸਕ੍ਰਿਤ ਦਾ ਲਫ਼ਜ਼ ਹੈ। ਇਸੇ ਤਰ੍ਹਾਂ ਇਨ ਸਪਾਈਟ ਆਫ ਕਿ ਭਾਈ ਇਹ ਅਮਰੀਕਨ ਲਾਅ ਫੋਰਬਿਡ ਕਰਦਾ ਹੈ ਕਿ ਜੇ ਰਸ਼ੀਆ ਨਾਲ ਕੋਈ ਡੀਲ ਕਰੇ, ਪਰ ਹੁਣ ਉਸ ਲਾਅ ਦੇ ਥੱਲੇ ਟਰਕੀ ਦੇ ਉੱਤੇ ਤਾਂ S-400 ਮਿਸਲ ਸਿਸਟਮ ਦੇ ਉੱਤੇ ਸੈਂਕਸ਼ਨਸ ਲੱਗ ਗਈਆਂ, ਪਰ ਇੰਡੀਆ ਜਿਹੜਾ ਉਸ ਨੂੰ ਖੁੱਲੀ ਜਿਹੜੀ ਹੈ ਛੁੱਟੀ ਦਿੱਤੀ ਹੋਈ ਹੈ, ਜੋ ਮਰਜ਼ੀ ਕਰੇ। ਔਰ ਅਖੀਰ 'ਚ ਉਹਨਾਂ ਨੇ ਲਿਖਿਆ, India also did not condemn brutal Russian invasion of Ukraine at the United Nations General Assembly annual gathering of world leaders, UN Security Council or G20 annual meeting. Modi is exploiting Biden's weak leadership after US/NATO's disastrous defeat and chaotic withdrawal from Afghanistan. Joe Biden, in his last year of US presidency, he must not fail. ਉਹਨਾਂ ਨੇ ਇਹ ਕਿਹਾ ਕਿ ਭਾਈ ਨਾ ਇੰਡੀਆ ਨੇ ਜੋ ਰਸ਼ੀਆ ਨੇ ਯੂਕਰੇਨ ਦੇ ਉੱਤੇ ਅਟੈਕ ਕੀਤਾ, ਉਹਦੀ ਸੋਵਰਨਟੀ ਉਹਨੂੰ ਕੰਡੈਮ ਕੀਤਾ, ਨਾ UN ਜਨਰਲ ਅਸੈਂਬਲੀ 'ਚ ਕੀਤਾ, ਨਾ UN ਸਿਕਿਉਰਿਟੀ ਕਾਉਂਸਲ 'ਚ ਕੀਤਾ, ਹੁਣ ਵੀ G20 ਜਿਹੜੀ ਐਨੂਅਲ ਮੀਟਿੰਗ ਪਿੱਛੇ ਹੋਈ ਉਹਦੇ 'ਚ ਵੀ ਨਹੀਂ ਕੀਤਾ। ਔਰ ਇਹ ਮੋਦੀ ਜਿਹੜਾ, ਕਿਉਂਕਿ ਬਾਈਡਨ ਵੀਕ ਹੈ, ਉਹਦਾ ਲਾਸਟ ਈਅਰ ਵੀ ਹੈ ਇਸ ਵੇਲੇ, ਔਰ
ਜੋ ਅਫਗਾਨਿਸਤਾਨ ਚੋਂ ਜਿਵੇਂ ਨਿਕਲੇ ਨੇ ਦੁਮਦੁਮਾ ਕੇ ਭੱਜੇ ਨੇ, ਉਸਨੇ ਇਹਨਾਂ ਨੂੰ ਅਮਰੀਕਾ ਨੂੰ ਹੋਰ ਵੀ ਵੀਕ ਦਿਖਾਇਆ ਦੁਨੀਆ, ਔਰ ਮੋਦੀ ਉਹਨੂੰ ਐਕਸਪਲੋਇਟ ਕਰ ਰਿਹਾ ਉਹ ਸਾਰੀ ਸਿਚੁਏਸ਼ਨ। ਔਰ ਬਾਈਡਨ ਦਾ ਜ਼ਿੰਮੇ ਹੈ ਕਿ ਭਾਈ ਹੁਣ ਉਹਦਾ ਭਾਵੇਂ ਲਾਸਟ ਈਅਰ ਹੈ ਪ੍ਰੈਜ਼ੀਡੈਂਸੀ ਦਾ, ਕਿ ਉਹ ਨਾ ਇਸ ਕਿਸਮ ਦਾ ਜਿਹੜੀ ਹੈ ਕਮਜ਼ੋਰੀ ਨਾ ਦਿਖਾਏ। ਹੀ ਮਸਟ ਨਾਟ ਫੇਲ to confront increasing persecution and genocide in India that threatens survival of millions of Sikhs, Muslims, Dalits and Christians in Modi's Hindu fascist India. Biden must stand with the persecuted, not the evil perpetrator. ਇਹ ਫਾਈਨਲ ਚੈਲੰਜ ਹੈ ਬਾਈਡਨ ਨੂੰ ਕਿ ਭਾਈ ਤੂੰ ਜਿਵੇਂ ਜੋ ਕੁਝ 30s ਦੇ ਵਿੱਚ ਅਮਰੀਕਾ ਨੇ ਕੀਤਾ ਸੀ ਔਰ ਉਹਦੇ ਚੋਂ ਨਤੀਜੇ ਕੀ ਸਾਹਮਣੇ ਆਏ, ਅੱਜ ਤੇਰੇ ਲਈ ਵੀ ਪਰਖ ਦੀ ਘੜੀ ਹੈ। ਤੂੰ ਜ਼ੁਲਮ ਕਰਨ ਵਾਲੇ ਨਾਲ ਨਾ ਖਲੋ, ਜਿਹੜੇ ਜ਼ੁਲਮ ਦਾ ਸ਼ਿਕਾਰ ਹੋ ਰਹੇ ਨੇ ਮਿਲੀਅਨਸ ਸਿੱਖ, ਮੁਸਲਮਾਨ, ਦਲਿਤ, ਕ੍ਰਿਸਚੀਅਨਸ, ਉਹਨਾਂ ਦੇ ਨਾਲ ਖਲੋ ਤਾਂ ਕਿ ਜਿਹੜੇ ਇਹ ਹਿੰਦੂ ਫਾਸ਼ਿਸਟ ਜਿਹੜਾ ਇੰਡੀਆ ਹੈ ਉਸ ਦਾ ਚਿਹਰਾ ਬੇਨਕਾਬ ਹੋਏ। ਔਰ ਇਹ ਫਾਈਨਲ ਚੈਲੰਜ ਥਰੋ ਕੀਤਾ ਕਿ ਬਾਈਡਨ ਮਸਟ ਸਟੈਂਡ ਵਿਦ ਦਾ ਪਰਸੀਕਿਊਟਡ, ਨਾਟ ਦਾ ਈਵਲ ਪਰਪੀਟਰੇਟਰ, ਕਿ ਜਿਹੜੇ ਸਫਰ ਕਰ ਰਹੇ ਨੇ ਉਹਨਾਂ ਦੇ ਨਾਲ ਬਾਈਡਨ ਖਲੋਏ। ਮੈਂ ਸਮਝਦਾ ਕਿ ਯੁਵਰਾਜ ਸ਼ਾਹ ਸਾਹਿਬ ਨੇ ਕੁੱਜੇ ਦੇ ਵਿੱਚ ਸਮੁੰਦਰ ਬੰਦ ਕੀਤਾ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਔਰ ਆਪਣੇ ਵਿਊਅਰਸ ਨੂੰ ਇਹ ਕਹਾਂਗੇ ਕਿ ਭਾਈ ਇਹ ਜਦੋਂ ਅਸੀਂ ਕਿਸੇ ਇਸ਼ੂ ਨੂੰ ਸਮਝਣਾ ਹੈ ਤੇ ਜਦੋਂ ਤੱਕ ਤੁਸੀਂ ਜੇ ਹਿਸਟਰੀ ਦੀ ਰਿਪੀਟ ਕਰਨ ਦੀ ਗੱਲ ਹੁੰਦੀ ਹੈ ਇਹੀ ਹੁੰਦਾ ਹੈ, ਕਿਉਂਕਿ ਜਦੋਂ ਕੋਈ ਇਤਿਹਾਸ ਤੋਂ ਤਾਰੀਖ ਤੋਂ ਸਬਕ ਨਹੀਂ ਸਿੱਖਦਾ ਤੇ ਉਹੀ ਟ੍ਰੈਜਡੀਜ਼ ਵਾਪਸ ਵਾਪਰਦੀਆਂ ਨੇ। ਔਰ ਇਹ ਸਾਡੇ ਲਈ ਵੀ ਇੱਕ, ਅਸੀਂ ਉਸ ਖਿੱਤੇ 'ਚ ਰਹਿਣ ਵਾਲੇ ਸਿੱਖ ਹੋਣ, ਬਾਹਰ ਹੋਣ, ਮੁਸਲਮਾਨ ਹੋਣ, ਦਲਿਤ ਹੋਣ, ਟਰਾਈਬਲਸ ਹੋਣ, ਈਸਾਈ ਹੋਣ, ਜਾਂ ਜਿਹੜੇ ਵੀ ਕੋਈ ਇਮਾਨਦਾਰ ਜ਼ਮੀਰ ਰੱਖਣ ਵਾਲੇ ਲੋਕ ਹੋਣ, ਕਿ ਟੁਗੈਦਰਨੈਸ ਦੇ ਨਾਲ ਇਹਨਾਂ ਦਾ ਮੂੰਹ ਤੋੜ ਜਵਾਬ ਦਈਏ, ਇਹਨਾਂ ਨੂੰ ਚੈਲੰਜ ਕਰੀਏ। ਅਦਰਵਾਈਜ਼ ਫਿਰ ਉਹੀ ਹਾਲ ਹੋਏਗਾ ਜਿਹੜਾ ਬੈਂਜਾਮਿਨ ਫਰੈਂਕਲਿਨ ਦੇ ਲਫ਼ਜ਼ ਮੈਂ ਦੁਹਰਾਉਂਦਾ ਹੁੰਦਾ ਕਿ ਵੀ ਆਲ ਮਸਟ ਹੈਂਗ ਟੁਗੈਦਰ, otherwise we will be hanged separately। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਜਵਾਹਰ ਸ਼ਾਹ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਹੁਤ ਹੀ ਪੁਖਤਾ ਜਿਹੜਾ ਮੁੱਦਾ ਹੈ ਮੁੱਦੇ ਦੇ ਉੱਪਰ ਜਿਹੜੀ ਲਿਖਤੀ ਹੈ ਸਾਨੂੰ ਭੇਜੀ ਹੈ, ਆਪਾਂ ਸ਼ੇਅਰ ਕੀਤੀ ਹੈ, ਸੋ ਬਹੁਤ ਬਹੁਤ ਸ਼ੁਕਰੀਆ। ਸੋ ਵਿਊਅਰਸ ਇੱਥੇ ਲੈਣੇ ਆ ਬ੍ਰੇਕ। ਸੋ ਵਿਊਅਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਕਿ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਹੈ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਆਸਟ੍ਰੇਲੀਆ ਵਿਖੇ। ਮੈਲਬਰਨ ਅਤੇ ਬ੍ਰਿਸਬੇਨ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਸਿਡਨੀ ਵਿੱਚ ਪੈਣਗੀਆਂ। ਸਿਡਨੀ ਵਿੱਚ ਖਾਲਿਸਤਾਨ ਦੀਆਂ ਵੋਟਾਂ 4 ਜੂਨ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਹੋਰ ਜਾਣਕਾਰੀ ਲਈ ਸੰਪਰਕ ਕਰੋ 0420 462 499 ਜਾਂ 0420 802 499। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਮੋਦੀ ਫੇਰੀ ਜਿਹੜੀ ਆਸਟ੍ਰੇਲੀਆ ਵਿੱਚ ਹੋਈ ਹੈ। ਸੋ ਮੋਦੀ ਆਪਣਾ ਆਸਟ੍ਰੇਲੀਆ ਦਾ ਨੌਟੰਕੀ ਦੌਰਾ ਕਰਕੇ ਵਾਪਸ ਪਰਤ ਗਿਆ ਔਰ ਭਾਵੇਂ ਇੰਡੀਅਨ ਮੀਡੀਆ ਵੱਲੋਂ ਝੂਠ ਦੇ ਆਧਾਰ ਤੇ ਜਿਹੜੀਆਂ ਖਬਰਾਂ ਨਾਲ ਮੋਦੀ ਦਾ ਬੜਾ ਗੁੱਡਾ ਬਣਿਆ ਜਾ ਰਿਹਾ, ਪਰ ਹਕੀਕਤ ਵਿੱਚ ਸਿੱਖਾਂ ਦੇ ਪ੍ਰਭਾਵਸ਼ਾਲੀ ਚੈਲੰਜ ਨੇ ਮੋਦੀ ਦੇ ਈਗੋ ਭਰੇ ਹਵਾਈ ਗੁਬਾਰੇ ਦਾ ਜਿਹੜੀ ਹੈ ਉਹ ਫੂਕ ਹੈ ਉਹ ਕੱਢ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਰਲੀਅਰ ਡੇਜ਼ ਅਸੀਂ ਉਰਦੂ ਦਾ ਇੱਕ ਕਪਲੇਟ ਅਕਸਰ ਸੁਣਦੇ ਹੁੰਦੇ ਸੀ ਕਿ ਬੜਾ ਸ਼ੋਰ ਸੁਨਤੇ ਥੇ ਪਹਿਲੂ में दिल का, जब चीरा तो एक कतरा खून ना निकला। ਹੁਣ ਦਿਲ ਦੇ ਵਿੱਚ ਹੁਣ ਜੇ ਤੁਸੀਂ ਦੇਖੋ ਤਾਂ ਤੱਕ ਸਾਰਾ ਪਹਿਲੂ ਦੇ ਵਿੱਚ ਸ਼ੋਰ ਹੀ ਦਿਲ ਦਾ ਹੁੰਦਾ, ਪਰ
ਜਦੋਂ ਤੁਸੀਂ ਦੇਖਦੇ ਹੋ ਵੀ ਦਿਲ ਖੂਨ ਤਾਂ ਬਣਾਉਂਦਾ ਹੀ ਨਹੀਂ ਹੈ, ਉਹ ਤਾਂ ਪੰਪ ਹੀ ਕਰ ਰਿਹਾ ਹੁੰਦਾ ਹੈ, ਉਹਦੇ ਚੋਂ ਖੂਨ ਨਹੀਂ ਨਿਕਲਦਾ ਹੈ, ਉਹ ਤੁਹਾਡੇ ਲਿਵਰ ਚ ਹੋਏ ਦੂਜੇ ਚ ਹੋਏ ਨਿਕਲਦਾ ਹੈ। बहुत शोर सुनते थे पहलू में दिल का, जब चीरा तो एक कतराए खून ना निकला। मोदी, बाइडन, जापान प्राइम मिनिस्टर, एल्बनीज, क्वाड, ਆਸਟ੍ਰੇਲੀਆ 'ਚ ਹੋ ਰਿਹਾ, ਕਈ ਮਹੀਨਿਆਂ ਤੋਂ ਇਸ ਦੀ ਚਰਚਾ ਪੂਰੇ ਚਾਰ ਚਫੇਰੇ ਫੈਲਾਈ ਹੋਈ ਸੀ, ਕਿਉਂਕਿ ਜਿਵੇਂ ਅਸੀਂ ਪਹਿਲਾਂ ਡਿਸਕਸ ਕੀਤਾ ਵੀ ਇਹ ਤਾਂ ਮਾਸਟਰ ਨੇ ਪ੍ਰੋਪੇਗੈਂਡੇ ਦੇ। ਔਰ ਇਸ ਤੋਂ ਪਹਿਲਾਂ G20 ਦੀ ਪ੍ਰੈਜ਼ੀਡੈਂਸੀ ਜਿਹੜੀ ਰੋਟੇਸ਼ਨ ਦੇ ਵਿੱਚ ਆਈ ਇੰਡੀਆ ਦੇ ਹਿੱਸੇ, ਉਸ ਨੂੰ ਵੀ ਉੱਥੇ ਵੇਚ ਰਹੇ ਨੇ ਭੋਲੇ ਭਾਲੇ ਆਵਾਮ ਨੂੰ, ਜਿਨ੍ਹਾਂ ਨੂੰ ਅਨਪੜ੍ਹ ਰੱਖਿਆ ਹੋਇਆ ਹੈ ਇੱਕ ਵੱਡੀ ਗਿਣਤੀ 'ਚ, ਕਿ ਜੀ ਦੇਖੋ ਆਲਰੇਡੀ ਭਾਰਤ ਵਿਸ਼ਵ ਗੁਰੂ ਬਣ ਗਿਆ, ਕਿਉਂਕਿ ਇਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਸਾਨੂੰ G20 ਦੀ ਪ੍ਰੈਜ਼ੀਡੈਂਸੀ ਮਿਲੀ ਹੈ। ਹਾਲਾਂ ਉਸ ਤੋਂ ਪਹਿਲਾਂ ਬਾਲੀ 'ਚ ਹੋਇਆ G20 ਦਾ ਸੈਸ਼ਨ, ਇੰਡੋਨੇਸ਼ੀਆ, ਉਹ ਕਿੰਨੀ ਕੁ ਵਿਸ਼ਵ ਤਾਕਤ ਹੈ ਤੇ ਫਲਾਣੇ ਕਿੰਨੇ ਕੁ ਨੇ। ਲੇਕਿਨ ਜਦੋਂ ਤੁਸੀਂ ਪ੍ਰੋਪੇਗੈਂਡੇ ਦੇ ਸਹਾਰੇ ਗੁੱਡਾ ਬੰਨਣਾ, ਇਹਨੂੰ ਵੀ ਕਹਿੰਦੇ ਨੇ ਨਾ ਕਿ ਵੀ ਤੁਸੀਂ ਗੱਲ ਤਾਂ ਸਿਰਫ ਧਾਗੇ ਨਾਲ ਹੀ ਗੁੱਡਾ ਬੰਨਿਆ ਹੁੰਦਾ, ਉਹਨੂੰ ਛੱਡੀ ਜਾਓ ਜਿੰਨਾ ਮਰਜ਼ੀ, ਹਵਾ ਹੀ ਜਿੰਨੀ ਮਰਜ਼ੀ ਉਹਨੂੰ ਉੱਚਾ ਕਰ ਦਿਓ, ਮੁੜ ਕੇ ਜਦੋਂ ਕੱਟੀ ਗਈ ਡੋਰ ਤੇ ਗੁੱਡਾ ਉਹੀ ਉੱਡ ਜਾਂਦਾ ਹੈ, ਵੀ ਨਾ ਗੁੱਡਾ ਲੱਭਦਾ ਨਾ ਡੋਰ ਲੱਭਦੀ ਹੈ। ਸੋ ਇਹ ਗੁੱਡਾ ਬੰਨਣਾ ਪੰਜਾਬੀ ਦਾ ਬੜਾ ਖੂਬਸੂਰਤ ਲਫ਼ਜ਼ ਇਸ ਚੋਂ ਹੀ ਨਿਕਲਿਆ ਹੋਇਆ। ਸੋ ਇਹ ਈਵਨ ਜਦੋਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਪਿੱਛੇ ਭਾਰਤ ਦੇ ਦੌਰੇ ਤੇ ਗਿਆ, ਜਿਵੇਂ ਉਹਨੂੰ ਉਹਦੇ ਨਾਲ ਉੱਥੇ ਲਿਜਾ ਕੇ ਸਟੇਡੀਅਮ ਦੇ ਵਿੱਚ ਕ੍ਰਿਕਟ ਦੇ ਔਰ ਦੂਜੇ, ਔਰ ਈਵਨ ਉਦੋਂ ਇੱਕ ਦੋ ਆਸਟ੍ਰੇਲੀਅਨ ਮੀਡੀਆ ਵਾਲਿਆਂ ਨੇ ਵੀ ਕਿਹਾ ਸੀ ਕਿ ਵੀ ਇਹ ਸਾਡੇ ਪ੍ਰਾਈਮ ਮਿਨਿਸਟਰ ਨੂੰ ਇਸ ਕਿਸਮ ਦੀ ਮੋਦੀ ਸਰਕਸ ਜਾ ਕੇ ਬਾਂਦਰ ਵਾਂਗ ਨੱਚਣ ਦੀ ਕੀ ਲੋੜ ਸੀ। ਲੇਕਿਨ ਜਿਵੇਂ ਅਸੀਂ ਕੱਲ ਦੀ ਗੱਲਬਾਤ 'ਚ ਵੀ ਕਿਹਾ ਸੀ ਕਿ ਵੀ ਇਹ ਜਦੋਂ ਤੁਸੀਂ ਇਸ ਲੈਵਲ ਦੇ ਲੋਕ ਜਿਹੜੇ ਇੰਨੇ ਕੁ ਬੈਂਡ ਬੈਕਵਰਡ ਕੀਤੇ ਹੁੰਦੇ ਨੇ, ਇਹ ਐਵੇਂ ਨਹੀਂ ਹੁੰਦੇ, ਉਹ ਕਿਤੇ ਨਾ ਕਿਤੇ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ। ਅੱਛਾ, ਕਿਉਂਕਿ ਹੁਣ ਜੇ ਅਸੀਂ ਇਹ ਦੇਖਦੇ ਹਾਂ ਕਿ ਆਸਟ੍ਰੇਲੀਆ ਨੇ ਆਪਣਾ ਹਾਈ ਕਮਿਸ਼ਨਰ ਇੰਡੀਆ 'ਚ ਕਿਹਨੂੰ ਲਾਉਣਾ ਹੈ, ਇਹਦਾ ਫੈਸਲਾ ਉਹ ਭਾਰਤ ਦੀ ਰਿਕਮੈਂਡੇਸ਼ਨ ਤੇ ਕਰਦੇ ਨੇ ਕਿ ਆ ਜਿਹੜਾ ਹੁਣ ਵਾਲਾ ਨਾ ਜੀ ਇਹਨੂੰ 6 ਮਹੀਨੇ ਹੋਰ ਦੇ ਦਿਓ। ਇਹਦਾ ਮਤਲਬ ਇਹ ਹੈ ਕਿ ਜਿਹੜਾ ਵੀ ਉਹਨਾਂ ਦੇ ਬਿਜ਼ਨਸ ਸਮਝੌਤੇ ਜਿਨ੍ਹਾਂ 'ਚ ਜ਼ਾਹਰ ਹੈ ਅਡਾਨੀ ਉੱਥੇ ਕੋਲ ਔਰ ਕਾਪਰ ਔਰ ਦੂਸਰੇ ਊਰਜ ਦੇ ਵਿੱਚ ਇਹਨਾਂ ਦੀ ਕਿੰਨੀ ਇਨਵੈਸਟਮੈਂਟ ਕੀਤੀ ਹੋਈ ਹੈ, ਉਹ ਥਰੂ ਕਰਾਉਣਾ ਚਾਹੁੰਦੇ ਨੇ, ਕਿਉਂਕਿ ਜਿਹੜਾ ਨਵਾਂ ਆਏਗਾ ਹੋ ਸਕਦਾ ਉਹ ਜ਼ਿਆਦਾ ਇਮਾਨਦਾਰ ਹੋਏ ਜਾਂ ਉਹ ਗਿਵਨ ਨਾ ਕਰੇ, ਜਿਹੜਾ ਪਹਿਲੇ ਨੂੰ ਡਿਨਰ ਖਵਾ ਕੇ ਜਾਂ ਉਸ ਦਾ ਬੈਂਕ ਅਕਾਊਂਟ 'ਚ ਪਾ ਕੇ ਪੈਸੇ ਉਹਨੂੰ ਜਿਹੜਾ ਉਹਨਾਂ ਨੇ ਪੱਟਿਆ ਹੋਏਗਾ। ਔਰ ਇਵੇਂ ਹੀ ਜੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ, ਹਾਲਾਂ ਕੋਈ ਸਬੂਤ ਨਹੀਂ ਹੁੰਦੇ, ਬਹੁਤ ਵਾਰ ਤੁਸੀਂ ਦੇਖ ਰਹੇ ਹੁੰਦੇ ਹੋ ਆਸਟ੍ਰੇਲੀਆ ਕੋਈ ਛੋਟਾ ਮੁਲਕ ਨਹੀਂ ਹੈ, ਔਰ ਆਸਟ੍ਰੇਲੀਆ ਦੀਆਂ ਆਪਣੀਆਂ ਸੰਭਾਵਨਾਵਾਂ, ਆਪਣਾ ਉਹਦੇ ਕੋਲ ਜਿਸ ਕਿਸਮ ਦਾ ਹੈ, ਲੇਕਿਨ ਜਿਵੇਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਬਿਹੇਵ ਕਰ ਰਿਹਾ ਹੈ, ਉਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਸਾਰੇ ਜਿਹੜੇ ਨੇ ਕਾਣੇ ਕੀਤੇ ਹੋਏ ਨੇ। ਔਰ ਲੇਕਿਨ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਜਦੋਂ ਬਾਈਡਨ ਨੇ ਵਿਦਡਰਾ ਕਰ ਲਿਆ ਕਿ ਵੀ ਕੁਆਡ ਤੇ ਉਹਨੇ ਜਾਣਾ ਨਹੀਂ, ਫੂਕ ਤਾਂ ਨਿਕਲ ਗਈ ਉਹਦੇ ਦੌਰੇ ਦੀ ਉਦੋਂ ਹੀ। ਇਹੀ ਕਾਰਨ ਹੈ ਕਿ ਹੁਣ ਜਿਹੜਾ ਇੱਕ ਦਿਨ ਮੋਦੀ ਆਇਆ, ਜਿਵੇਂ ਚੋਰਾਂ ਵਾਂਗ 8-9 ਵਜੇ ਉੱਥੇ ਪਹੁੰਚਦਾ ਹੈ, ਲਾਗਲੇ ਥੋੜੇ ਜਿਹੇ ਹਿੰਦੂ ਤੋਂ ਵੀ ਇਕੱਠੇ ਕੀਤੇ ਹੋਏ ਨੇ। ਔਰ ਇਸ ਵਾਰ ਘੱਟੋ ਘੱਟ ਸਿੱਖਾਂ ਦਾ ਇਹ ਦਾਅਵਾ ਜ਼ਰੂਰ ਰਿਹਾ, ਨਹੀਂ ਤਾਂ ਜਦੋਂ ਉਹ ਹਿਊਸਟਨ ਵੀ ਆਇਆ ਇੱਥੇ ਅਬ ਕੀ ਵਾਰ ਟਰੰਪ ਸਰਕਾਰ, ਉਦੋਂ ਵੀ ਉਹਨਾਂ ਨੇ ਯਕੀਨ ਜਿਹੜਾ ਇਸ ਨੂੰ ਯਕੀਨਨ ਬਣਾਇਆ ਕਿ ਜੀ ਇੱਕ ਅੱਧਾ ਪੱਗਾਂ ਵਾਲਿਆਂ ਦਾ ਡੈਲੀਗੇਸ਼ਨ ਮੋਦੀ ਨੂੰ ਮਿਲ ਰਿਹਾ ਇੰਡੀਆ ਦਾ ਐਂਬੈਸਡਰ ਲੈ ਕੇ, ਇਹ ਔਰ ਉਹ ਬੜਾ ਉੱਥੇ ਕਵਰ ਵੀ ਹੋ ਰਿਹਾ ਜੀ, ਅਮਰੀਕਨ ਸਿੱਖਾਂ ਨੇ ਵੈਲਕਮ ਕੀਤਾ ਜਾਂ ਦੂਜਾ। ਸੋ ਇਸ ਵਾਰ ਵੀ ਇਹ ਐਕਸਪੈਕਟਡ ਸੀ ਕਿ ਇਸ ਕਿਸਮ ਦਾ ਵਿਜ਼ੀਬਲ ਸਿੱਖ ਚਿਹਰੇ ਕਈ ਪਾਸੇ ਨਜ਼ਰ ਆਣਗੇ। ਹਾਲਾਂ ਥੋੜੇ ਬਹੁਤ ਡਰਾਮੇ ਕੀਤੇ ਜੀ, ਫਲਾਣੀ ਥਾਂ ਦੀ ਸੜਕ ਦਾ ਨਾਂ ਰੱਖ ਦਿੱਤਾ ਹੈ, ਜਿਹੜਾ ਇੱਕ ਉਹ ਸ਼ਿਮਲੇ ਦਾ ਡੋਗਰਾ ਕਿਸੇ ਜ਼ਮਾਨੇ 'ਚ ਆਇਆ ਇੱਥੇ ਮਰ ਮੁਰ ਗਿਆ, ਉਹਨੂੰ ਸਿੱਖ ਖਾਤੇ 'ਚ ਪਾ ਕੇ, ਔਰ ਜਿਹੜੇ ਗੁਰਦੁਆਰਾ ਕਮੇਟੀਆਂ ਔਰ ਦੂਸਰੇ 'ਚ ਬੈਠੇ ਹੁੰਦੇ ਨੇ, ਟਾਈ ਹੱਥ 'ਚ ਫੜੀ ਹੁੰਦੀ ਹੈ ਵੀ ਕਦੋਂ ਸੱਦਾ ਆਏ ਤੇ ਲਾ ਕੇ ਅਸੀਂ ਉੱਥੇ ਪਹੁੰਚੀਏ, ਪੱਗ ਵੀ ਵੱਜੀ ਵਜਾਈ ਪਈ ਹੁੰਦੀ ਹੈ, ਉਹ ਪਹੁੰਚ ਜਾਂਦੇ ਨੇ, ਉਹਨਾਂ ਦੀਆਂ 4-6 ਫੋਟੋਆਂ ਆਪਣੇ ਮੀਡੀਆ 'ਚ ਉਹਨਾਂ ਨੇ ਲਾਤੀਆਂ। ਲੇਕਿਨ ਇਸ ਵਾਰ ਕਿਉਂਕਿ ਆਲਰੇਡੀ ਆਸਟ੍ਰੇਲੀਆ 'ਚ ਖਾਲਿਸਤਾਨ ਰੈਫਰੈਂਡਮ ਨੇ ਉਹ ਟੋਨ ਸੈੱਟ ਕੀਤੀ ਹੋਈ ਸੀ, ਜਿਹਦੇ 'ਚ ਅਸੀਂ ਮੈਲਬਰਨ ਦੇ ਵਿੱਚ, ਬ੍ਰਿਸਬੇਨ ਦੇ ਵਿੱਚ, ਹੁਣ ਆਲਰੇਡੀ 4 ਜੂਨ ਤੋਂ ਸਿਡਨੀ 'ਚ ਹੋਣ ਜਾ ਰਿਹਾ, ਔਰ ਉੱਥੇ ਹਿੰਦੂ ਤਵੀਆਂ ਨੇ ਆਪਣੀ ਜ਼ੋਰ ਅਜ਼ਮਾਈ ਵੀ ਕਰਕੇ ਦੇਖ ਲਈ ਸੀ, ਮੈਲਬਰਨ ਦੇ ਵਿੱਚ ਵੀ ਔਰ ਬ੍ਰਿਸਬੇਨ ਦੇ ਵਿੱਚ ਵੀ, ਤੇ ਅਲਟੀਮੇਟਲੀ 76 ਵੀ ਖਾਧੇ ਤੇ ਗੰਢੇ ਵੀ ਖਾਧੇ, ਉਹਨਾਂ ਦਾ ਹਾਲ ਇਹ ਸੀ। ਔਰ ਇਹੀ ਕਾਰਨ ਸੀ
ਕਿ ਮੋਦੀ ਨੇ ਜਦੋਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਇਨ ਪਰਸਨ ਇੰਡੀਆ 'ਚ ਗਿਆ, ਉਦੋਂ ਆਸਟ੍ਰੇਲੀਆ ਦੇ ਜੀ ਹਿੰਦੂ ਮੰਦਿਰਾਂ ਨੂੰ ਦੇ ਉੱਤੇ ਹਮਲਾ ਸਾਨੂੰ ਬਹੁਤ ਦੁੱਖ ਦੇ ਰਿਹਾ ਜਾਂ ਦੂਜਾ, ਉਹ ਇਨਫੈਕਟ ਇਹਨਾਂ ਦਾ ਸਿੱਖਾਂ ਨੂੰ ਇਹਦੇ ਬਾਵਜੂਦ ਜੋ ਉਹਨਾਂ ਦੇ ਉੱਥੇ ਕੌਂਸਲ ਜਨਰਲ ਜਾਂ ਦੂਜੇ ਸਿੰਘ ਨਾਂ ਵਾਲੇ ਲਾਏ ਹੋਏ ਨੇ, ਗੁਰਦੁਆਰਾ ਕਮੇਟੀਆਂ ਦੇ ਅੰਦਰ ਵੀ ਇਹਨਾਂ ਨੇ ਇੰਟਰੂਡ ਕੀਤਾ ਹੋਇਆ ਕਿਤੇ ਨਾ ਕਿਤੇ। ਪਰ ਇਹਦੇ ਬਾਵਜੂਦ, ਔਰ ਮੈਨੂੰ ਇਸ ਗੱਲ ਦੀ ਥੋੜੀ ਪਹਿਲਾਂ ਹੈਰਾਨੀ ਵੀ ਹੁੰਦੀ ਸੀ, ਪਰ ਹੁਣ ਮੈਂ ਇਸ ਦੇ ਉੱਤੇ ਦੇਖਦਾ ਕਿ ਆਸਟ੍ਰੇਲੀਆ ਦੇ ਕੁਝ ਪਾਕਟਸ ਨੂੰ ਛੱਡ ਕੇ ਇੱਕ ਵੱਡਾ ਹਿੱਸਾ, ਕਿਉਂਕਿ ਬਹੁਤ ਪਹਿਲਾਂ ਦੇ ਆਏ ਹੋਏ ਨੇ, 125 ਸਾਲ ਪਹਿਲਾਂ ਲਗਭਗ ਜਿੰਨਾ ਕੁ ਉਹਨਾਂ ਦਾ ਕੈਨੇਡਾ 'ਚ ਸਿੱਖਾਂ ਦੇ ਆਉਣ ਦਾ, ਬਹੁਤਿਆਂ ਦਾ ਉਸ ਪੁਰਾਣੀ ਜਨਰੇਸ਼ਨ ਜਿਵੇਂ ਬ੍ਰਿਸਬੇਨ ਜਾਂ ਉਸ ਪਾਸੇ 'ਚ ਉਹਨਾਂ ਦੀ ਕੋਈ ਬਹੁਤੀ ਰੁਚੀ ਨਹੀਂ ਸੀ ਹੁੰਦੀ ਸਿੱਖ ਇਸ਼ੂਜ਼ 'ਚ। 90s ਦੇ ਵਿੱਚ ਵੀ ਜਦੋਂ ਇਹ ਸਾਡੀ ਫੈਡਰੇਸ਼ਨ ਔਰ ਦੂਸਰੇ ਦੀ ਐਕਟੀਵਿਟੀ ਦੇ ਕੇਂਦਰ ਡਿਫਰੈਂਟ ਸੀ, ਲੇਕਿਨ ਜਿਵੇਂ ਐਨਰਜਾਈਜ਼ ਹੋਏ ਸਿੱਖ, ਬੇਸ਼ੱਕ ਉਹਦੇ 'ਚ ਇੱਕ ਵੱਡਾ ਯੋਗਦਾਨ ਇੰਟਰਨੈਸ਼ਨਲ ਸਟੂਡੈਂਟਸ ਦਾ ਵੀ ਹੈ ਜਿਹੜੇ ਇਸ ਪੀਰੀਅਡ ਦੇ ਵਿੱਚ ਆਏ, ਔਰ ਉਸ ਸਾਰੇ ਦੇ ਚੱਲਦਿਆਂ ਉਸ ਦੇ ਨਾਲ ਜਿੱਥੇ ਕੌਮੀ ਕਰ ਖਾਲਿਸਤਾਨ ਦੀ ਗੱਲ ਅੱਗੇ ਆਈ ਔਰ ਫਾਰਮਰ ਐਜੀਟੇਸ਼ਨ ਦੇ ਵੇਲੇ ਜਿਹੜੀ ਲਗਭਗ 13 ਮਹੀਨੇ ਚੱਲੀ, ਆਸਟ੍ਰੇਲੀਆ ਦੇ ਸਿੱਖ ਜਿਹੜੇ ਨੇ ਉਹ ਮੋਬਿਲਾਈਜ਼ ਹੋਏ। ਔਰ ਅਸੀਂ ਇਸ ਦੌਰ ਦੇ ਵਿੱਚ ਵੀ ਦੇਖਦੇ ਹਾਂ ਕਿ ਇੱਕ ਵੱਡੀ ਗਿਣਤੀ 'ਚ, ਇਸ ਲਈ ਇੰਡੀਆ ਨੂੰ ਆਸਟ੍ਰੇਲੀਆ ਨੂੰ ਜਿਹੜਾ ਪ੍ਰੋਟੈਸਟ ਵੀ ਔਰ ਪ੍ਰਾਈਮ ਮਿਨਿਸਟਰ ਟੂ ਪ੍ਰਾਈਮ ਮਿਨਿਸਟਰ 'ਚ ਵੀ ਬੈਗ ਕੀਤਾ ਕਿ ਜੀ ਇਹ ਫਲਾਣਾ ਕਰੋ ਤੇ ਢਿਮਕਾ ਕਰੋ। ਲੇਕਿਨ ਇਸ ਸਾਰੇ ਦੇ ਚੱਲਦਿਆਂ ਇੰਨਾ ਤਾਂ ਉਹਨਾਂ ਦਾ ਹੁੰਦਾ ਹੈ ਕਿ ਜੀ ਇੱਕ ਥਾਂ ਜਿੱਥੇ ਉਹ ਹੋਣਾ ਸੀ ਉਹਨੂੰ ਸਿਟੀ ਕੌਂਸਲ ਨੂੰ ਮੁਕਰਾ ਦਿੱਤਾ ਕਿ ਜੀ ਉੱਥੇ ਨਾ ਹੋ ਸਕੇ। ਇੰਨਾ ਤਾਂ ਦਬਾਅ, ਕਿਉਂਕਿ ਇੱਥੇ ਵੀ ਜਿੰਨਿਆਂ ਕੁ ਨੂੰ ਤੁਸੀਂ ਲਿਖੀ ਜਾਂਦੇ ਹੋ ਜਾਂ ਜਿੰਨਾ ਕੁ ਉਹਨਾਂ ਦਾ ਨੰਬਰ ਹੈ ਜਾਂ ਸਾਧਨ ਨੇ, ਜਾਂ ਇੱਕ ਅੱਧੀ ਅਖਬਾਰ ਦੇ ਵਿੱਚ ਵੀ ਮਿਸ ਇਨਫੋਰਮੇਸ਼ਨ ਵਾਲਾ ਉਹਨਾਂ ਨੇ ਆਰਟੀਕਲ ਛਪਵਾ ਲਿਆ, ਬਿਲਕੁਲ, ਲੇਕਿਨ ਉਹਨੂੰ ਮਾਫੀ ਮੰਗ ਕੇ ਉਹ ਜਿਹੜਾ ਉਹ ਮਾਫੀ ਮੰਗਣੀ ਪਈ, ਰਿਗਰੈਟ ਕਰਨਾ ਪਿਆ। ਸੋ ਇਹ ਆਸਟ੍ਰੇਲੀਅਨ ਸਿੱਖਾਂ ਨੂੰ ਇਸ ਗੱਲ ਨੇ ਕੌਮੀ ਘਰ ਦੇ ਮੁੱਦੇ ਤੇ ਉਸ ਰਡਾਰ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਹੈ ਜਿੱਥੇ ਅਮਰੀਕਾ, ਕੈਨੇਡਾ ਔਰ UK ਖੜੇ ਨੇ। ਸੋ ਇਸ ਲਿਹਾਜ਼ ਨਾਲ ਇਸ ਵਿਜ਼ਿਟ ਨੂੰ ਲੈ ਕੇ ਅਸੀਂ ਆਪਣੇ ਖੈਮੇ ਦੇ ਵਿੱਚ ਵੀ ਦੇਖ ਰਹੇ ਸੀ ਕਿ ਭਾਈ ਕਿੱਥੇ ਕਰੈਕ ਹੋਣਗੇ, ਕਿੱਥੇ ਸਾਡੀ ਸੋਲੀਡੈਰਿਟੀ ਹੋਏਗੀ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਸਿੱਖਾਂ ਨੇ ਇੱਕ ਤਾਂ ਇਹ ਸਾਰੀ ਮੁਹਿੰਮ ਦੇ ਵਿੱਚ ਹੀ ਹਿੰਦੂ ਤਵੀਆਂ ਨੂੰ ਹੈਡ ਔਨ ਲਿਆ ਹੋਇਆ ਸੀ, ਨਤੀਜੇ ਦੇ ਤੌਰ ਤੇ ਆਲਰੇਡੀ 3 ਸੈਨੇਟਰਸ ਨੇ ਮੋਦੀ ਦੀ ਵਿਜ਼ਿਟ ਤੋਂ ਪਹਿਲਾਂ ਜਿਹੜਾ ਲੈਟਰ ਲਿਖਿਆ, ਹਿਊਮਨ ਰਾਈਟਸ ਇਸ਼ੂਜ਼ ਨੂੰ ਹਾਈਲਾਈਟ ਕੀਤਾ। ਉਹਨਾਂ ਨੇ ਇਹ ਵੀ ਡਿਸਾਈਡ ਕੀਤਾ ਕਿ ਅੱਜ ਜਦੋਂ ਮੋਦੀ ਨਿਕਲ ਚੁੱਕਾ ਆਸਟ੍ਰੇਲੀਆ ਚੋਂ, ਉਹਨਾਂ ਦੀ ਪਾਰਲੀਮੈਂਟ ਦੇ ਉਸ ਹਲਕੇ ਦੇ ਵਿੱਚ ਉਹੀ BBC ਦੀ ਡਾਕੂਮੈਂਟਰੀ ਜਿਹਨੂੰ ਇੰਡੀਆ 'ਚ ਬੈਨ ਵੀ ਕੀਤਾ ਗਿਆ ਹੈ, BBC ਦੇ ਦਫ਼ਤਰਾਂ ਤੇ ਛਾਪੇ ਵੀ ਨੇ। ਹੁਣ ਦਿੱਲੀ ਹਾਈ ਕੋਰਟ ਨੇ ਨੋਟਿਸ ਵੀ ਭੇਜ ਦਿੱਤਾ ਹੈ ਡਿਫੈਮੇਸ਼ਨ ਦਾ, ਜੀ ਤੁਸੀਂ ਨੇਸ਼ਨ ਦਾ ਰੈਪੂਟੇਸ਼ਨ ਖਰਾਬ ਕਰ ਰਹੇ ਹੋ। ਉਹੀ ਮੂਵੀ ਦੀ ਸਕਰੀਨਿੰਗ ਨੂੰ ਜਿਹੜਾ ਉਹ ਯਕੀਨੀ ਬਣਾਇਆ ਗਿਆ ਹੈ, ਇਹ ਇੱਕ ਬਹੁਤ ਵੱਡੀ ਪ੍ਰਾਪਤੀ ਸੀ। ਔਰ ਇਸ ਦੇ ਨਾਲ ਨਾਲ ਸਿੱਖਸ ਫਾਰ ਜਸਟਿਸ ਨੇ ਜਿਹੜਾ ਇਸ ਗੱਲ ਦਾ ਐਲਾਨ ਕੀਤਾ ਕਿ ਭਾਈ ਅਸੀਂ ਜਿਹੜਾ ਅਰੀਨਾ ਜਿੱਥੇ ਇੱਕ ਵੱਡੀ ਗਿਣਤੀ 'ਚ ਲੋਕ ਇਕੱਠੇ ਹੁੰਦੇ ਨੇ, ਭਾਵੇਂ ਉਹਨਾਂ ਨੂੰ ਪਰਮਿਟ ਜਿਹੜਾ ਥੋੜੇ ਡਿਸਟੈਂਸ ਤੇ ਮਿਲਿਆ, ਦਰਸ਼ਕ ਪਿਕਚਰਸ ਦੇਖ ਸਕਦੇ ਨੇ ਕਿ ਜਿਵੇਂ ਉਹਨਾਂ ਨੇ, ਦੇਖੋ ਇਹ ਮੈਟਰ ਨਹੀਂ ਕਰਦਾ ਕਿ ਬੰਦਾ 10,000 ਹੈ ਕਿ 20,000 ਹੈ ਪ੍ਰੋਟੈਸਟ ਕਰਨ ਵਾਲਾ। ਇਸ ਪ੍ਰੋਟੈਸਟ ਦਾ ਨੋਟਿਸ ਪਹਿਲਾਂ ਹੀ ਦਾ ਗਾਰਡੀਅਨ ਵਾਲਿਆਂ ਨੇ ਲੈ ਲਿਆ। ਜਦੋਂ ਮੋਦੀ ਲੈਂਡ ਕਰਦਾ ਉਹ ਆਰਟੀਕਲ ਆ ਜਾਂਦਾ ਕਿ ਸਿੱਖ ਵਿਰੋਧ ਕਰ ਰਹੇ ਨੇ, ਔਰ ਈਵਨ ਸਿਡਨੀ ਦੀਆਂ ਸੜਕਾਂ ਦੇ ਉੱਤੇ ਸਿਟੀਜ਼ਨਸ ਅਰੈਸਟ ਦੇ ਥੱਲੇ $10,000 ਦਾ ਇਨਾਮ ਰੱਖਿਆ ਹੋਇਆ। ਸੋ ਖਬਰ ਤਾਂ ਬਾਹਰ ਆ ਗਈ, ਉਹਨਾਂ ਦੀ ਗੁਬਾਰੇ ਦੇ ਵਿੱਚ ਸੂਈ ਵੱਜ ਗਈ ਕਿ ਬਈ ਉਸ ਦਾ ਪਾਰਟ ਹੈ। ਫਿਰ ਜਦੋਂ ਖਾਲਿਸਤਾਨ ਦੇ ਝੰਡੇ ਆ ਜਾਂਦੇ ਨੇ ਔਰ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਹੋਇਆ, ਹੁਣ ਬੇਸ਼ੱਕ ਇਹਨਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਪਹਿਲਾਂ ਹੀ, ਉਹ ਜਿਵੇਂ ਗੁੱਡਾ ਬੰਨਿਆ ਉਹਨੇ, ਐਲਬਨੀਜ਼ ਨੇ ਵੀ ਬਾਈਡਨ ਦੇ ਸਾਹਮਣੇ ਕਿ ਜੀ 20,000 ਕਮਿਊਨਿਟੀ ਦੇ ਲੋਕਾਂ ਨੇ ਹੋਣਾ ਹੈ, ਮੋਦੀ ਵੱਡਾ ਕਰਾਊਡ ਪੁਲਰ ਹੈ ਔਰ ਮੈਂ ਤਾਂ ਫਲਾਣਾ ਤੇ ਢਿਮਕਾ। ਤੇ ਬਾਈਡਨ ਨੇ ਵੀ ਕਿਹਾ ਉਹ ਆਈ ਲਾਈਕ ਟੂ ਹੈਵ ਹਿਜ਼ ਆਟੋਗ੍ਰਾਫਸ ਉਹਦੇ ਸਾਹਮਣੇ। ਤਾਂ ਉਹਨਾਂ ਨੂੰ ਵੀ ਲੱਗਾ ਦੇਖੋ ਜੀ ਵਿਸ਼ਵ ਗੁਰੂ ਤਾਂ ਅਸੀਂ ਬਣ ਗਏ। ਹੁਣ ਜੇ ਤੁਸੀਂ ਧਿਆਨ ਨਾਲ ਪਹਿਲਾਂ ਤਾਂ ਇਹਦੇ ਮੋਦੀ ਦਾ, ਜੇ ਤੁਸੀਂ ਪਹਿਲਾਂ ਉਹਦੀ ਸਪੀਚ ਦਾ ਹੀ ਐਨਾਲਿਸਿਸ ਕਰੋ, ਸ਼ਾਇਦ 16-17 ਮਿੰਟ ਹੈ, ਕੁਝ ਵੀ ਨਹੀਂ ਹੈ ਕੋਈ, ਮਤਲਬ ਜਿਵੇਂ ਕਿਸੇ ਗੁਬਾਰਾ ਜਦੋਂ ਫੂਕ ਨਿਕਲਦੀ ਹੈ ਨਾ ਸੂ ਕਰਕੇ ਫੁਸਕ, ਇਵੇਂ ਉਹਦੇ 'ਚ ਕੋਈ ਦਮ ਖਮ ਨਹੀਂ ਹੈ, ਕੋਈ ਉਹਨੇ ਜਿੱਥੇ ਕਿ ਉਹ ਬਾਕੀ ਦਾਅਵੇ ਕਰ ਰਿਹਾ ਹੈ ਕਿ ਜੀ ਹਾਂ ਇੱਕ ਗੱਲ ਉਹਨਾਂ ਨੇ ਯਕੀਨੀ ਬਣਾਈ, ਹਾਲਾਂਕਿ ਮੁਸਲਮਾਨਾਂ ਵੱਲੋਂ ਆਸਟ੍ਰੇਲੀਆ 'ਚ ਕੋਈ ਵੱਡੇ ਪੈਮਾਨੇ ਤੇ ਕੋਈ ਪ੍ਰੋਟੈਸਟ ਨਹੀਂ ਸੀ ਪਲਾਨ ਕੀਤਾ ਗਿਆ। ਹਾਲਾਂ ਆਸਟ੍ਰੇਲੀਅਨ ਨੈਸ਼ਨਲ ਇਮਾਮਸ ਕੌਂਸਲ ਵੱਲੋਂ ਇੱਕ ਸਟੇਟਮੈਂਟ ਜ਼ਰੂਰ ਇਸ ਮੌਕੇ ਦੇ ਉੱਤੇ ਦਿੱਤੀ ਗਈ ਹੈ
कि भी मोदी दी विजिट और उहदे च उन्होंने CAA और ਜਿਹੜਾ दूसरा रजिस्ट्रेशन एक्ट का जिक्र किया है और ये मोदी नूं उन्होंने ने BJP ਦੀਆਂ पॉलिसीज़ का जिक्र किया है, परसीक्यूशन ऑफ मुस्लिम सिख्स क्रिश्चनस एंड ऑल। लेकिन उन्होंने देखदਿਆਂ ਹੋਇਆਂ कि बई ਅਸੀਂ ਇਹਨੂੰ काउंटर करना है, उन्होंने जिहड़ी क्राउड जिन्होंने 21,000 कहा जा रहा है, जो कोई बहुत फिगर कहे ना जे तो ये कहता जी ओवर 20,000 फिर तुहानू समझ आ जानी सी कि भी मे बी 10-12,000 जो 21,000 कह रहे हैं तो फिर उन्होंने तुसी 2100 ही रख सकते हो। हाँ उन्होंने क्योंकि टैक्नोलॉजी का भी बेस्ट इस्तेमाल करते हैं, रोशनियां राही या दूजे तीजे प्रभाव यही देने की कोशिश की गई है कि बहुत वड्डी क्राउड आई। लेकिन जिहड़े साडे अंदरूनी साधना ने दस्सिया है कि भी जो ये दावे कर रहे सी उस तो ईवन अद्धी क्राउड भी ये पुल नहीं कर सके, क्योंकि उहदे ज़ाहिर है सिखां दा एक खौफ भी सी। उस दे विच ऑलरेडी जिवें ग्रीन पार्टी और दूसरियां दा इस दे उत्ते लिया स्टैंड भी सी। भाई अमृतपाल सिंह होरां दी अरैसट दे मौके दे वेड़े जदों माहौल चल रहा सी 6 तो ज़्यादा मैंबरस ऑफ पार्लीमेंट दा कैनबरा बाहर निकल के सिखां नाल सॉलीडैरिटी भी, सिख बेशक थोड़े होण किते भी, एक तो साडी विजिबिलिटी है, दूसरी डिटरमिनेशन है, तीसरा 200 बंदा भी तुरया आउंदा होए गुजरातियां दा जां दूजा एक सिख सामने आ जाए तो सारे जिहड़े ने वो बगलां झाकण लग जांदे ने। जिहड़ा खौफ है, हालां जिहड़ा कोई साडा किसी दे नाल मजहब दे नाते तो विरोध नहीं है, पर उन्होंने भी पता है कि भी और यही कारण है कि जिन्होंने ये 2% भी कहते हैं तो वैसे भी आटे 'च लूण कहते हैं, पर इन्हों ये भी पता है भी ये जिहड़ा लूण है फिर की कर दिंदा है, अंदर जाके भी की करदा है, ते जे लूण ना होए फिर की हुंदा है। सो असीं समझदे हैं कि भी ये अपने आप दे विच एक सक्सैस है कि भी इस दी जिहड़ी है वो फेरी दी फूक भी निकली और जिहड़े उन्हें मोदी ने जो अपने उत्थे पॉइंट्स देण दी कोशिश की उहदे च कोई सिख इशू नूं, हालां मुसलमानां नूं एक सैक्शन च बिठाया होया सी बुरके वालियां च, दूजे च मैं किसी नाल गल कर रहा सी, मैं कहा पड़ताल करो जिहड़े बुरकियां दे विच बैठियां औरतां नहीं होणियां, हिंदू औरतां ही होणियां। उन्होंने ये दस्सण लई और कैमरे भी मार रहे सी कि जिवें मुसलमान भी बड़ी गिणती च उहनूं मोदी नूं सुणन लई आए और उन्हें भी जिक्र भी किया जी आप फलानी थां तो आए हो, तुसीं लखनऊ तो, तुसीं अहमदाबाद तो, पर पंजाब दे किसी शहर का जिक्र नहीं किया कि जी जिवें इत्थे ह्यूस्टन कहंदा सी सब चंगा सी, इत्थे तुहानूं याद होएगा उहदे अल्फाज, और उत्थे जे ऐलान करदा जी ब्रिस्बेन दे विच भी असीं जिहड़ा है परमानेंट कौंसलेट ऑफिस खोल रहे हैं। फिर ये जिहड़ा उन्हां नूं कह रहा इंडियंस नूं कि जी जदों तुसीं भारत आओ अपने नाल एक अद्धा आस्ट्रेलियन दोस्त भी लैके आओ, और उन्होंने इस गल नूं जिहड़ा बार बार कैमरे कि जी वड्डी मुस्लिम कम्युनिटी मोदी नूं बड़ी शांति नाल सुन रही है। और ये सारे दे चलदे हैं जिहड़ा सिखां ने मैसेज दिता है वो बड़ा क्लीयर है कि भाई उहदे च सिडनी तो, मैलबर्न तो, ब्रिस्बेन तो वड्डी गिणती च बसां दे विच भी सिख आए हुए सी, लोकल भी पार्टिसिपेशन सी और उहदे च जिहड़ा आर्टिकुलेट कीता सिखां ने मीडिया नूं भी और जिन्हां ने भी उहनूं कवर किया उन्होंने जिवें गुरमिंदर सिंह कहते हैं कि भाई ऑलरेडी इट हैज़ बीन ऑलरेडी एस्टैबलिश्ड दैट सून टू बिकम न्यू ट्रू ऑफ द वर्ल्ड खालिस्तान इज़ इनएविटेबल एंड विजिबल ऑन द हराइजन, कि भी खालिस्तान एक हकीकत है, बहुत जल्दी फजा दे विच जिथे बाकी झंडे झूलते हैं खालिस्तान का झंडा भी झूलेगा। और उसे ही प्रोटेस्ट के मौके सिडनी तो आए मिस्टर एस सिंह ने कहा We are gathered here today to protest against Modi's visit to Australia. We reject his so-called notion of Indian democracy. He has caused more divide than all of the Indian prime ministers combined. उनके जिन्ने प्रधानमंत्री 75 साल होए उन्हें सारिਆਂ ਨੂੰ इकट्ठा कर लिए तो ਉਹਦੇ ਨਾਲੋਂ ਜ਼ਿਆਦਾ ਇਹਨੇ सोसाइटी ਨੂੰ ਵੰਡਿਆ। पर बड़ा खूबसूरत ਜਿਹੜਾ कोट है वो बीबी नसीब कौर ਦਾ है, ये गोरी है आस्ट्रेलियन मूल ਦੀ ਜਿਹਨੇ एक सिंह दे नाल विआह कीता सी, हालां अनफॉर्चुनेटली वो चढ़ाई कर गए सिंह। लेकिन इस प्रोटेस्ट दे विच बीबी नसीब कौर भी पहुंची, उन्हें एड्रैस भी किया। उन्हें कहा खालिस्तान इज़ ए वॉइस फॉर ऑल दोज माइनॉरिटीज़ दैट आर बीइंग पोलराइज्ड, कि भाई घट गिणतियां नूं इह सुनेहा खालिस्तान ही ये आवाज़ है, बुलंद आवाज़। खालिस्तान इज़ ए स्टेटमेंट
for all those who represent equality and diversity ਕਿ ਜਿਹੜੇ ਲੋਕ ਬਰਾਬਰੀ ਦੇ ਵਿੱਚ ਤੇ ਵਿਭਿੰਨਤਾ ਦੇ ਵਿੱਚ ਯਕੀਨ ਰੱਖਦੇ ਨੇ, ਖਾਲਿਸਤਾਨ ਉਹਨਾਂ ਦੇ ਲਈ ਵੀ ਇੱਕ ਸਟੇਟਮੈਂਟ ਹੈ। ਖਾਲਿਸਤਾਨ is a country whose foundation stones had been laid by our gurus themselves. ਖਾਲਿਸਤਾਨ was and is inevitable. ਉਹਨਾਂ ਨੇ ਕਿਹਾ ਜੀ ਖਾਲਿਸਤਾਨ ਉਹ ਹੈ ਜਿਸ ਦੀ ਨੀਂਹ ਤਾਂ ਸਾਡੇ ਗੁਰੂ ਸਾਹਿਬਾਨ ਨੇ ਰੱਖੀ ਹੈ। ਅਬ ਚਲ ਨੀਂਹ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ। ਔਰ ਉਹ ਜਦੋਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਹ ਦੇ, ਕਿ ਇਹ ਰਾਜ ਜਿਹੜਾ ਮੀਰੀ ਪੀਰੀ ਦੇ ਸਿਧਾਂਤ ਤੇ ਖੜਾ, ਇਹ ਜਿਹੜਾ ਇਹ ਸੱਚ ਦਾ ਕਿਲਾ ਹੈ ਇਸ ਦਾ, ਔਰ ਇਸ ਦੀ ਜਿਹੜੀ ਨੀਂਹ ਹੈ ਉਹ ਬੜੀ ਪੁਖਤਾ ਹੈ। ਔਰ ਇਹ ਸਾਰੇ 'ਚ ਹਾਲਾਂ ਉਸ ਦਿਨ ਜਿਵੇਂ ਆਇਆ ਵੀ ਹੁਣ ਆਸਟ੍ਰੇਲੀਆ 'ਚ ਆਪੋਜ਼ਿਟ ਵੈਦਰ ਹੁੰਦਾ, ਸਾਡੇ ਇੱਥੇ ਹੁਣ ਗਰਮੀ ਦੀ ਸ਼ੁਰੂਆਤ ਹੈ, ਉੱਥੇ ਪੂਰੀ ਠੰਡ ਹੈ ਔਰ 10 ਡਿਗਰੀ ਸੈਂਟੀਗ੍ਰੇਡ ਦਾ ਠੰਡਾ ਮੌਸਮ ਸੀ। ਔਰ ਇਹ ਸਾਰੇ ਦੇ ਵਿੱਚ ਬਾਕੀ ਪ੍ਰੋਟੈਸਟ ਦੇ ਵਿੱਚ ਇੱਕ ਮੋਦੀ ਦੀ ਫੋਟੋ ਗਲ 'ਚ ਛਿੱਤਰਾਂ ਦਾ ਹਾਰ ਪਾਇਆ ਹੋਇਆ ਸੀ, ਔਰ ਜਿਹੜੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋਈ ਕਿ ਨਿੱਕੇ ਨਿੱਕੇ ਨਿਆਣੇ ਜਿਹੜੇ ਨੇ ਉਹਨੂੰ ਜਰਾ ਠੁੱਡ ਮਾਰ ਰਹੇ ਨੇ, ਉਹਨੂੰ ਦੱਸ ਰਹੇ ਨੇ ਕਿ ਭਾਈ ਅਸੀਂ ਤੁਹਾਡੇ ਇਸ ਹੰਕਾਰ ਨੂੰ, ਤੁਹਾਡੇ ਜ਼ੁਲਮ ਨੂੰ ਜੁੱਤੀ ਦੀ ਨੋਕ ਤੇ ਰੱਖਦੇ ਹਾਂ। ਇਹੀ ਸਿੱਖ ਕਰੈਕਟਰ ਹੈ। ਸੋ ਅਸੀਂ ਆਸਟ੍ਰੇਲੀਆ ਨਿਵਾਸੀ ਸਿੱਖ ਸੰਗਤਾਂ ਨੂੰ, ਖਾਸ ਤੌਰ ਤੇ ਸਿੱਖਸ ਫॉर ਜਸਟਿਸ, ਬਾਕੀ ਸਾਰੀਆਂ ਗੁਰਦੁਆਰਾ ਕਮੇਟੀਆਂ, ਆਰਗੇਨਾਈਜੇਸ਼ਨਸ ਜਿਨ੍ਹਾਂ ਨੇ ਇਸ ਨੂੰ ਸਫਲ ਬਣਾਉਣ ਦੇ ਵਿੱਚ ਯੋਗਦਾਨ ਪਾਇਆ, ਇਹ ਸਾਰਾ ਇੱਕ ਮਾਹੌਲ ਸਿਰਜਿਆ। ਔਰ ਨਾਲ ਹੀ ਅਸੀਂ ਅਪੀਲ ਵੀ ਕਰਾਂਗੇ ਕਿ ਅਸਲੀ ਸਿਡਨੀ ਦੀਆਂ ਸਿੱਖ ਸੰਗਤਾਂ ਦੇ ਸਾਹਮਣੇ ਚੈਲੰਜ ਹੋਏਗਾ 4 ਜੂਨ ਦਾ ਖਾਲਿਸਤਾਨ ਰੈਫਰੈਂਡਮ। ਔਰ ਜਿਵੇਂ ਮੈਲਬੌਰਨ ਔਰ ਬ੍ਰਿਸਬੇਨ ਦੇ ਵਿੱਚ ਵੱਧ ਚੜ੍ਹ ਕੇ ਸਿੱਖਾਂ ਨੇ ਸ਼ਮੂਲੀਅਤ ਕੀਤੀ ਹੈ, ਇਵੇਂ ਹੀ ਸਿਡਨੀ ਦੇ ਵਿੱਚ ਵੀ ਖਾਲਿਸਤਾਨ ਦੇ ਹੱਕ ਦੇ ਵਿੱਚ ਇਸ ਰੈਫਰੈਂਡਮ ਦੇ ਮੌਕੇ ਪਾਰਟਿਸਿਪੇਸ਼ਨ ਕੀਤੀ ਜਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਆਸਟ੍ਰੇਲੀਆ ਵਿਖੇ। ਮੈਲਬੌਰਨ ਅਤੇ ਬ੍ਰਿਸਬੇਨ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਸਿਡਨੀ ਵਿੱਚ ਪੈਣਗੀਆਂ। ਸਿਡਨੀ ਵਿੱਚ ਖਾਲਿਸਤਾਨ ਦੀਆਂ ਵੋਟਾਂ 4 ਜੂਨ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਹੋਰ ਜਾਣਕਾਰੀ ਲਈ ਸੰਪਰਕ ਕਰੋ 0420 462 499 ਜਾਂ 0420 802 499। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਅਜੀਤ ਡੋਵਲ ਅਤੇ ਦਿਨਕਰ ਗੁਪਤੇ ਦੀ ਕਮਾਂਡ ਵਾਲੀ NAIA ਦੀ ਜਿਹੜੀ ਹੈ 5 ਮੈਂਬਰੀ ਟੀਮ ਲੰਡਨ UK ਲਈ ਰਵਾਨਾ ਹੋ ਚੁੱਕੀ ਹੈ। ਔਰ ਇਸ ਵੱਲੋਂ ਲੰਡਨ ਵਿਚਲੇ ਜਿਹੜੇ ਸਿੱਖ ਪ੍ਰੋਟੈਸਟ ਦੌਰਾਨ ਜਿਹੜੇ ਹਾਈ ਕਮਿਸ਼ਨ ਦੇ ਬਾਰੂ ਤਿਰੰਗਾ ਝੰਡਾ ਲਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਜਿਹੜੀ ਹੈ ਪੜਤਾਲ ਹੋਵੇਗੀ। ਸੋ ਇਹ ਸਿੱਧਾ ਬ੍ਰਿਟਿਸ਼ ਸਿੱਖਾਂ ਦੇ ਮਾਮਲਿਆਂ ਵਿੱਚ ਸਿੱਧੀ ਦਖਲ ਅੰਦਾਜ਼ੀ ਹੈ। ਇਸ ਨੂੰ ਭਰਪੂਰ ਤਰੀਕੇ ਨਾਲ ਚੈਲੰਜ ਕੀਤਾ ਜਾਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇੰਡੀਆ ਦੀ ਜਦੋਂ ਅਸੀਂ ਪੋਸਟ 47 ਦੇਖਦੇ ਹਾਂ ਤਾਂ ਉਹਨਾਂ ਦੇ ਖੁਫੀਆ ਨੈਟਵਰਕ ਦੇ ਵਿੱਚ ਇੱਕੋ ਇੱਕ ਇੰਟੈਲੀਜੈਂਸ ਬਿਊਰੋ ਹੁੰਦਾ ਸੀ ਜਿਹੜੀ ਬ੍ਰਿਟਿਸ਼ ਪੀਰੀਅਡ ਦੇ ਵਿੱਚ ਹੋਂਦ ਚ ਆਇਆ ਔਰ ਜ਼ਾਹਰ ਹੈ ਪਾਕਿਸਤਾਨ ਚ ਵੀ ਔਰ ਇੱਧਰ ਵੀ ਇੰਟੈਲੀਜੈਂਸ ਬਿਊਰੋ। ਸਟੇਟ ਦੇ ਲੈਵਲ ਦੇ ਉੱਤੇ CID ਹੁੰਦੀ ਸੀ ਜਿਹੜੀ ਸਟੇਟ ਏਜੰਸੀ ਹੈ। ਪਰ ਇਸ ਵੇਲੇ ਅਸੀਂ ਦੇਖਦੇ ਹਾਂ ਵੀ ਓਵਰ ਏ ਪੀਰੀਅਡ ਆਫ ਟਾਈਮ 1950 ਤੋਂ ਬਾਅਦ ਜਿਉਂ-ਜਿਉਂ ਇੰਡੀਆ ਸੋਵੀਅਤ ਯੂਨੀਅਨ ਦੀ ਬੁੱਕੜ ਵੱਲ ਜਾਂਦਾ ਲੱਗਾ
ਤਿਉਂ KGB ਦੀ ਤਰਜ਼ ਦੇ ਉੱਤੇ ਉਹਨਾਂ ਨੇ ਕੁਛ ਨਾ ਕੁਛ ਐਕਟੀਵਿਟੀ ਸ਼ੁਰੂ ਕੀਤੀ ਉਹਨਾਂ ਦੀਆਂ ਏਜੰਸੀਆਂ। ਔਰ ਫਿਰ ਜਦੋਂ ਅਸੀਂ ਆਪਰੇਸ਼ਨ ਸਿੱਕਮ ਦੇਖਦੇ ਹਾਂ, ਆਪਰੇਸ਼ਨ ਬੰਗਲਾਦੇਸ਼ ਤੱਕ ਪਹੁੰਚਦੇ ਹਾਂ, ਉਦੋਂ ਤੱਕ ਫਿਰ ਇਹਨਾਂ ਨੇ ਰਾ ਨਾਂ ਦੀ ਏਜੰਸੀ ਜਿਹੜੀ ਕਿ ਮਿਸਟਰ ਕਾ ਜਿਹੜੇ ਇੰਟੈਲੀਜੈਂਸ ਬਿਊਰੋ ਚੋਂ ਦੂਜੇ ਚੋਂ ਆਏ, ਔਰ ਫਿਰ ਦਰਜਨ ਤੋਂ ਜ਼ਿਆਦਾ ਹੋਰ ਏਜੰਸੀਆਂ ਸਿੱਖਾਂ ਦੇ ਖਿਲਾਫ ਜਿਹੜੀ ਟੋਟਲ ਵਾਰ ਇਹਨਾਂ ਨੇ ਵਿੱਢੀ ਜੂਨ ਦੇ ਪਹਿਲੇ ਹਫ਼ਤੇ 'ਚ, ਉਹ ਫਿਰ ਈਵਨ ਰਾ ਦੇ ਨੈਟਵਰਕ ਚੋਂ ਵੀ ਇੱਕ ਅੱਡ ਆਫਿਸਰਸ ਦਾ ਗਰੁੱਪ ਜਿਹਨੂੰ ਉਹਨਾਂ ਨੇ ਥਰਡ ਏਜੰਸੀ ਕਿਹਾ, ਉਹ ਡਰਾ ਕੀਤਾ। ਔਰ ਇਹ ਵੀ ਇੰਦਰਾ ਗਾਂਧੀ ਨੇ ਉਸ ਵੇਲੇ ਅਮੈਂਡ ਕੀਤਾ ਸੀ ਕਿ ਯੂਜੂਅਲੀ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ ਉਹ ਰਿਪੋਰਟ ਹੋਮ ਮਿਨਿਸਟਰੀ ਨੂੰ ਕਰਦੀਆਂ ਨੇ, ਹੋਮ ਅਫੇਅਰਸ ਦੇ ਥੱਲੇ, ਲੇਕਿਨ ਉਹਨੇ ਉਸ ਨੂੰ ਸਰਕਮਵੈਂਟ ਕੀਤਾ ਉਸ ਕਲੌਜ਼ ਨੂੰ, ਤੇ ਉਹ ਏਜੰਸੀਆਂ ਜਿਹੜੀਆਂ ਨੇ ਸਿੱਧੀਆਂ ਪ੍ਰਾਈਮ ਮਿਨਿਸਟਰ ਨੂੰ ਹੀ ਰਿਪੋਰਟ ਕਰਦੀਆਂ ਸੀ, ਹੋਮ ਮਿਨਿਸਟਰੀ ਵੀ ਵਿੱਚ ਨਹੀਂ ਸੀ, ਕਿਉਂਕਿ ਉਸੇ ਥੱਲੇ ਹੀ ਫਿਰ ਇੰਦਰਾ ਗਾਂਧੀ ਨੇ ਜਿਸ ਤਰੀਕੇ ਦੇ ਨਾਲ ਇਹ ਜੂਨ 84 ਦਾ ਘੱਲੂਘਾਰਾ ਵਰਤਾਇਆ, ਇਹ ਵੱਖਰੀ ਕਹਾਣੀ ਹੈ ਕਿ ਜਿਹੜੇ ਉਹਨੂੰ ਖਾਸ ਬਰੀਫ ਕਰਦੇ ਸੀ, ਸ਼ਾਇਦ ਉਹਨੇ ਸਿੱਖਾਂ ਦਾ ਇਤਿਹਾਸ ਬਰੀਫ ਨਹੀਂ ਸੀ ਕੀਤਾ ਹੋਇਆ, ਅਦਰਵਾਈਜ਼ ਇੰਦਰਾ ਗਾਂਧੀ ਫਿਰ ਇਸ ਤਰ੍ਹਾਂ ਦੀ ਮੌਤ ਨਾ ਮਰਦੀ ਜਿਹੜੀ ਕਿ ਉਹਨੇ ਸ਼ੀ ਆਸਕਡ ਫॉर ਇਟ, ਜਿਹਨੂੰ ਅਸੀਂ ਅੰਗਰੇਜ਼ੀ ਚ ਕਹਿੰਦੇ। ਲੇਕਿਨ ਜਿਉਂ-ਜਿਉਂ ਇਹਨਾਂ 39 ਸਾਲਾਂ ਦੇ ਪੀਰੀਅਡ 'ਚ ਅਸੀਂ ਦੇਖੀਏ ਕਿ ਵੀ ਹੁਣ ਤੱਕ ਪਹੁੰਚਦੇ ਹਾਂ, ਜਦੋਂ ਤੱਕ ਵਾਜਪਾਈ ਦਾ ਦੌਰ ਬੇਸ਼ੱਕ ਜਿਹੜਾ 4.5 ਸਾਲ ਦਾ ਸੀ ਫਾਈਨਲ ਦੌਰ, ਪਹਿਲਾਂ 13 ਦਿਨ 13 ਮਹੀਨੇ, ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਜਿਸ ਅੰਦਾਜ਼ 'ਚ ਭਾਰਤੀ ਏਜੰਸੀਆਂ ਵਿਚਲੇ ਲੋਕਾਂ ਨੇ ਫਿਰ ਵਿਦਨ ਹਿੰਦੂਤਵੀ ਕਾਡਰ ਦੇ ਵੀ ਆਪਣੀ ਪਹੁੰਚ ਕੀਤੀ, ਕਿਵੇਂ ਉਹਨਾਂ ਦੇ ਆਫਿਸਰ ਹਿੰਦੂਤਵੀ ਜਥੇਬੰਦੀਆਂ, ਦਹਿਸ਼ਤਗਰਦ ਜਥੇਬੰਦੀਆਂ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਜਦੋਂ ਕਰਨਲ ਪ੍ਰੋਤ ਜਿਹੜਾ ਸਰਵਿੰਗ ਕਰਨਲ ਸੀ ਇੰਡੀਅਨ ਇੰਟੈਲੀਜੈਂਸ ਦਾ ਸਾਹਮਣੇ ਆਇਆ, ਤੇ ਫਿਰ ਇਹ ਆਇਆ ਸਾਹਮਣੇ ਕਿ ਭਾਈ ਇਹ ਤਾਂ ਕਿਸ ਕਿਸਮ ਅਭਿਨਵ ਭਾਰਤੀ ਦੇ ਨਾਂ ਥੱਲੇ ਔਰ ਦੂਸਰੀਆਂ ਜਿਹੜੀਆਂ ਨੇ ਇਹਨਾਂ ਨੇ ਇਹ ਤਾਂ ਪੂਰੀ ਦਹਿਸ਼ਤਗਰਦੀ ਕਰ ਰਹੀਆਂ ਨੇ। ਔਰ ਇਸ ਦੇ ਉੱਤੇ ਜਿਹੜੀ ਫਿਰ ਇੱਕ ਖਾਸ ਤੌਰ ਤੇ ਕਿਤਾਬ ਵੀ ਸਾਬਕਾ ਮਹਾਰਾਸ਼ਟਰ ਦੇ IG ਨੇ ਲਿਖੀ ਕਿ ਵੀ ਇਹ ਕੀ ਚੱਲ ਰਿਹਾ ਔਰ ਕਿਵੇਂ ਜਿਹੜੇ ਸੋ ਕਾਲਡ ਦਹਿਸ਼ਤਗਰਦ ਆਪਰੇਸ਼ਨ ਵੀ ਨੇ ਵਿਦਨ ਇੰਡੀਆ, ਉਹਨਾਂ ਨੂੰ ਖੁਦ ਹੀ ਇੰਡੀਅਨ ਇੰਟੈਲੀਜੈਂਸ ਵਾਲਿਆਂ ਨੇ ਜਿਹੜੇ ਉਹਨਾਂ ਦੇ ਕਾਡਰ ਦੇ ਥੱਲੇ ਖੜੇ ਕੀਤੇ ਹੋਏ ਨੇ ਉਸ ਨੂੰ ਇਨਕਰੇਜ ਕਰ ਰਹੇ ਨੇ। ਸੋ ਇਸ ਸਾਰੇ ਦੇ ਚੱਲਦੇ ਆ ਜਦੋਂ ਅਜੀਤ ਡੋਵਲ ਕਰਤਿਆਂ ਧਰਤਿਆਂ ਚ ਆਉਂਦਾ ਹੈ, ਪਹਿਲਾਂ ਇਸ ਦੀ ਸ਼ਕਲ ਨਜ਼ਰ ਆਉਂਦੀ ਹੈ ਵਾਜਪਾਈ ਦੇ ਵੇਲੇ ਜਦੋਂ ਕੰਧਾਰ ਹਾਈਜੈਕਿੰਗ ਹੁੰਦੀ ਹੈ, ਉਦੋਂ ਇੰਟੈਲੀਜੈਂਸ ਬਿਊਰੋ ਦਾ ਹੈੱਡ ਹੈ, ਫਿਰ ਉਸ ਦਾ ਕਿਵੇਂ ਗੁੱਡਾ ਬੰਨਿਆ ਜਾਂਦਾ ਹੈ, ਉਸ ਨੂੰ ਪਾਕਿਸਤਾਨ ਦੇ ਵਿੱਚ 8-9 ਸਾਲ ਰਿਹਾ, ਫਿਰ 1988 ਚ ਆਪਰੇਸ਼ਨ ਬਲੈਕ ਥੰਡਰ 2 ਦਾ ਮਾਸਟਰਮਾਈਂਡ ਉਹਨੂੰ ਪ੍ਰੂਵ ਕੀਤਾ ਜਾਂਦਾ ਹੈ। ਫਿਰ ਇਸ ਲੈਵਲ ਤੱਕ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਅਜੀਤ ਡੋਭਾਲ ਦੀ, ਇਸ ਵੇਲੇ ਜਦੋਂ ਅਸੀਂ ਤਿਕੜੀ ਦੇ ਰਾਜ ਦੀ ਗੱਲ ਕਰ ਰਹੇ ਹਾਂ ਇੰਡੀਆ 'ਚ, ਤੇ ਉਹ ਮੋਦੀ, ਅਮਿਤ ਸ਼ਾਹ ਔਰ ਡੋਭਾਲ ਹੈ, ਉਹ ਮਿਨਿਸਟਰ ਸਟੇਟਸ ਵੀ ਹੈ ਉਹਦੇ ਕੋਲ, ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਹੈ, ਔਰ ਇਸ ਵੇਲੇ ਇੰਡੀਅਨ ਗਵਰਨਮੈਂਟ ਦੇ ਲੈਵਲ ਦੇ ਉੱਤੇ ਜੋ ਫੋਰਨ ਪਾਲਿਸੀ ਹੈ ਉਸ ਨੂੰ ਵੀ ਉਹੀ ਤੈਅ ਕਰਦਾ ਹੈ, ਕਿਉਂਕਿ ਜਿਸ ਲੈਵਲ ਦੇ ਉੱਤੇ ਉਹਦੀ ਟਰੈਵਲ ਔਰ ਉਹ ਸਾਰੀਆਂ ਮੀਟਿੰਗਸ ਹੁੰਦੀਆਂ ਨੇ। ਔਰ ਹੁਣ ਜਦੋਂ ਇਸੇ ਤਰ੍ਹਾਂ ਇਸੇ ਹੀ ਅਜੀਤ ਡੋਭਾਲ ਦੀ ਕਮਾਂਡ ਥੱਲੇ ਜਿਹੜਾ NIA ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਨਾਂ ਦੀ ਜਿਹੜੀ ਹੈ ਬਾਡੀ ਜਦੋਂ ਹੋਂਦ ਦੇ ਵਿੱਚ ਲਿਆਂਦੀ ਗਈ, ਤਾਂ ਜ਼ਾਹਰ ਹੈ ਐਨ ਦਾ ਮਤਲਬ ਹੀ ਨੈਸ਼ਨਲ ਹੈ ਕਿ ਵੀ ਵਿਦ ਇਨ ਇੰਡੀਆ, ਔਰ ਇਹ ਮਕਸਦ ਸੀ ਕਿ ਵੀ ਜਦੋਂ ਇਹਨਾਂ ਨੇ ਸਟੇਟਾਂ ਜੇ ਹੁਣ ਪੰਜਾਬ ਦੇ ਵਿੱਚ ਇੰਟਰਵੀਨ ਕਰਨਾ ਹੈ, ਪੰਜਾਬ ਸਿੱਖ ਮੈਜੋਰਟੀ ਸਟੇਟ ਹੈ, ਸਰਕਾਰ ਕਿਸੇ ਦੀ ਵੀ ਹੋਏ, ਲਾਅ ਐਂਡ ਆਰਡਰ ਸਟੇਟ ਦੇ ਕੋਲ ਹੈ, ਜੰਮੂ ਕਸ਼ਮੀਰ 'ਚ ਤੁਸੀਂ ਇੰਟਰਵੀਨ ਨਹੀਂ ਕਰ ਸਕਦੇ, ਲਾਅ ਐਂਡ ਆਰਡਰ ਜੰਮੂ ਕਸ਼ਮੀਰ ਦੇ ਉਹਨਾਂ ਕੋਲ ਹੈ, ਇਸੇ ਤਰ੍ਹਾਂ ਨਾਗਾਲੈਂਡ ਜਾਂ ਦੂਸਰੇ ਹਵਾਲਿਆਂ ਨਾਲ ਸੀ। ਸੋ NIA ਇਸ ਲਈ ਸਥਾਪਿਤ ਕੀਤੀ ਗਈ, ਉਹਨਾਂ ਨੇ ਕਿਹਾ ਜੀ ਆਹ ਦਹਿਸ਼ਤਗਰਦੀ, ਡਰੱਗ ਰਿਲੇਟਡ ਇਹ ਜਿਹੜੇ ਜੁਰਮ ਨੇ ਇਹ ਸਟੇਟ ਕੈਡਰ 'ਚ ਨਹੀਂ ਆਉਂਦੇ, ਇਹ ਨੈਸ਼ਨਲ 'ਚ ਆਉਂਦੇ ਨੇ, ਇਸ ਲਈ ਇਹਨਾਂ ਮਾਮਲੇ 'ਚ ਅਦਰਵਾਈਜ਼ ਹੁੰਦਾ ਇਹ ਸੀ ਜੇ ਸਟੇਟ 'ਚ ਕੋਈ ਐਸਾ ਕ੍ਰਾਈਮ ਹੋਇਆ ਤੇ ਆਮ ਜਿਹੜਾ ਉਸ ਦਾ ਸ਼ਿਕਾਰ ਹੈ ਉਹਨੂੰ ਲੱਗਦਾ ਸੀ ਕਿ ਵੀ ਸ਼ਾਇਦ ਉਹਦੇ ਨਾਲ ਜਸਟਿਸ ਨਾ ਹੋਏ, ਤੇ ਉਹ ਮੰਗ ਕਰਦਾ ਸੀ ਜੀ ਜਾਂਚ CBI ਤੋਂ ਕਰਵਾਈ ਜਾਏ। ਹੁਣ CBI ਕ੍ਰਿਮੀਨਲ ਬਿਊਰੋ ਆਫ ਇਨਵੈਸਟੀਗੇਸ਼ਨ ਐਗਜ਼ਿਸਟ ਕਰਦਾ ਸੀ, ਲੇਕਿਨ ਇਹ NIA ਲਿਆ ਕੇ CBI ਦੇ ਉੱਤੇ ਇਸ ਲਈ ਬਿਠਾਈ ਗਈ ਕਿ CBI ਉਦੋਂ ਹੀ ਇਨਵੈਸਟੀਗੇਟ ਕਰਦੀ ਸੀ ਜਦੋਂ ਸਟੇਟ ਰਿਕੁਐਸਟ ਕਰੇ, ਔਰ ਸਾਲ ਦੇ ਵਿੱਚ 1-2 ਕੇਸ ਹੀ ਐਸੇ ਹੁੰਦੇ ਸੀ ਜਿਹੜੇ CBI ਦੇ ਤੱਕ ਪਹੁੰਚਦੇ ਸੀ। ਬਾਕੀ ਸਟੇਟ ਦੀਆਂ ਆਪਣੀਆਂ ਏਜੰਸੀਆਂ, ਸਟੇਟ ਦੀ ਆਪਣੀ ਇੰਟੈਲੀਜੈਂਸ ਹੈ, ਆਪਣੀ CID ਔਰ ਦੂਸਰੇ ਨੈਟਵਰਕ ਨੇ।
ਪਰ ਜਿਵੇਂ ਫਿਰ NIA ਨੂੰ CBI, ਕਿਉਂਕਿ NIA ਸਿੱਧੇ ਤੌਰ ਤੇ ਇੰਟਰਵੀਨ ਕਰ ਸਕਦਾ ਸੀ ਕਿ ਜੀ ਇਹ ਮਾਮਲਾ ਤਾਂ ਦਹਿਸ਼ਤਗਰਦੀ ਦਾ ਹੈ, ਬਿਲਕੁਲ ਇਹ ਮਾਮਲਾ ਤਾਂ ਡਰੱਗ ਟ੍ਰੈਫਿਕਿੰਗ ਹੈ ਔਰ ਇਹ ਸਾਰਾ ਉਹਦੇ ਥੱਲੇ ਅਸੀਂ ਦੇਖਦੇ ਹਾਂ ਕਿ NIA ਕਿੰਨੀ ਪਾਵਰਫੁਲ ਹੋ ਗਈ ਕਿ ਅੱਜ ਪੰਜਾਬ ਦੇ ਅਸੀਂ 22-23 ਜ਼ਿਲ੍ਹਿਆਂ ਦੀ ਗੱਲ ਕਰੀਏ ਤੇ ਹਰ ਡਿਸਟ੍ਰਿਕਟ ਹੈੱਡਕੁਆਰਟਰ 'ਚ NIA ਦਾ ਹੈੱਡਕੁਆਰਟਰ ਜਿਹੜਾ ਦਫ਼ਤਰ ਹੈ, ਸਟੇਟ ਆਫ ਦਾ ਆਰਟ, ਟਾਰਚਰ ਸੈੱਲ ਵੀ ਬਣਾਏ ਹੋਏ ਨੇ, ਉਹਨਾਂ ਦੇ ਅਫਸਰ ਵੀ ਬਿਠਾਏ ਹੋਏ ਨੇ। ਔਰ 18 ਮਾਰਚ ਤੋਂ ਬਾਅਦ ਜਦੋਂ ਕਿ 6 ਜ਼ਿਲ੍ਹਿਆਂ ਦੀ ਪੁਲਿਸ ਔਰ ਸੈਂਟਰਲ ਕੰਪਨੀਆਂ NIA ਦੀ ਕਮਾਂਡ ਥੱਲੇ ਇਨਵੋਲਵ ਹੁੰਦੀਆਂ ਨੇ, ਅਸੀਂ ਦੇਖਦੇ ਹਾਂ ਵੀ ਫਿਰ ਇਹਨਾਂ ਦੇ ਦਾਇਰਾ ਕਰ 'ਚ 8 ਸੂਬਿਆਂ ਦੇ ਵਿੱਚ ਰੇਡ ਹੁੰਦੇ ਨੇ ਸਿੱਖਾਂ ਦੇ ਘਰਾਂ ਦੇ ਉੱਤੇ। ਔਰ ਇਸ ਸਾਰੇ ਦੇ ਚੱਲਦੇ ਆ ਇਹ ਕਦੇ ਜਿਹੜਾ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ NIA ਜਿਸ ਦਾ ਦਾਇਰਾ ਨੈਸ਼ਨਲ ਆਪਣੇ ਆਪ 'ਚ ਹੀ ਕਰਦਾ, ਇਹਨਾਂ ਨੇ ਬੜੀ ਚਲਾਕੀ ਨਾਲ 2019 ਦੇ ਵਿੱਚ ਅਮੈਂਡ ਕਰਕੇ NIA ਐਕਟ ਨੂੰ ਉਹਨਾਂ ਨੇ ਇਹ ਕਿਹਾ ਕਿ ਭਾਈ empowering the agency to investigate terror activities against Indians and Indian interest apart from cyber crimes and human trafficking। 2019 ਚ ਉਹਨਾਂ ਨੇ ਕਿਹਾ ਜੀ ਕੱਲਾ ਇਹ ਜਿਹੜੀ NIA ਹੈ ਵਿਦਨ ਇੰਡੀਆ ਹੀ ਨਹੀਂ ਪ੍ਰੋਬ ਕਰੇਗੀ, ਇਹ ਇੰਟਰਨੈਸ਼ਨਲੀ ਵੀ ਇਹਦੇ ਕੋਲ ਅਥਾਰਟੀ ਹੈ ਕਿ ਵੀ ਜਿੱਥੇ ਕੋਈ ਦਹਿਸ਼ਤਗਰਦੀ ਹੋਈ, ਇੰਡੀਅਨ ਇੰਟਰਸਟ ਨੇ ਜਾਂ ਦੂਜੇ ਨੇ, ਇਹ ਹੋ ਜਾਏ। ਉਦੋਂ ਕਿਸੇ ਨੇ ਬਹੁਤਾ ਨੋਟਿਸ ਵੀ ਨਹੀਂ ਕੀਤਾ ਹੋਣਾ। ਹੁਣ ਇੰਟਰਨੈਸ਼ਨਲ ਲਾਅ ਦੇ ਥੱਲੇ ਜਾਂ UN ਚਾਰਟਰ ਦੇ ਥੱਲੇ ਕਿਹੜਾ ਕਲੌਜ਼ ਹੈ ਜਿਹੜਾ ਕਿਸੇ ਮੁਲਕ ਨੂੰ ਇਹ ਹੱਕ ਦਿੰਦਾ ਹੈ ਕਿ ਉਹਦੀ ਇੰਟੈਲੀਜੈਂਸ ਏਜੰਸੀ ਕਿਸੇ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਉੱਥੋਂ ਦੇ ਸ਼ਹਿਰੀਆਂ ਦੇ ਖਿਲਾਫ ਜਿਹੜੀ ਹੈ ਕੋਈ ਇਨਵੈਸਟੀਗੇਸ਼ਨ ਕਰੇ। ਹਾਲਾਂਕਿ ਇਸ ਦੇ ਉਲਟ ਜਿਹੜੇ ਇਹਨਾਂ ਦੇ ਇਕਨੋਮਿਕਲ ਅਫੈਂਡਰ ਨੇ ਉਹ ਵਿਜੇ ਮਲਾਇਆ ਹੈ ਕਿ ਲਲਿਤ ਕੀ ਹੈ, ਉਹ ਮੋਦੀ ਹੈ, ਤੇ ਕਿੰਨੇ ਨੇ ਜਿਹੜੇ ਦੌੜੇ ਹੋਏ ਨੇ, ਤੁਹਾਨੂੰ ਉਹਨਾਂ ਦਾ ਕਿਸੇ ਦਾ ਸੁਰਾਗ ਨਹੀਂ ਮਿਲਦਾ, ਕਿੰਨੇ 100 ਮਿਲੀਅਨ ਲੈ ਕੇ ਦੌੜੇ ਹੋਏ ਨੇ। ਲੇਕਿਨ ਹੁਣ ਇਹਨਾਂ ਨੇ, ਕਿਉਂਕਿ ਅਸੀਂ ਜਦੋਂ ਇਹ ਦੇਖਦੇ ਹਾਂ ਵੀ ਇਹਨਾਂ ਨੇ ਡਾਇਸਪੋਰਾ ਸਿੱਖਾਂ ਨੂੰ ਵੀ ਹੱਥ ਪਾਇਆ ਹੋਇਆ, ਪਹਿਲਾਂ ਤਾਂ ਐਕਸਟ੍ਰਾਡੀਸ਼ਨ ਟ੍ਰੀਟੀਆਂ ਕੀਤੀਆਂ ਲਗਾਤਾਰਤਾ ਨਾਲ ਜਿਵੇਂ ਲਿਜਾ ਰਹੇ ਨੇ, ਹੁਣ ਸਾਹਮਣੇ ਆਇਆ ਕਿ ਜੀ ਫਿਲੀਪੀਨ ਮਨੀਲਾ ਤੋਂ 3 ਜਿਹੜੇ ਸਿੱਖ ਨੌਜਵਾਨ ਉਹ ਭਾਰਤ ਦੇ ਹਵਾਲੇ ਕੀਤੇ ਗਏ ਜੀ। ਇਹ ਭਿੰਡਰਾਂਵਾਲੇ ਟਾਈਗਰ ਫੋਰਸ ਜਿਹੜੀਆਂ ਐਗਜ਼ਿਸਟ ਨਹੀਂ ਕਰਦੀਆਂ ਜਦੋਂ ਉਹਦੇ ਮੈਂਬਰ ਸੀ ਔਰ ਦਹਿਸ਼ਤਗਰਦੀ ਕਰਨਾ। ਸੋ ਇੱਕ ਪਾਸੇ ਤਾਂ ਉਹਨਾਂ ਨੇ ਥਾਈਲੈਂਡ ਜਾਂ ਇੰਡੋਨੇਸ਼ੀਆ ਜਾਂ ਮਲੇਸ਼ੀਆ ਇਹਨਾਂ ਮੁਲਕਾਂ 'ਚ ਆਪਣਾ ਡਾਇਰੈਕਟ ਨੈਟਵਰਕ ਦੇ ਥੱਲੇ ਉਹਨਾਂ ਹਕੂਮਤਾਂ ਨੂੰ ਗੁੰਮਰਾਹ ਕਰਕੇ ਸਿੱਖ ਨੌਜਵਾਨਾਂ ਦੀ ਫੜੋਫੜੀ ਜਾਂ ਹਰਾਸਮੈਂਟ ਹੈ। ਬਾਹਰਲੇ ਮੁਲਕਾਂ 'ਚ ਕੈਨੇਡਾ, ਅਮਰੀਕਾ 'ਚ ਗੈਂਗਸਟਰਾਂ ਦੇ ਹਵਾਲੇ ਨਾਲ ਇਹਨਾਂ ਨੇ ਰੌਲਾ, ਕਿਉਂਕਿ ਇੱਥੇ ਐਕਸਟ੍ਰਾਡੀਸ਼ਨ ਅਦਰਵਾਈਜ਼ ਹੁੰਦੀ ਨਹੀਂ ਹੈ ਔਰ ਜੇ ਹੁੰਦੀ ਹੈ ਚੈਲੰਜ ਹੁੰਦੀ ਹੈ। ਔਰ ਉਹਦੇ ਥੱਲੇ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਉਸ ਕਿਸਮ ਦੀਆਂ ਕਹਾਣੀਆਂ, ਪਰ ਜਿਹੜੀ ਖਬਰ ਕਰਕੇ ਅਸੀਂ ਇਸ ਨੂੰ ਖਾਸ ਤੌਰ ਤੇ ਇੱਕ ਚੈਲੰਜ ਦੇ ਤੌਰ ਤੇ ਦੇਖਦੇ ਹਾਂ। ਸਰਟਨਲੀ UK ਦੇ ਵਿੱਚ ਜਿਹੜੇ ਸਾਡੇ ਜਾਗਰੂਕ ਵੀਰ ਭੈਣਾਂ ਨੇ ਉਹਨਾਂ ਨੂੰ ਵੀ ਇਸ ਦੀ ਨੁਆਂਸ ਦੀ ਜ਼ਰੂਰ ਸਮਝ ਆ ਗਈ ਹੋਏਗੀ। ਖਬਰ ਹੈ NIA team in London to probe attack on Indian High Commission by Khalistan supporters. This is going to be the first time that agency sleuths would be conducting a probe on British soil. ਔਰ ਇਹ ਖਬਰ ਦਾ ਜਿਹੜਾ ਤੱਥ ਸਾਰੇ ਹੈ ਕਿ 5 ਮੈਂਬਰਾਂ ਦੀ NIA ਟੀਮ ਲੰਡਨ ਲਈ ਰਵਾਨਾ ਹੋ ਗਈ ਹੈ, ਜਿਹੜੀ ਉੱਥੇ ਪ੍ਰੋਬ ਕਰੇਗੀ ਜਿਹਨੂੰ ਇੰਡੀਅਨ ਹਾਈ ਕਮਿਸ਼ਨ ਤੇ ਅਟੈਕ, ਕੋਈ ਅਟੈਕ ਨਹੀਂ ਸੀ, ਪੀਸਫੁਲ ਪ੍ਰੋਟੈਸਟ। ਇੱਕ ਪ੍ਰੋਟੈਸਟਰ ਨੇ ਜਾ ਕੇ ਤਿਰੰਗਾ ਜਿਹੜਾ ਉਹਨਾਂ ਦਾ ਲਾ ਲਿਆ ਔਰ ਉਸ ਦੀ ਥਾਂ ਤੇ ਆਪਣਾ ਝੰਡਾ, ਜਿਹੜਾ ਪ੍ਰੋਟੈਸਟ ਦੇ ਵਿੱਚ ਕਿਤੇ ਵੀ ਹੁੰਦਾ। ਹੁਣ ਜੇ ਤਾਂ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਹੁੰਦਾ, ਕੋਈ ਵਾਇਲੈਂਸ ਕੀਤੀ ਹੁੰਦੀ, ਕੋਈ ਅੱਗ ਲਾਈ ਹੁੰਦੀ, ਕੋਈ ਵੱਟੇ ਮਾਰੇ ਹੁੰਦੇ, ਤੇ ਇਹ ਅੰਡਰ ਦਾ ਬ੍ਰਿਟਿਸ਼ ਲਾਅ ਵਾਇਲੇਸ਼ਨ ਹੈ, ਉਹਨਾਂ ਨੇ ਚਾਰਜ ਕਰ ਲੈਣਾ ਸੀ। ਲੇਕਿਨ ਜਿਸ ਕਿਸਮ ਦਾ ਕੰਮ ਹੁਣੇ ਰਿਸ਼ੀ ਸੋਨਕ ਨੇ ਫੜਿਆ ਹੋਇਆ ਹੈ, ਜਿਸ ਕਿਸਮ ਦਾ ਉਸ ਦੀ ਪ੍ਰੀਤੀ ਪਟੇਲ ਜਿਹਨੇ ਇੱਥੇ US ਥਿੰਕ ਟੈਂਕ 'ਚ ਵੀ ਆ ਕੇ ਸਿੱਖਾਂ ਦੇ ਖਿਲਾਫ ਬਕਵਾਸਬਾਜ਼ੀ ਕੀਤੀ, ਔਰ ਜਿਸ ਅੰਦਾਜ਼ ਦੇ ਵਿੱਚ ਅਸੀਂ ਪਿਛਲੇ ਦਿਨਾਂ 'ਚ ਦੇਖ ਰਹੇ ਹਾਂ ਕਿ ਇਹਨਾਂ ਦੀ ਬਲੂਮਬਰਗ ਰਿਪੋਰਟ ਦੇ ਥੱਲੇ ਬਲੂਮ ਰਿਪੋਰਟ ਵੀ ਜਿਹੜੀ ਹੈ ਉਹ ਸਿੱਖਾਂ ਨੂੰ ਕਾਸਟੀਗੇਟ ਕਰਦੀ ਹੈ। ਸੋ ਇਸ ਪ੍ਰੈਸ਼ਰ ਨੂੰ ਅੱਗੇ ਤੋਰਦੇ ਆ, ਪਹਿਲੀ ਗੱਲ ਤਾਂ ਇਹੀ ਇਲੀਗਲ ਹੈ ਕਿ ਕਿਸੇ ਮੁਲਕ ਦੇ ਇੰਟੈਲੀਜੈਂਸ ਦੇ ਬੰਦਿਆਂ ਨੂੰ ਬ੍ਰਿਟਿਸ਼ ਵੀਜ਼ਾ ਕਿੱਦਾਂ ਦਿੱਤਾ ਗਿਆ ਕਿ ਉਹ ਬ੍ਰਿਟਨ 'ਚ ਆ ਕੇ ਬ੍ਰਿਟਿਸ਼ ਦੇ ਜਿਹੜੇ ਸਿਟੀਜ਼ਨ ਨੇ, ਉਹ ਸਿੱਖ ਹੋਣ, ਮੁਸਲਮਾਨ ਹੋਣ, ਹਿੰਦੂ ਹੋਣ, ਕੋਈ ਵੀ ਹੋਵੇ, ਉਹਨਾਂ ਦੇ ਮਾਮਲਿਆਂ 'ਚੋਂ ਕਿਵੇਂ ਦਖਲਅੰਦਾਜ਼ੀ ਕਰ ਸਕਦਾ। ਫਿਰ ਉਸ 'ਚ ਜਿਹਦੇ 'ਚ ਕੋਈ ਮਰਡਰ ਨਹੀਂ ਹੋਇਆ, ਹਾਂ ਇਹ ਤਾਂ ਹੁੰਦਾ ਹੈ ਕਿ ਵੀ ਜੇ ਕੋਈ ਕਿਤੇ ਕੋਈ ਹਾਈਜੈਕਿੰਗ ਹੋਈ ਹੈ ਜਾਂ ਕੋਈ ਹੈ, ਉਹਨਾਂ ਤੋਂ ਐਵੀਡੈਂਸ ਇੰਡੀਆ ਉਹਨਾਂ ਦੇ ਖਿਲਾਫ ਦਿੰਦਾ ਹੈ
ਤੁਸੀਂ ਉਹਨਾਂ ਦੀ ਐਕਸਟ੍ਰੈਡੀਸ਼ਨ ਜਿਹੜੀ ਹੈ ਉਸ ਨੂੰ ਐਕਸਪੀਡਾਈਟ ਕਰ ਦਿਓ। ਪਰ ਇਹ ਜਿਹੜਾ ਤਰੀਕਾ ਹੈ ਇਸ ਦੇ ਥੱਲੇ ਇਹ ਡਾਇਰੈਕਟ ਇਹ ਇਕੱਲੀ ਗੱਲ ਬ੍ਰਿਟਨ ਤੱਕ ਨਹੀਂ ਰੁਕੇਗੀ, ਇਹ ਅਮਰੀਕਾ ਕੈਨੇਡਾ ਦੇ ਹਵਾਲੇ ਨਾਲ ਵੀ ਉਹਨਾਂ ਦੀਆਂ ਟੀਮਾਂ ਇੱਥੇ ਆਉਣਗੀਆਂ, ਇਹਨਾਂ ਨੂੰ ਇਨਫਲੂਐਂਸ ਕਰਨਗੀਆਂ। ਔਰ ਝੂਠ ਦੇ ਤਾਂ ਬਾਦਸ਼ਾਹ ਨੇ, ਜਿਸ ਕਿਸਮ ਦੀ ਮਰਜ਼ੀ ਉਹ ਐਵੀਡੈਂਸ। ਹੁਣ ਜੇ ਇੱਕ ਪੀਸਫੁਲ ਪ੍ਰੋਟੈਸਟ ਝੰਡਾ ਲਾਉਣਾ ਜਿਹੜਾ ਹੈ ਉਹ ਅਟੈਕ ਔਨ ਇੰਡੀਅਨ ਹਾਈ ਕਮਿਸ਼ਨ ਹੈ, ਔਰ ਉਹਦੇ ਲਈ ਇੰਡੀਆ ਦੀ ਟੀਮ ਆ ਕੇ ਬ੍ਰਿਟਨ ਦੇ ਅਧਿਕਾਰੀਆਂ ਨੂੰ, ਨਹੀਂ ਤਾਂ ਇੱਕ ਜ਼ਮਾਨਾ ਹੁੰਦਾ ਸੀ ਜਿਹੜੀ ਵੀ ਇਹਨਾਂ ਦੀ ਸਕਾਟਲੈਂਡ ਯਾਰਡ ਹੈ ਵਿਚ ਇਜ਼ ਨੋਨ ਕਿ ਕੋਈ ਵੀ ਹੋਏ ਉਹਦੇ 'ਚ ਕਿ ਉਹਦੀ ਇਨਕੁਆਇਰੀ ਕਰਵਾਓ ਜੀ। ਜਿਵੇਂ ਜਦੋਂ ਬੇਨਜ਼ੀਰ ਭੁੱਟੋ ਦਾ ਮਰਡਰ ਹੋਇਆ ਤੇ ਸਕਾਟਲੈਂਡ ਯਾਰਡ ਦੀ ਵੀ ਸੀ ਉਹਦੇ 'ਚ ਕਿ ਜੀ ਉਹਦੇ ਤੋਂ ਇਨਵੈਸਟੀਗੇਟ ਕਰਾਓ। ਹੁਣ ਬ੍ਰਿਟਨ 'ਚ ਆ ਕੇ ਇਹਨਾਂ ਦੇ ਕਰਪਟ ਉਸ ਅਜੀਤ ਡੋਵਲ ਦੇ ਔਰ ਦਿਨਕਰ ਗੁਪਤੇ ਦੇ ਜਿਹੜੇ ਪਿਆਦੇ ਨੇ ਉਹ ਆ ਕੇ ਇਹਨਾਂ ਨੂੰ ਦੱਸਣਗੇ ਕਿ ਵੀ ਕੀ ਕਰਨਾ ਹੈ। ਪਰ ਅਸੀਂ ਇਹ ਸਮਝਦੇ ਹਾਂ ਵੀ ਸਿੱਧੀ ਸਿੱਧੀ ਇੰਟਰਫੇਰੈਂਸ ਹੈ ਔਰ ਇਸ ਦੇ ਉੱਤੇ ਬ੍ਰਿਟਾਨੀਆ ਦੇ ਸਿੱਖਾਂ ਨੂੰ ਫੌਰਨ ਇਸ ਦੇ ਉੱਤੇ ਸਟਰੋਂਗ ਕਾਰਵਾਈ ਕਰਨੀ ਚਾਹੀਦੀ ਹੈ। ਕਾਨੂੰਨ ਦੇ ਦਾਇਰੇ 'ਚ ਵੀ ਇਹਨਾਂ ਨੂੰ ਚੈਲੰਜ ਕਰਨਾ ਚਾਹੀਦਾ ਹੈ ਔਰ ਬਾਈ ਵਟਐਵਰ ਮੀਨਸ ਇਹ ਜਿਹੜਾ ਇਹਨਾਂ ਦਾ ਰੁਝਾਨ ਹੈ ਇਸ ਨੂੰ ਪਛਾੜਨਾ ਚਾਹੀਦਾ ਹੈ। ਅਦਰਵਾਈਜ਼ ਬ੍ਰਿਟਨ ਦੇ ਵਿੱਚ ਇਸ ਕਿਸਮ ਦਾ ਹੀ ਡਰ ਔਰ ਖੌਫ ਪੈਦਾ ਕਰ ਦੇਣਗੇ ਸਿੱਖਾਂ ਦੇ ਵਿੱਚ, ਕਸ਼ਮੀਰੀਆਂ ਦੇ ਵਿੱਚ, ਮੁਸਲਮਾਨਾਂ ਦੇ ਵਿੱਚ, ਜੋ ਮਾਹੌਲ ਇਹਨਾਂ ਨੇ ਪੰਜਾਬ ਦੇ ਵਿੱਚ ਪੈਦਾ ਕੀਤਾ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਆਸਟ੍ਰੇਲੀਆ ਵਿਖੇ। ਮੈਲਬਰਨ ਅਤੇ ਬ੍ਰਿਸਬੇਨ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਸਿਡਨੀ ਵਿੱਚ ਪੈਣਗੀਆਂ। ਸਿਡਨੀ ਵਿੱਚ ਖਾਲਿਸਤਾਨ ਦੀਆਂ ਵੋਟਾਂ 4 ਜੂਨ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਹੋਰ ਜਾਣਕਾਰੀ ਲਈ ਸੰਪਰਕ ਕਰੋ 0420 462 499 ਜਾਂ 0420 802 499। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਸੰਬੰਧੀ ਅੱਜਕੱਲ ਕਾਫੀ ਬਹਿਸਬਾਜ਼ੀ ਜਿਹੜੀ ਉਹ ਚੱਲ ਰਹੀ ਹੈ ਔਰ ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਐਸਜੀਪੀਸੀ ਦੇ ਪ੍ਰਧਾਨ ਦੀਆਂ ਟਵਿੱਟਰ ਬਾਜ਼ੀਆਂ ਵੀ ਚੱਲ ਰਹੀਆਂ ਹਨ। ਇਸ ਇਸ਼ੂ ਦੀਆਂ ਜੜ੍ਹਾਂ ਕਿੱਥੇ ਹਨ ਔਰ ਇਸ ਸੰਬੰਧੀ ਕੀ ਕਰਨਾ ਬਣਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਆਪਾਂ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ YouTube ਦੇ ਉੱਪਰ ਉਹ ਲੈਣ ਜਾ ਰਹੇ ਹਾਂ। ਔਰ ਕੌਰ ਜੀ ਲਿਖਦੇ ਨੇ ਕਿ ਇਹ ਗੁਲਾਮੀ ਹੈ, ਤੁਸੀਂ ਜਿੱਥੇ ਵੀ ਚਲੇ ਜਾਓ ਇਹ ਗੁਲਾਮੀ ਤੁਹਾਡਾ ਪਿੱਛਾ ਨਹੀਂ ਛੱਡੇਗੀ। ਔਰ ਹਰਦੀਪ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਕੌਰ ਜੀ ਫਿਰ ਕਹਿੰਦੇ ਪਲੀਜ਼ एवरीवन ਵੀ ਨੀਡ ਟੂ ਸਪਰੈਡ ਦ ਮੈਸੇਜ ਟੂ ਵੋਟ ਟੂ ਖਾਲਿਸਤਾਨ ਰੈਫਰੈਂਡਮ। ਫਿਰ ਉਹਨਾਂ ਦਾ ਮੈਸੇਜ ਹੈ ਕਿ ਹਿੰਦੂ ਤਵੀ ਸ਼ੈਤਾਨ ਥਿੰਕਸ that everyone and everything is in their control. States has no rights. ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਜਸਵੀਰ ਬਰਾੜ ਜੀ ਲਿਖਦੇ ਨੇ ਖਾਲਿਸਤਾਨ ਸਿੰਘ ਫॉर ਜਸਟਿਸ। ਔਰ ਬਿਕਰਮਜੀਤ ਸਿੰਘ, ਭਾਈ ਬਾਬਾ ਜੱਗ ਸਿੰਘ, ਭਾਈ US ਮੀਡੀਆ ਧਾਲੀਵਾਲ, ਗੁਰਪਤਵੰਤ ਸਿੰਘ ਪੰਨੂ, ਖਾਲਸਾ ਜ਼ਿੰਦਾਬਾਦ। ਔਰ ਸਿੰਘ ਗਰਚਾ ਜੀ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ। ਔਰ ਕੌਰ ਜੀ ਫਿਰ ਲਿਖਦੇ ਨੇ ਹਿੰਦੂ ਤਵੀ ਕੈਨ ਬੀ ਡਿਫਾਈਨ ਐਜ਼ ਵੈਰੀ ਕਨਿੰਗ ਐਂਡ ਕਲੈਵਰ ਲਾਈਕ ਏ ਕ੍ਰੋ। ਸੋ ਇਸੇ ਤਰ੍ਹਾਂ ਜਸਵੀਰ ਬਰਾੜ ਜੀ ਲਿਖਦੇ ਨੇ ਡਾਕਟਰ ਅਮਰਜੀਤ ਸਿੰਘ ਜੀ ਐਂਡ ਬਾਬਾ ਜੀ ਤੇ ਭੈਣ ਨੀਲਮ ਕੌਰ ਜੀ ਖਾਲਿਸਤਾਨ ਜ਼ਿੰਦਾਬਾਦ। ਸੋ ਨਾਈਸ। ਐਂਡ ਇਸੇ ਤਰ੍ਹਾਂ ਦਵਿੰਦਰ ਸੰਧੂ ਲਿਖਦੇ ਨੇ ਸਾਰੇ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਕੌਰ ਜੀ ਫਿਰ ਲਿਖਦੇ ਨੇ ਬਾਈਡਨ ਸ਼ੁੱਡ ਬਾਈਕਾਟ ਹਿੰਦੂ ਸ਼ੈਤਾਨ। ਸੋ ਸਿੰਘਰਚਾ ਜੀ ਖਾਲਸਾ ਜ਼ਿੰਦਾਬਾਦ ਲਿਖਦੇ ਹਨ। ਫਿਰ ਕੌਰ ਜੀ ਲਿਖਦੇ ਨੇ ਸ਼ੈਤਾਨ ਦਾ ਜਵਾਬ ਤੇਜ਼ ਬੁੱਧੀ ਸਮਝਦਾਰੀ ਤੇ ਇਕੱਠੇ ਹੋ ਕੇ ਦੇਣਾ ਬੰਦਾ। ਸੋ ਸੁਖਵਿੰਦਰ ਸਿੰਘ ਕਹਿੰਦੇ ਨੇ ਕਿ TV 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਤਰ੍ਹਾਂ ਫਿਰ ਸਾਡੇ ਕੋਲ ਮੈਸੇਜ ਕੀ ਐਸਟੀਲੋ ਜੀ ਕਹਿੰਦੇ ਮੁਸਲਮ ਵੀਰੋ ਤੁਸੀਂ ਤਾਂ ਸਾਥ ਦਿਆ ਕਰੋ ਸਿੱਖਾਂ ਦਾ। ਯੈਸ। ਔਰ ਇਸੇ ਤਰ੍ਹਾਂ ਸਾਡੇ ਕੋਲ ਇਹਦੇ ਚ ਖਾਸ ਤੌਰ ਤੇ ਜਿਹੜੀ ਪ੍ਰੋਟੈਸਟ ਦੇ ਹਵਾਲੇ ਨਾਲ ਨਜ਼ਰ ਆਇਆ, ਹਾਲਾਂਕਿ ਮੈਨੂੰ ਲੱਗਦਾ ਸੀ ਵੀ ਜਿੰਨਾ ਜ਼ੁਲਮ ਮੁਸਲਮਾਨਾਂ ਤੇ ਹੋ ਰਿਹਾ ਔਰ ਵੱਡੀ ਗਿਣਤੀ ਚ ਆਲਮੋਸਟ ਮੁਸਲਮਾਨ ਵੀ ਆਸਟ੍ਰੇਲੀਆ ਚ ਉਨੇ ਕੁ ਨੇ ਜਿੰਨੇ ਹਿੰਦੂ ਨੇ, ਥੋੜਾ ਬਹੁਤ ਫਰਕ ਹੋਏਗਾ। ਆਪਣੀਆਂ ਮਸੀਤਾਂ ਨੇ ਉਹਨਾਂ ਦੀਆਂ, ਉਹਨਾਂ ਚ ਫਿਜ਼ੀ ਵਾਲੇ ਮੁਸਲਮਾਨ ਵੀ ਨੇ, ਅਫਗਾਨ ਮੁਸਲਮਾਨ ਵੱਡੀ ਗਿਣਤੀ ਚ ਨੇ, ਉਹਨਾਂ ਦੇ ਨੇਬਰਹੁੱਡ ਵੀ ਨੇ, ਲੇਕਿਨ ਕੋਈ ਸਾਹਮਣੇ ਨਹੀਂ ਆਇਆ। ਇਸੇ ਤਰ੍ਹਾਂ ਇੱਕ ਸਟੇਜ ਤੇ ਸੀ ਕਿ ਸ਼ਾਇਦ ਮਨੀਪੁਰ ਦਾ ਵੀ ਇੱਕ ਜਿਹੜੇ ਸਫਰ ਕਰ ਰਹੇ ਨੇ ਕੁਕੀ ਟਰਾਈਬ ਜਾਂ ਦੂਜੇ ਉਹ ਆਣਗੇ। ਸੋ ਲੈ ਦੇ ਕੇ ਜਿਹੜਾ ਉਹ ਸਿੱਖਾਂ ਦੇ ਹਿੱਸੇ ਹੀ ਆਇਆ। ਅਸੀਂ ਤਾਂ
ਜਦੋਂ ਤੱਕ ਇੱਕ ਸਿੱਖ ਵੀ ਇਸ ਪਲੈਨਟ ਤੇ ਰਹੇਗਾ ਜ਼ੁਲਮ ਨੂੰ ਵੰਗਾਰਦੇ ਰਵਾਂਗੇ। ਬਿਲਕੁਲ। ਪਰ ਇਹ ਚੰਗਾ ਹੋਏ ਕਿ ਜੇ ਦੂਸਰੀਆਂ ਘੱਟ ਗਿਣਤੀਆਂ ਨੂੰ ਇਹ ਸਮਝ ਆਏ ਕਿ ਭਾਈ ਦੱਬ ਘੁੱਟ ਕੇ ਜਾਂ ਲੁੱਕ ਕੇ ਗੱਲ ਬਣਨੀ ਨਹੀਂ ਹੈ, ਅਲਟੀਮੇਟਲੀ ਤੁਹਾਨੂੰ ਬਾਹਰ ਨਿਕਲ ਕੇ ਆਵਾਜ਼ ਚੁੱਕਣੀ ਪੈਗੀ। ਜੀ, ਔਰ ਜੀਤ ਸੂਰਤੀਆ ਕਹਿੰਦੇ ਖਾਲਸਾ ਜ਼ਿੰਦਾਬਾਦ, ਔਰ ਜਸਟਿਸ ਕਹਿੰਦੇ ਕਿ ਮੋਦੀ said in his speech spirit of langar is a Indian values and Khalistan aid also Indian snow covered hills in Canberra। ਸਤਿ ਸ਼੍ਰੀ ਅਕਾਲ। ਸੋ ਹਾਂ, ਇਹ ਸ਼ਾਇਦ ਕੈਨਬਰਾ ਦੀ ਸਪੀਚ ਉਹਨੇ ਕੋਈ ਮੈਂਸ਼ਨ ਕੀਤਾ ਹੋਇਆ ਕਿਉਂਕਿ ਉੱਥੋਂ ਉਹਨੇ ਕੈਨਬਰਾ ਜਾਣਾ ਸੀ। ਲੇਕਿਨ ਜਿਹੜੀ ਉਸ ਦੀ ਸਿਡਨੀ ਦੇ ਵਿੱਚ ਜਿੰਨੇ ਵੀ ਮਿੰਟ ਦੀ ਸਪੀਚ ਸੀ ਉਹ ਡੀ ਸਪਿਰਿਟਡ ਜਿਹੀ ਸੀ। ਹਾਲਾਂ ਐਲਬਨੀਜ਼ ਨੇ ਉਹਨੂੰ ਬੜਾ ਚੁੱਕਿਆ ਕਿ ਜੀ ਮੋਦੀ ਤਾਂ ਹੀ ਇਜ਼ ਮਾਈ ਬੌਸ, ਕਿ ਜੀ ਉੱਥੇ ਇੰਨੀ ਕਰਾਊਡ ਸੀ, ਇੱਥੇ ਇੰਨੇ ਆ ਗਏ, ਫਲਾਣਾ ਸਿੰਗਰ ਆਇਆ ਸੀ, ਉਦੋਂ ਇੰਨੇ ਲੋਕ ਨਹੀਂ ਸੀ ਆਏ। ਸੋ ਜਿਸ ਕਿਸਮ ਦੇ ਉਹ ਜਿਹੜੇ ਕਾਣੇ ਕੀਤੇ ਹੁੰਦੇ ਨੇ, ਮੂੰਹ ਖਾਂਦਾ ਅੱਖਾਂ ਸ਼ਰਮਾਂਦੀਆਂ, ਇਸ ਕਿਸਮ ਦਾ ਬਿਹੇਵੀਅਰ ਉਹ ਕਰ ਰਹੇ ਸੀ। ਜੀ, ਸੋ ਇਸੇ ਤਰ੍ਹਾਂ ਮੈਸੇਜ ਆਏਗਾ ਜਸਵੀਰ ਸਿੰਘ, ਨਾ ਕੋਈ ਮੂਲ ਨਿਵਾਸੀ ਬਾਹਰ ਆਇਆ, ਨਾ ਕੋਈ ਕਸ਼ਮੀਰੀ ਬਾਹਰ ਆਇਆ, ਔਰ ਨਾ ਕੋਈ ਨਾਰਥ ਈਸਟ ਵਾਲਾ ਬਾਹਰ ਆਇਆ, ਨਾ ਕੋਈ ਮੁਸਲਮਾਨ ਬਾਹਰ। ਹਾਂਜੀ, ਗੱਲਬਾਤ ਕੀਤੀ ਹੈ। ਚਲੋ ਅਸੀਂ ਹੁਣ ਮੇਰਾ ਖਿਆਲ ਹੈ ਟੌਪਿਕ ਵੱਲ ਜਾਂਦੇ ਹਾਂ। ਜੀ, ਦੇਖੋ ਇਸ ਵੇਲੇ ਜੇ ਤੁਸੀਂ ਇੰਡੀਅਨ ਸਟੇਟ ਦਾ ਸਿੱਖੀ ਦੇ ਉੱਤੇ ਟੋਟਲ ਵਾਰ ਵਾਲਾ ਉਹਨਾਂ ਦਾ ਸਾਰਾ ਹੀ ਉਸ ਦੇ ਅੱਡ-ਅੱਡ ਸਟੈਪ ਦੇਖੋ ਤੇ ਤੁਹਾਨੂੰ ਇਹ ਨਜ਼ਰ ਆਏਗਾ ਵੀ ਉਹਨਾਂ ਨੇ ਈਵਨ ਸਿੱਖ ਮਾਈਂਡਸ ਦੇ ਵਿੱਚ ਵੀ ਹਰ ਇੰਸਟੀਟਿਊਸ਼ਨ ਦੇ ਲਈ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਹੈ। ਉਸ ਨੂੰ ਪਬਲਿਕ ਅਰੀਨਾ ਦੇ ਵਿੱਚ ਲਿਜਾ ਕੇ ਉਸ ਦੇ ਉੱਤੇ ਜਿਹੜਾ ਉਸ ਨੂੰ ਨੈਗੇਟ ਕੀਤਾ। ਗੁਰੂ ਗ੍ਰੰਥ ਗੁਰੂ ਪੰਥ ਦੇ ਹਮਲਿਆਂ ਦੀ ਗੱਲ ਅਸੀਂ ਰੋਜ਼ਾਨਾ ਕਰਦੇ ਹਾਂ ਵੀ ਕਿਸ ਅੰਦਾਜ਼ ਦੇ ਵਿੱਚ 2015 ਤੋਂ ਫਿਰ ਬੜੇ ਸਿਸਟਮੈਟਿਕ ਇੱਕ ਕੈਂਪੇਨ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਿਸ ਲੈਵਲ ਤੇ ਕੀਤੀਆਂ ਗਈਆਂ। ਔਰ ਅੱਜ ਇਹ ਖਬਰ ਜਿਹਨੂੰ ਅਸੀਂ ਲੀਡ ਖਬਰ ਤਾਂ ਨਹੀਂ ਬਣਾਇਆ, ਲੇਕਿਨ ਇਹ ਬਿਲਕੁਲ ਕਿ ਭਾਈ ਕਿਵੇਂ ਬਰਗਾੜੀ ਕਾਂਡ ਕਰਾਉਣ ਵਾਲੇ ਜਿਹੜੇ ਪ੍ਰਮੁੱਖ 3 ਸੌਦਾ ਸਾਧ ਦੇ ਚੇਲੇ ਸੀ, ਉਹਦੇ ਚੋਂ ਇੱਕ ਜਿਹੜਾ ਇਸ਼ਤਿਹਾਰੀ ਭਗੌੜਾ ਸੀ ਉਹਨੂੰ ਬੰਗਲੌਰ ਤੋਂ ਫੜਿਆ ਗਿਆ। ਔਰ ਇਹ ਸਾਰਾ ਉਸ ਖਾਤੇ 'ਚ ਪਾਉਣ ਦੀ ਕੋਸ਼ਿਸ਼ ਹੈ ਕਿ ਜੀ ਉਹਨਾਂ ਨੇ ਜਿਹੜਾ ਉਹਨਾਂ ਦੀ ਰਾਜਸੀ ਕਮੇਟੀ ਸੀ ਉਹਨਾਂ ਨੇ ਪਲਾਨ ਕੀਤਾ, ਬੁਰਜਵਾਰ ਸਿੰਘ ਵਾਲਾ ਚੋਂ ਮਹਾਰਾਜ ਦਾ ਸਰੂਪ ਚੁੱਕਿਆ ਗਿਆ ਔਰ ਕਿਵੇਂ ਬਰਗਾੜੀ ਤੱਕ ਪਹੁੰਚਦਾ। 2015 ਜੂਨ ਦੇ ਪਹਿਲੇ ਹਫਤੇ ਤੋਂ 13-14 ਅਕਤੂਬਰ ਤੱਕ ਦੀਆਂ ਘਟਨਾਵਾਂ ਦੇ ਉੱਤੇ ਗੱਲ ਕਰਦੇ। ਵੱਡੀ ਖਬਰ ਬਣੀ ਹੋਈ ਹੈ ਕਿ ਜੀ ਮੇਨ ਅਮੰਗਸਟ ਦਾ 3 ਐਬਸਕੌਂਡਰਸ 1 ਕਾਟ ਐਟ ਦਿਸ ਦੈਟ, ਉਹਨੂੰ ਹੁਣ ਪੰਜਾਬ ਲਿਆਂਦਾ ਜਾ ਰਿਹਾ ਜਾਂ ਦੂਜਾ। ਸੋ ਇਹ ਵੀ ਇੱਕ ਤਰੀਕਾ ਹੁੰਦਾ ਹੈ। ਉਧਰੋਂ ਹਰਿਆਣੇ 'ਚ ਉਹਨੂੰ ਪੂਰਾ ਵਰਤ ਵੀ ਰਹੇ ਨੇ, ਮਨਮਰਜ਼ੀ ਦੇ ਨਾਲ ਉਹਨੂੰ ਪੈਰੋਲ ਦਿੰਦੇ ਨੇ ਉਸ ਕ੍ਰਿਮੀਨਲ ਰੇਪਿਸਟ ਨੂੰ। ਪਰ ਇਧਰ ਇਹ ਵੀ ਮੈਸੇਜ ਦੇਣ ਦੀ ਕੋਸ਼ਿਸ਼ ਹੋ ਰਹੀ ਹੈ, ਦੇਖੋ ਜੀ ਇਹ ਜਿਹੜਾ ਜੋ ਵੀ ਕੀਤਾ ਹੈ ਤਾਂ ਸੌਦਾ ਸਾਧ ਦੇ ਔਰ ਸਿੱਖਾਂ ਦੇ ਵਿਚਾਲੇ ਆਪਸੀ ਜਿਹੜਾ ਟਕਰਾਅ ਸੀ ਉਹ ਉਹਨਾਂ ਦੇ ਖਿਲਾਫ ਕਹਿੰਦੇ ਸੀ, ਉਹਨਾਂ ਨੇ ਉਹਨਾਂ ਦੇ ਖਿਲਾਫ ਕਰਤਾ। ਸੋ ਉਹਨੂੰ ਵੀ ਇਹ ਟ੍ਰਿਵਲਾਈਜ਼ ਕਰਨ ਦੀ ਕੋਸ਼ਿਸ਼ ਹੈ ਕਿਉਂਕਿ ਸਿੱਖਾਂ ਦੇ ਵਿੱਚ ਇਹ ਹੁਣ ਗੱਲ ਜ਼ੋਰ ਫੜਦੀ ਜਾ ਰਹੀ ਹੈ ਕਿ ਜੋ ਕੁਝ ਹੋ ਰਿਹਾ, ਕਿਉਂਕਿ ਲੇਟੈਸਟ ਘਟਨਾਵਾਂ ਜੋ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ 'ਚ ਦੂਖ ਨਿਵਾਰਨ ਪਟਿਆਲਾ ਔਰ ਉਸ ਤੋਂ ਪਹਿਲਾਂ ਦਰਬਾਰ ਸਾਹਿਬ 'ਚ ਫਿਰ ਜਿਹੜੇ ਬਲਾਸਟ ਹੁੰਦੇ ਨੇ ਉਹਨਾਂ ਦੇ ਥੱਲੇ। ਸੋ ਇਹ ਉਸ ਨੂੰ ਜਿਹੜਾ ਫਰਦਰ ਜਿਹੜਾ ਉਹ ਦੂਸਰੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਹੈ। ਪਰ ਇੱਕ ਡਿਬੇਟ ਜਿਹੜੀ ਜਿਸ ਦਾ ਆਧਾਰ ਇਸ ਹੁਣ ਉਹੀ ਭਗਵੰਤ ਮਾਨ ਜਿਹੜਾ ਪੰਜਾਬ ਨੂੰ ਸਰੈਂਡਰ ਕਰਕੇ ਆਉਂਦਾ ਦਿੱਲੀ ਦੇ ਵਿੱਚ, ਲਾਅ ਐਂਡ ਆਰਡਰ ਦੇ ਨਾਂ ਥੱਲੇ ਉਹਨਾਂ ਦੀਆਂ ਕੰਪਨੀਆਂ ਲੈ ਕੇ ਆਉਂਦਾ ਹੈ। 10 ਪੰਜਾਬ ਦੇ ਜਿਹੜੇ ਵਸਿੰਦੇ ਨੇ ਉਹਨਾਂ ਨੂੰ ਚੁੱਕ ਕੇ 2900 ਕਿਲੋਮੀਟਰ ਦੂਰ NSA ਥੱਲੇ ਜਿਹੜਾ ਉਹ ਥਾਂ ਤੇ ਰੱਖਿਆ ਜਾਂਦਾ ਹੈ ਨਵੇਂ ਕਾਲੇ ਪਾਣੀ 'ਚ। ਪੰਜਾਬ ਦੇ ਵਿੱਚ ਜਿਸ ਅੰਦਾਜ਼ ਦੇ ਵਿੱਚ ਇਹਨਾਂ ਦਾ ਪੁਲਿਸ ਆਪਰੇਸ਼ਨ ਪਿਛਲੇ ਦਿਨਾਂ ਦੇ ਵਿੱਚ NIA ਦੇ ਤਾਂ ਚੱਲ ਹੀ ਰਹੇ ਨੇ, ਇਹਨਾਂ ਨੇ 4000 ਤੋਂ ਜ਼ਿਆਦਾ ਸਿੱਖ ਘਰਾਂ 'ਚ ਛਾਪੇਮਾਰੀ ਕੀਤੀ। ਹੁਣ ਇਸ ਸਭ ਦੇ ਵਿਚਾਲੇ ਅਚਾਨਕ ਜਿਹੜਾ ਭਗਵੰਤ ਮਾਨ ਜਿਹਨੇ ਕੁਝ ਮਹੀਨੇ ਪਹਿਲਾਂ ਇਹ ਖੁਦ ਟਵੀਟ ਕਰਕੇ ਕਿਹਾ ਸੀ ਕਿ ਸਿੱਖ ਜਿਹੜੇ ਨੇ ਉਹ ਗੋਲਕਾਂ 'ਚ ਪੈਸੇ ਨਾ ਪਾਇਆ ਕਰਨ, ਹੋਰ ਵੈਲਫੇਅਰ ਵੱਲ ਦੂਜੇ ਵੱਲ ਜਾਣ। ਸੋ ਇਹ ਕਿਹਦੇ ਏਜੰਡੇ ਤੇ ਕੰਮ ਕਰ ਰਹੇ ਨੇ? ਦੇਖੋ ਵਿਦਨ ਸਾਡੀਆਂ ਸ਼੍ਰੋਮਣੀ ਕਮੇਟੀ ਨਾਲ ਪ੍ਰੋਬਲਮਸ ਨੇ, ਅਕਾਲੀ ਦਲ ਨਾਲ ਨੇ, ਆਪਣੀਆਂ ਹੋਰ। ਇਹ ਸਾਡਾ ਮਾਮਲਾ ਹੈ, ਅਸੀਂ ਕਿਵੇਂ ਸ਼੍ਰੋਮਣੀ ਕਮੇਟੀ ਨੂੰ ਰਨ ਕਰਨਾ ਹੈ, ਅਸੀਂ ਕਿਵੇਂ ਆਪਣੇ ਗੁਰਦੁਆਰਿਆਂ ਨੂੰ ਰਨ ਕਰਨਾ ਹੈ। ਇਹ ਨਨ ਆਫ ਦਾ ਬਿਜ਼ਨਸ ਆਫ ਦਾ ਸਟੇਟ, ਨਾ ਦਿੱਲੀ ਦੀ ਨਾ ਪੰਜਾਬ ਦੀ। ਲੇਕਿਨ ਭਗਵੰਤ ਮਾਨ ਕਿਉਂ ਅਨਡਿਊ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਕਰਦਾ ਹੈ? ਇੱਕ
ਤਾਂ ਜਿਹੜੀਆਂ ਆਪਣੀਆਂ ਕਰਤੂਤਾਂ ਨੇ ਉਹਨਾਂ ਦੇ ਉੱਤੇ ਪਰਦਾ ਪਾਉਣ ਲਈ। ਜੀ ਦੂਸਰਾ, ਕਿਉਂਕਿ ਸਾਡੇ ਲਈ ਸਾਡੇ ਬਹੁਤੇ ਸਿਆਣੇ ਨਹੀਂ ਨੇ, ਅਸੀਂ ਹਰ ਜਿਹੜਾ ਇਸ਼ੂ ਆਂਦਾ ਉਹਦੇ ਉੱਤੇ ਜਿਹੜਾ ਜਾ ਕੇ ਜੰਪ ਕਰਦੇ ਆ, ਫਿਰ ਉਹਦੇ ਤੇ ਵਿਚਾਰ ਚਰਚਾ ਸ਼ੁਰੂ ਹੋ ਜਾਂਦੀ ਹੈ। ਹੁਣ ਜਿਹੜੇ 2-3 ਟਵੀਟ ਉਹਨੇ ਕੀਤੇ ਔਰ ਇਸ ਵੇਲੇ ਭਗਵੰਤ ਮਾਨ ਔਰ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵਿਚਾਲੇ ਚੱਲ ਰਿਹਾ, ਇਹਨੇ ਇਹ ਕਿਹਾ ਮਾਨ ਨੇ, ਹਾਲਾਂਕਿ ਪਹਿਲਾਂ ਵੀ ਇੱਕ ਵਾਰੀ ਇਹਨੇ ਇਸ ਕਿਸਮ ਦਾ ਸੀ ਕਿ ਜੀ ਪੰਜਾਬ ਸਰਕਾਰ ਸਾਰਾ ਖਰਚ ਕਰਨ ਨੂੰ ਤਿਆਰ ਹੋਏਗੀ, ਜਿਹੜਾ ਦਰਬਾਰ ਸਾਹਿਬ ਦੇ ਕੀਰਤਨ ਦਾ ਹੱਕ ਹੈ ਉਹ ਸਾਰਿਆਂ ਚੈਨਲਾਂ ਨੂੰ ਹੋਣਾ ਚਾਹੀਦਾ ਹੈ, ਔਰ ਉੱਥੋਂ ਜਿਹੜਾ ਜੇ ਹੋਏ ਤੇ ਅਸੀਂ ਸਟੇਟ ਆਫ ਦਾ ਆਰਟ ਟਰਾਂਸਮਿਟਰ ਲਾਉਣ ਨੂੰ ਤਿਆਰ ਹੈ, ਔਰ ਅਸੀਂ ਫਲਾਣਾ ਤੇ ਢਿਮਕਾ ਉਹਦੇ ਤੇ ਧਾਮੀ ਆਪਣਾ ਰਿਐਕਸ਼ਨ ਦੇ ਰਹੇ ਨੇ। ਹੁਣ ਦੇਖਣ ਵਾਲੀ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਜਨਰੇਸ਼ਨ ਨੂੰ, ਅੱਜ ਵਾਲੇ ਨੂੰ ਤਾਂ ਸ਼ਾਇਦ ਪਤਾ ਹੀ ਨਹੀਂ ਹੋਏਗਾ ਕਿ ਇਸ ਮੂਵਮੈਂਟ ਈਵਨ ਧਰਮ ਯੁੱਧ ਮੋਰਚੇ ਤੋਂ ਵੀ ਪਹਿਲਾਂ, ਈਵਨ ਨਿਰੰਕਾਰੀਆਂ ਦੇ ਨਾਲ ਜੋ ਨਿਰੰਕਾਰੀਆਂ ਨੇ ਅੰਮ੍ਰਿਤਸਰ ਸਾਕਾ ਵਰਤਾਇਆ, ਉਸ ਤੋਂ ਵੀ ਬਹੁਤ ਪਹਿਲਾਂ 70ਵਿਆਂ ਦੇ ਵਿੱਚ, ਲੇਟ 60s ਦੇ ਵਿੱਚ ਰਾਦਰ, ਇਹ ਪਹਿਲੀ ਮੰਗ ਜਿਹੜੀ ਉਸ ਵੇਲੇ ਕੀਤੀ ਗਈ ਸੀ ਸਿੱਖਾਂ ਵੱਲੋਂ ਕਿ ਜੀ ਦਰਬਾਰ ਸਾਹਿਬ ਸਭ ਦਾ ਸਾਂਝ ਹੈ, ਗੁਰਬਾਣੀ ਦਾ ਕੀਰਤਨ ਜਿਸ ਦੇ ਵਿੱਚ ਕੋਈ ਸਿਆਸੀ ਵਿਚਾਰਤਾ ਕਿਸੇ ਦੇ ਹੁੰਦੇ ਨਹੀਂ, ਇਹ ਕੁੱਲ ਇਨਸਾਨੀਅਤ ਲਈ ਹੈ। ਇਸ ਲਈ ਜਿੱਥੇ ਤ੍ਰਿਪਤੀ ਮੰਦਰ ਤੋਂ ਪ੍ਰੋਗਰਾਮ ਲਾਈਵ ਹੁੰਦੇ ਨੇ, ਉਦੋਂ ਅਜੇ ਟੀਵੀ ਦਾ ਜ਼ਮਾਨਾ ਨਹੀਂ ਸੀ, ਰੇਡੀਓ ਦੀ ਮੰਗ ਹੀ ਹੋ ਰਹੀ ਸੀ ਕਿ ਵੀ ਇੱਕ ਟਰਾਂਸਮਿਟਰ ਛੋਟਾ ਲਾਇਆ ਜਾਏ ਜਾਂ ਦਰਬਾਰ ਸਾਹਿਬ ਦਾ ਕੀਰਤਨ ਕੁਝ ਘੰਟੇ ਲਈ ਸਵੇਰੇ ਤੇ ਸ਼ਾਮ ਆਲ ਇੰਡੀਆ ਰੇਡੀਓ ਤੋਂ ਵੀ, ਜਾਂ ਜਿਹੜਾ ਐਟਲੀਸਟ ਉਹਨਾਂ ਦਾ ਪੰਜਾਬ ਨੂੰ ਕੇਟਰ ਕਰਦਾ ਹੈ, ਉਹਨਾਂ ਦਾ ਸਟੇਸ਼ਨ ਹੈ, ਉਸ ਤੋਂ ਹੋਏ। ਇਸ ਦਾ ਇੰਨਾ ਵਿਰੋਧ ਹੋਇਆ, ਇਹਦੇ ਬਾਵਜੂਦ ਕਿ ਭਾਈ ਇਹ ਮੰਗ ਦੇ ਵਿੱਚ ਤਾਂ ਕੋਈ ਦੇਸ਼ ਨੂੰ ਤੋੜਨ ਵਾਲੀ ਗੱਲ ਨਹੀਂ ਸੀ। ਔਰ ਇਹ ਕ੍ਰੈਡਿਟ ਉਸ ਜ਼ਮਾਨੇ 'ਚ ਬੇਸ਼ੱਕ ਡਾਕਟਰ ਜਗਜੀਤ ਸਿੰਘ ਚੌਹਾਨ ਦੀ ਸ਼ਖਸੀਅਤ ਆਪਣੇ ਤੌਰ ਤੇ ਬਹੁਤ ਵਾਰੀ ਕੰਟਰੋਵਰਸੀਜ਼ ਦੇ ਦਾਇਰਾਕਾਰ 'ਚ ਰਹੀ ਹੈ, ਮਰਨ ਬਾਅਦ ਵੀ ਕੰਟਰੋਵਰਸੀਜ਼ ਦਾ ਸਾਥ ਨਹੀਂ ਛੱਡਦੀਆਂ। ਜਗਜੀਤ ਸਿੰਘ ਚੌਹਾਨ ਨੇ ਐਲਾਨ ਕੀਤਾ ਵੀ ਕਿਉਂਕਿ ਸਰਕਾਰ ਇਸ ਨੂੰ ਅਲਾਉ ਨਹੀਂ ਕਰ ਰਹੀ, ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਇਸ ਦਾ ਜਿਹੜਾ ਬ੍ਰੌਡਕਾਸਟ ਹੋਏ, ਉਦੋਂ ਲਫ਼ਜ਼ ਕਿਉਂਕਿ ਆਵਾਜ਼ ਲਈ ਬ੍ਰੌਡਕਾਸਟ ਹੀ ਲਫ਼ਜ਼ ਹੁੰਦਾ ਸੀ, ਟੈਲੀਕਾਸਟ ਲਫ਼ਜ਼ ਦਾ ਟੈਲੀਵਿਜ਼ਨ ਦੇ ਨਾਲ ਆਇਆ, ਉਹ ਹੋਏ। ਔਰ ਫਿਰ ਅੱਜ ਵੀ ਉਹ ਫੋਟੋ ਜੇ ਪੁਰਾਣੇ ਮੀਡੀਆ 'ਚ ਦੇਖੀ ਜਾ ਸਕਦੀ ਹੈ ਕਿ ਵੀ ਉਹਨਾਂ ਨੇ ਐਲਾਨ ਕੀਤਾ ਸੀ ਕਿ ਜੀ ਇੰਨੀ ਤਰੀਕ ਨੂੰ ਅਸੀਂ ਆਪਣਾ ਟਰਾਂਸਮਿਟਰ ਲਾਵਾਂਗੇ ਔਰ ਕੀਰਤਨ ਜਿਹੜਾ ਹੈ ਉਸ ਦਾ ਬ੍ਰੌਡਕਾਸਟ ਹੋਏਗਾ। ਜੀ ਚਾਰ ਚੁਫੇਰਾ ਘੇਰ ਲਿਆ ਦਰਬਾਰ ਸਾਹਿਬ, ਪੁਲਿਸ ਅੰਦਰ ਬਾਹਰ, ਸਿਵਲ ਕੱਪੜਿਆਂ 'ਚ ਦੂਜੇ ਤੀਜੇ ਕਿ ਬਈ ਕਿੱਥੋਂ ਲੱਗੇਗਾ ਕੀ ਹੈ। ਐਨ ਮੌਕੇ ਹੁੰਦਾ ਤਾਂ ਕੀ ਹੈ ਟੈਕਨੋਲੋਜੀ, ਮੌਕੇ ਦੇ ਉੱਤੇ ਜਗਜੀਤ ਸਿੰਘ ਚੌਹਾਨ ਇੱਕ ਨਿੱਕਾ ਜਿਹਾ ਡੱਬਾ ਜਿਹੜਾ ਹੈ ਉਹ ਲੈ ਕੇ ਅੰਦਰ ਬੈਠ ਗਏ ਆ ਕੇ ਪਰਿਕਰਮਾ 'ਚ, ਉੱਥੋਂ ਉਹਨਾਂ ਨੇ ਉਹਦੇ ਨਾਲ ਲਿੰਕ ਜੋੜ ਕੇ ਤੇ ਉਹਨਾਂ ਨੇ ਬਾਹਰ, ਜਦੋਂ ਤੁਸੀਂ ਜਿੱਥੇ ਜੋੜਾ ਘਰ ਹੈ ਜਾਂ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਹੈ ਔਰ ਦੂਜਾ ਤੀਜਾ, ਉੱਥੋਂ ਤੱਕ ਦੇ ਰੇਡੀਓ, ਕਿਉਂਕਿ ਉਹ ਸ਼ਾਰਟ ਕੀ ਉਹਦੇ ਲਈ ਲਫ਼ਜ਼ ਇੱਕ ਇਸਤੇਮਾਲ ਹੁੰਦਾ ਹੈ, ਉਸ ਫ੍ਰੀਕੁਐਂਸੀ ਵਾਲਾ ਸੀ, ਉੱਥੇ ਬਹੁਤਿਆਂ ਨੇ ਜਦੋਂ ਰੇਡੀਓ ਔਨ ਕੀਤਾ ਤੇ ਉਹਨਾਂ ਨੂੰ ਆਵਾਜ਼ ਆਈ ਕਿ ਅੰਦਰੋਂ, ਔਰ ਬੜੀ ਖਬਰ ਬਣ ਗਈ ਕਿ ਜੀ ਜਗਜੀਤ ਸਿੰਘ ਚੌਹਾਨ ਇਸ ਤਰ੍ਹਾਂ ਦੇ ਸਟੰਟਸ ਲਈ ਵੀ ਜਾਣਿਆ ਜਾਂਦਾ ਸੀ। ਪਰ ਇਹ ਕਰਕੇ ਉਹਨਾਂ ਨੇ ਇਹ ਐਕਸਪੋਜ਼ ਕੀਤਾ ਇੰਡੀਅਨ ਸਿਸਟਮ ਨੂੰ ਕਿ ਭਾਈ ਦੇਖੋ, ਅਸੀਂ ਤਾਂ ਇਹਨਾਂ ਨੇ ਸਾਡੇ ਹੱਕ ਕੀ ਦੇਣੇ ਨੇ ਜਾਂ ਸਾਡੇ ਨਾਲ ਜੋ ਇਹਨਾਂ ਦੇ ਵਾਅਦੇ ਨੇ ਉਹ ਇਹਨਾਂ ਨੇ ਕੀ ਪੂਰੇ ਕਰਨੇ ਨੇ, ਇਹ ਦਰਬਾਰ ਸਾਹਿਬ ਦਾ ਕੀਰਤਨ ਵੀ ਰਿਲੇ ਕਰਨ ਦੇ ਲਈ ਤਿਆਰ ਨਹੀਂ ਨੇ। ਸੋ ਇਹ ਸ਼ੁਰੂਆਤ ਸੀ ਉਸ ਪੀਰੀਅਡ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਸਵੇਰੇ ਵੀ ਸ਼ਾਮ ਵੀ ਭਾਵੇਂ PTC ਰਾਹੀਂ ਕੀਰਤਨ ਦੁਨੀਆ ਭਰ 'ਚ ਪਹੁੰਚਦਾ ਹੈ, ਦੁਨੀਆ ਭਰ ਦੇ ਵਿੱਚ ਪੰਜਾਬੀ ਪੈਕ 'ਚ PTC ਹੈ, ਪੈਸੇ ਉਹ ਵੀ ਬਣਾ ਰਹੇ ਨੇ, ਸ਼੍ਰੋਮਣੀ ਕਮੇਟੀ ਨੂੰ ਵੀ 1 ਕਰੋੜ ਜਿਹੜਾ ਉਹਨਾਂ ਦਾ ਐਗਰੀਮੈਂਟ ਇਸ 2023 'ਚ ਮੁੱਕਣਾ ਹੈ, ਪਿਛਲੇ 10-11 ਸਾਲ ਤੋਂ PTC ਨਾਲ ਐਗਰੀਮੈਂਟ ਹੈ, ਜੋ ਧਾਮੀ ਦੀ ਸਟੇਟਮੈਂਟ ਹੈ, ਜੇ ਉਹਨੂੰ ਅਸੀਂ ਫੇਸ ਵੈਲਿਊ 'ਚ ਵੀ ਮੰਨ ਲਈਏ। ਅੱਛਾ, ਲੇਕਿਨ ਬਹੁਤ ਘਾਟੇ ਜਾਣਦੇ ਨੇ ਕਿ ਇੱਕ ਪਾਸੇ ਜਿੱਥੇ ਪੀਸਫੁਲੀ ਸਿੱਖ ਮੰਗ ਕਰਦੇ ਸੀ ਕਿ ਗੁਰਬਾਣੀ ਕੀਰਤਨ ਰੇਡੀਓ ਤੋਂ ਹੀ ਰਿਲੇ ਹੋਏ, ਜਿਸ ਦਿਨ ਜੂਨ 84 ਦੇ ਪਹਿਲੇ ਹਫ਼ਤੇ ਇਹਨਾਂ ਨੇ ਫੁੱਲ ਸਕੇਲ ਅਟੈਕ ਕੀਤਾ, ਤਬਾਹੀ ਕੀਤੀ 37 ਇਤਿਹਾਸਕ ਗੁਰਦੁਆਰਿਆਂ ਦੀ, ਦੂਜੀ ਉਸ ਹਫ਼ਤੇ ਦੇ ਅੰਦਰ ਹੀ ਜੂਨ 10 ਜਾਂ 11 ਨੂੰ ਇਹ ਦੱਸਣ ਦੇ ਲਈ ਕਿ ਜੀ ਅਸੀਂ ਜਿਹੜਾ ਹੈ ਉਹ ਬਿਲਕੁਲ ਪਵਿੱਤਰਤਾ ਬਹਾਲ ਕਰਤੀ ਹੈ, ਜਾਂ ਦੂਜਾ ਪਹਿਲਾ ਬ੍ਰੌਡਕਾਸਟ ਰੇਡੀਓ ਤੇ ਨਹੀਂ ਟੀਵੀ ਦੇ ਉੱਤੇ, ਜਿੱਥੇ ਕਿ ਰਾਗੀ ਜਥਿਆਂ ਨੇ ਤਾਂ ਨਾ ਕਰਤੀ ਵੀ ਅਸੀਂ ਕੀਰਤਨ ਨਹੀਂ ਕਰਨਾ, ਫੌਜ ਦੇ ਵਿੱਚ ਵੀ ਜਥੇ ਹੁੰਦੇ ਨੇ ਕੀਰਤਨੀ, ਫੌਜੀਆਂ ਦੇ ਆਪਣੇ ਗੁਰਦੁਆਰੇ ਹੁੰਦੇ ਨੇ, ਉਹਨਾਂ ਤੋਂ ਉਹਨਾਂ ਨੇ ਜਿਹੜਾ ਕੀਰਤਨ ਦਰਬਾਰ ਸਾਹਿਬ ਦਾ
ਉਹਨਾਂ ਦੇ ਭਾਰਤੀ ਦੂਰਦਰਸ਼ਨ ਦੇ ਉੱਤੇ 10-11 ਜੂਨ ਤੋਂ ਇਹ ਦੱਸਣ ਦੇ ਲਈ ਕਿ ਜੀ ਦਰਬਾਰ ਸਾਹਿਬ ਬਿਲਕੁਲ ਠੀਕ ਠਾਕ ਹੈ। ਔਰ ਉਹਦੇ ਤੋਂ ਸੋ ਜਿਹੜੇ ਲੋਕ ਅੱਜ ਜਦੋਂ ਕੀਰਤਨ ਦਾ ਆਨੰਦ ਮਾਣਦੇ ਨੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਵੀ ਇਹ ਕੀਰਤਨ ਸੁਣਨ ਦੇ ਲਈ ਕਿੰਨੀਆਂ ਕੁਰਬਾਨੀਆਂ ਹੋਈਆਂ। ਉਦੋਂ ਉਹਨਾਂ ਨੂੰ ਲੱਗਾ ਕਿ ਜੀ ਹੁਣ ਇਹ ਕਰੋ, ਫਿਰ ਉਸ ਤੋਂ ਬਾਅਦ ਅਸੀਂ ਫਿਰ ਤਾਂ ਜੋ ਉਹਨਾਂ ਨੇ ਮੀਡੀਆ ਖੋਲ੍ਹਿਆ ਇੰਟਰਨੈਸ਼ਨਲੀ, ਦੂਜੇ ਤੀਜੇ ਉਹ ਸਟੇਕ ਹੋਲਡਰ ਆ ਗਏ, ਦੂਜਾ ਆ ਗਿਆ, ਡਿਫਰੈਂਟ ਚੈਨਲ ਆ ਗਏ, ਫਿਰ ਐਲਫਾ ਕੋਲ ਰਾਈਟ ਚਲਾ ਗਿਆ, ਜ਼ੀ ਟੀਵੀ ਵਾਲੇ ਵੀ ਦਰਬਾਰ ਸਾਹਿਬ ਦਾ ਕੀਰਤਨ ਕਰਦੇ ਰਹੇ ਜਾਂ ਦੂਜੇ। ਸੋ ਇਹ ਤਾਂ ਪਹਿਲਾਂ ਇਹ ਦੇਖਣ ਵਾਲੀ ਗੱਲ ਇਹ ਹੈ ਕਿ ਬਈ ਜਿਨ੍ਹਾਂ ਨੂੰ ਈਵਨ ਰੇਡੀਓ ਦੇ ਉੱਤੇ ਆਪਣੇ ਰੇਡੀਓ ਸਟੇਸ਼ਨ ਤੋਂ ਦਰਬਾਰ ਸਾਹਿਬ ਦਾ ਕੀਰਤਨ ਜਿਹੜਾ ਉਹ ਰਿਲੇ ਕਰਨ 'ਚ ਪ੍ਰੋਬਲਮ ਸੀ ਔਰ ਉਹਨੂੰ ਉਹ ਐਂਟਾਈ ਨੈਸ਼ਨਲ ਐਕਟ ਕਹਿੰਦੇ ਸੀ, ਅੱਜ ਉਹਨਾਂ ਦੀ ਉਸ ਸਟੇਟ ਦਾ ਚੀਫ ਮਿਨਿਸਟਰ ਇਹ ਕਹਿ ਰਿਹਾ ਕਿ ਜੀ ਅਸੀਂ ਟਰਾਂਸਮਿਟਰ ਲਾਉਣ ਨੂੰ ਤਿਆਰ ਹੈ, ਸਟੇਟ ਆਫ ਦਾ ਆਰਟ ਦੂਜਾ ਤੀਜਾ ਫਲਾਣਾ ਕਰਨ ਨੂੰ। ਹੁਣ ਅਸੀਂ ਇਸ ਬਹਿਸ 'ਚ ਨਹੀਂ ਜਾਣਾ ਚਾਹੁੰਦੇ ਕਿ ਭਾਈ ਇਹ ਪੀਟੀਸੀ ਜਾਂ ਬਾਦਲਾਂ ਜਾਂ ਦੂਜਿਆਂ ਨੂੰ, ਅਸੀਂ ਇਹ ਸਮਝਦੇ ਹਾਂ ਔਰ ਇਹ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਸੁਝਾਅ ਦਿੱਤਾ ਹੈ, ਸ਼੍ਰੋਮਣੀ ਕਮੇਟੀ ਜਿਹਦੇ ਕੋਲ ਨਾ ਆਪਣਾ ਕੋਈ ਅਖਬਾਰ ਹੈ ਨਾ ਹੁਣ ਤਾਂ ਉੱਥੇ ਤੁਸੀਂ ਆਪਣਾ ਰੇਡੀਓ ਵੀ ਚਲਾ ਸਕਦੇ ਹੋ, ਜਾਂ ਦੂਸਰਾ ਵੀ ਹੈ ਕਿ ਵੀ ਕਿਉਂ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਇੱਕ ਹਾਈ ਪਾਵਰ ਟਰਾਂਸਮੀਟਰ ਲਾਉਂਦੀ ਜਿਹਦੇ ਰਾਹੀਂ ਜਦੋਂ ਤੁਹਾਡੇ ਕੋਲ ਫੀਡ ਆ ਜਾਂਦੀ ਹੈ ਉਸ ਦੀ ਤੁਸੀਂ ਦੁਨੀਆ ਦਾ 500 ਚੈਨਲ ਉਹਨੂੰ ਜਿਹੜਾ ਟੈਲੀਕਾਸਟ ਤੁਸੀਂ 1 ਕਰੋੜ 2 ਕਰੋੜ ਦੇ ਪਿੱਛੇ ਤੁਸੀਂ ਵੇਚਿਆ ਹੋਇਆ ਸਾਰੇ ਰਾਈਟ ਬਾਦਲਾਂ ਨੂੰ, ਤਾਂ ਕਿ ਉਹਨਾਂ ਦਾ ਜਿਹੜਾ ਹੁਣ ਇੱਥੇ ਪੰਜਾਬੀ ਪੈਕ ਪੀਟੀਸੀ ਨੂੰ ਲੋਕ ਬਾਦਲਾਂ ਨੂੰ ਪਸੰਦ ਨਹੀਂ ਕਰਦੇ, ਲੇਕਿਨ ਇੱਥੇ ਵੀ ਉਹਨਾਂ ਦੀ ਮਜਬੂਰੀ ਹੈ ਕਿ ਜੇ ਦਰਬਾਰ ਸਾਹਿਬ ਦਾ ਕੀਰਤਨ ਜਿਹੜਾ ਜ਼ਾਹਰ ਹੈ ਸਾਡੇ ਲਈ ਉਹ ਸਭ ਤੋਂ ਮੁਕੱਦਸ ਮੁਕਾਮ ਹੈ, ਸੁਣਨ ਦੇ ਲਈ ਉਸ ਪੈਕ ਚ ਲਵਾਇਆ ਹੋਇਆ। ਸੋ ਅਲਟੀਮੇਟਲੀ ਹੱਲ ਅਸੀਂ ਆਸ ਕਰਦੇ ਹਾਂ। ਹਾਲਾਂ ਹੁਣ ਅਗੇਨ ਧਾਮੀ ਨੇ ਕਿਹਾ ਜੀ ਇਹਨਾਂ ਦਾ 23 ਜੁਲਾਈ ਕੇ ਕਦੋਂ ਤੱਕ ਕੰਟਰੈਕਟ ਹੈ, ਉਸ ਤੋਂ ਬਾਅਦ ਅਸੀਂ ਟੈਂਡਰ ਖੋਲਾਂਗੇ। ਹੁਣ ਟੈਂਡਰ ਦਾ ਮਤਲਬ ਹੈ ਕਿ ਹਾਈਐਸਟ ਬਿਡ ਕੱਲ ਨੂੰ ਟਾਈਮਜ਼ ਨਾਓ ਜਾਂ ਅਰਨਾਬ ਗੋਸਵਾਮੀ ਉਹ ਤੁਹਾਨੂੰ 10 ਕਰੋੜ ਦਾ ਦੇ ਦੇਣ ਟੈਂਡਰ ਦਾ ਤੇ ਤੁਸੀਂ ਉਹਨਾਂ ਨੂੰ ਰਾਈਟ ਦੇ ਦਿਓਗੇ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਬੇਸ਼ੱਕ ਸਾਡੀ ਜਿਹੜੀ ਹੈ ਇਸ ਦੇ ਉੱਤੇ ਅਸੀਂ ਉਲਝਣਾ ਨਹੀਂ ਚਾਹੁੰਦੇ, ਲੇਕਿਨ ਬੈਸਟ ਇਹ ਹੋਏਗਾ ਕਿ ਬਿਨਾਂ ਕਿਸੇ ਹੋਰ ਤੋਂ ਵਿੱਚ ਇਨਵੋਲਵ ਕੀਤਿਆਂ ਸ਼੍ਰੋਮਣੀ ਕਮੇਟੀ ਖੁਦ ਟਰਾਂਸਮੀਟਰ ਲਾਏ ਔਰ ਉਸ ਦੀ ਜਿਹੜੀ ਫਿਰ ਫੀਡ ਹੈ ਉਹ ਜਿੰਨੇ ਵੀ ਦੁਨੀਆ ਚੈਨਲ ਨੇ, ਕਿਉਂਕਿ ਜੇ ਤੁਸੀਂ ਅੰਦਰ ਹੀ ਸਾਰਿਆਂ ਨੂੰ ਵਾੜਨਾ ਫਿਰ ਤਾਂ ਠੀਕ ਕਿਹਾ ਧਾਮੀ ਨੇ, ਫਿਰ ਤਾਂ ਮੱਥਾ ਟੇਕਣ ਵਾਲਿਆਂ ਲਈ ਥਾਂ ਨਹੀਂ ਹੋਏਗੀ, ਅੰਦਰ ਉਹਨਾਂ ਦੇ ਕੈਮਰੇ ਹੋਣਗੇ, ਸਟੈਂਡਰਡ ਕੈਮਰਾ, ਔਰ ਇਹ ਬਾਕੀਆਂ ਨੂੰ ਹਦਾਇਤ ਹੋਏ ਕਿ ਭਾਈ ਤੁਸੀਂ ਲੋਗੋ ਐਸਜੀਪੀਸੀ ਦਾ ਜਾਂ ਦਰਬਾਰ ਸਾਹਿਬ ਦਾ ਹੀ ਜਿਹੜਾ ਉਹ ਇਸਤੇਮਾਲ ਕਰੋ। ਇਹ ਇਸ ਦਾ ਹੱਲ ਹੈ। ਬਾਕੀ ਜਿਸ ਅੰਦਾਜ਼ ਦੇ ਵਿੱਚ ਭਗਵੰਤ ਮਾਨ ਜਾਂ ਸਟੇਟ ਇੰਟਰਫੇਅਰ ਕਰ ਰਹੀ ਹੈ ਸਿੱਖ ਮਾਮਲਿਆਂ 'ਚ, ਇਹ ਬੜਾ ਖਤਰਨਾਕ ਰੁਝਾਨ ਹੈ ਔਰ ਇਸ ਨੂੰ ਜਿਹੜਾ ਹੈ ਉਹ ਕੰਡੈਮ ਕੀਤਾ ਜਾਣਾ ਚਾਹੀਦਾ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਆਸਟ੍ਰੇਲੀਆ ਵਿਖੇ। ਮੈਲਬਰਨ ਅਤੇ ਬ੍ਰਿਸਬੇਨ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਸਿਡਨੀ ਵਿੱਚ ਪੈਣਗੀਆਂ। ਸਿਡਨੀ ਵਿੱਚ ਖਾਲਿਸਤਾਨ ਦੀਆਂ ਵੋਟਾਂ 4 ਜੂਨ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਹੋਰ ਜਾਣਕਾਰੀ ਲਈ ਸੰਪਰਕ ਕਰੋ 0420 462 499 ਜਾਂ 0420 802 499। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਮੀਡੀਆ ਵਿੱਚ ਰਿਪੋਰਟ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਵੱਲੋਂ ਪੰਜਾਬ ਦੀ ਇੰਟਰਨੈਸ਼ਨਲ ਸਰਹੱਦ ਰਾਹੀਂ 4 ਦਿਨਾਂ ਵਿੱਚ 5 ਡਰੋਨ ਭੇਜੇ ਗਏ ਹਨ ਜਿਨ੍ਹਾਂ ਵਿੱਚ ਡਰੱਗਸ ਸਨ ਔਰ ਪਾਕਿਸਤਾਨ ਤੇ ਅਚਾਨਕ ਬਲੇਮ ਗੇਮ ਸ਼ੁਰੂ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ, ਜਿਹੜੇ ਸਾਡੇ ਵੀਰ ਭੈਣ ਫੇਸਬੁੱਕ ਰਾਹੀਂ ਜੁੜੇ ਨੇ ਉਹਨਾਂ ਨੂੰ ਅਸੀਂ ਐਕਨੋਲਜ ਕਰਨਾ ਚਾਹੁੰਦੇ ਹਾਂ। ਅੱਛਾ। ਬੌਬ ਸਿੰਘ ਲਿਖਦੇ ਨੇ ਕਿ ਮੋਦੀ ਜੋ ਕਿ ਦੋ ਮੂੰਹਾਂ ਸੱਪ ਹੈ। ਅੱਜ ਮੈਂ ਦੇਖ ਰਿਹਾ ਭਾਰਤੀ ਮੀਡੀਆ ਤੇ ਸੋਸ਼ਲ ਮੀਡੀਆ ਮੋਦੀ ਦੀਆਂ ਤਾਰੀਫਾਂ ਦੇ ਪੁੱਲ ਬਣ ਰਿਹਾ ਹੈ। ਅਖੇ ਮੋਦੀ ਜੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਆਪਣੀ ਸਪੀਚ ਵਿੱਚ ਬੋਲੇ। ਮੈਂ ਕਹਿਣਾ ਚਾਹਾਂਗਾ ਕਿ ਮੋਦੀ ਅਤੇ ਉਹਨਾਂ ਦੇ ਭਗਤਾਂ ਨੂੰ ਸਿੱਖਾਂ ਤੇ ਗੁਰੂ ਸਾਹਿਬ ਨਾਲ ਇਤਨਾ ਹੀ ਪਿਆਰ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਝੂਠੇ ਮੁਕੱਦਮੇ ਕਿਉਂ? ਉਹਨਾਂ ਦਾ ਕਸੂਰ ਸਿਰਫ ਅੰਮ੍ਰਿਤ ਛਕਾਉਣਾ, ਬਾਣੀ ਨਾਲ ਸੰਗਤਾਂ ਨੂੰ ਜੋੜਨਾ ਤੇ ਨਸ਼ੇ ਛੁਡਾਉਣਾ ਹੈ। ਤੇ ਅੱਜ ਦੀ ਸਪੀਚ ਵਿੱਚ ਗੁਰੂ ਸਾਹਿਬ ਦੀ ਉਸਤਤ ਤਾਂ ਜੋ ਉਹਨਾਂ ਦੇ ਰਾਹਾਂ ਤੇ ਤੁਰਨ ਵਾਲੇ ਸਿੱਖ ਦੋਨਾਂ ਚੋਂ ਕੌਣ ਸਹੀ ਹੈ ਇਹ ਮੋਦੀ ਦੱਸੇ। ਸਿੱਖਾਂ ਨੂੰ ਇਸ ਠੱਗ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਹੈ। ਇਹ ਸਾਡੇ ਵਾਸਤੇ ਸਿਰਫ ਇੱਕ ਪਖੰਡ ਹੀ ਹੈ ਕਿਉਂਕਿ ਹੋ ਸਕਦਾ ਹੈ ਕੈਨਬਰਾ ਦੀ ਸਪੀਚ ਦੇ ਵਿੱਚ ਉਹਨੇ ਕੁਝ ਕਿਹਾ ਹੋਵੇ। ਮੇਨ ਜਿਹੜੀ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੀ ਪ੍ਰੈਜ਼ੈਂਸ ਹੋਈ ਉਹਦੇ 'ਚ ਤਾਂ ਕੋਈ ਸਿੱਖਾਂ ਦਾ ਜ਼ਿਕਰ ਨਹੀਂ ਸੀ। ਦੋ ਮੂੰਹਾਂ ਤਾਂ ਹੈ ਹੀ ਹੈ, ਤਾਂ ਖਤਰਨਾਕ ਨਾਗ ਨੇ। RSS ਦੀ ਆਈਡੀਓਲੋਜੀ ਜਿਹੜੀ ਹੈ ਉਹ ਸਿੱਖੀ ਨੂੰ ਨਿਗਲਣ ਵਾਲੀ ਹੈ। ਉਹ ਤਾਂ ਸਿੱਖਾਂ ਬਹੁਤੀਆਂ ਜਾਨੀਆਂ ਨੂੰ ਹਿੰਦੂ ਗਰਦਾਨਦੇ ਨੇ ਔਰ ਮੈਂ ਸਮਝਦਾ ਹਾਂ ਵੀ ਕਾਫੀ ਹੱਦ ਤੱਕ ਸਿੱਖ ਜਾਗਰੂਕ ਨੇ। ਪਰ ਇੱਕ ਤਬਕਾ ਜਿਨ੍ਹਾਂ ਨੇ ਹਰ ਜਿਹੜਾ ਦੌਰ ਦੇ ਵਿੱਚ ਵੇੜੇ ਦੇ ਹਾਕਮਾਂ ਦੇ ਹੱਕ 'ਚ ਭੁਗਤਣਾ ਹੁੰਦਾ ਹੈ, ਉਹ ਮੁਗਲਿਆ ਦੌਰ ਹੋਏ, ਫਰੰਗੀ ਦਾ ਦੌਰ ਹੋਏ ਜਾਂ ਅੱਜ ਹਿੰਦੂ ਤਵੀਆਂ ਦਾ ਹੋਏ, ਉਹਨਾਂ ਦਾ ਤੁਸੀਂ ਕੁਝ ਨਹੀਂ ਕਰ ਸਕਦੇ। ਪਰ ਡਾਇਸਪੋਰਾ ਦੇ ਵਿੱਚ ਇਸ ਪੱਖੋਂ ਕਾਫੀ ਜਾਗਰੂਕਤਾ ਔਰ ਪੰਜਾਬ 'ਚ ਵੀ ਅਸੀਂ ਸਮਝਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ 6-7 ਮਹੀਨੇ ਦੀ ਕਾਰਗੁਜ਼ਾਰੀ ਨੇ ਹੀ ਦੱਸ ਦਿੱਤਾ ਸੀ ਕਿ ਉਸ ਧਰਤੀ ਤੇ ਬਾਬੇ ਨਾਨਕ ਦੀ ਸੋਚ ਅੱਜ ਵੀ ਜਿਹੜੀ ਆ ਉਸ ਜਿਹੜੀ ਉਸ ਦੀਆਂ ਜੜ੍ਹਾਂ ਪੂਰੀਆਂ ਡੂੰਘੀਆਂ ਨੇ। ਫਿਰ ਬੌਬ ਸਿੰਘ ਨੇ ਕਿਹਾ ਜੀ ਜੇ ਨਿਰੰਕਾਰੀਆਂ ਨੂੰ ਨਰਕਧਾਰੀ ਬੋਲਿਆ ਜਾਵੇ ਤਾਂ ਵਧੀਆ ਲੱਗੇਗਾ। ਉਹਨਾਂ ਨੇ ਨਰਕ ਦੀ ਟਿਕਟ ਆਪ ਮੁੱਲ ਲਈ ਹੋਈ ਹੈ। ਦੇਖੋ ਹੈ ਤਾਂ ਨਰਕਧਾਰੀ ਨੇ ਪਰ ਕਈ ਵਾਰ ਜਸਟ ਆਈਡੈਂਟੀਫਾਈ ਕਰਨ ਲਈ ਅਸੀਂ ਨਕਲੀ ਨਿਰੰਕਾਰੀ ਜਾਂ ਅਦਰਵਾਈਜ਼ ਵੀ ਐਡਰੈਸ ਕਰ ਦਿੰਦੇ। ਫਿਰ ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਕਿ ਮਾਫੀ ਚਾਹਾਂਗਾ, ਪਿਛਲੇ ਹਫਤੇ ਅਤੇ ਪਿਛਲੇ 2 ਦਿਨ ਤੋਂ ਸੱਚੋ ਸੱਚ ਪ੍ਰੋਗਰਾਮ ਮਿਸ ਹੋ ਰਿਹਾ। ਖਾਲਿਸਤਾਨ ਮੇਰੀ ਜਿੰਦ ਜਾਨ, ਖਾਲਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ ਬੌਬ ਸਿੰਘ ਜੀ। ਅਸੀਂ ਵੀ ਜਿਹੜਾ ਹੈ ਤੁਹਾਨੂੰ ਹਮੇਸ਼ਾ ਮਿਸ ਕਰਦੇ ਹਾਂ ਜਦੋਂ ਤੁਸੀਂ ਨਹੀਂ ਆਉਂਦੇ। ਗੁਰਦੀਪ ਸਿੰਘ, ਦਵਿੰਦਰ ਸੰਧੂ, ਅਰਜਨ ਸਿੰਘ, ਸਤਨਾਮ ਢਿੱਲੋਂ, ਜਗਦੀਪ ਸਿੰਘ ਸੰਧੂ, ਜਸਬੀਰ ਸਿੰਘ, ਗੁਰਸਿੱਖ ਢਿੱਲੋਂ, ਜਗਤਾਰ ਸਿੰਘ ਜੌਲ, ਟੋਨੀ ਢੀਂਡਸਾ, ਸੋਹਣ ਸਿੰਘ ਮਾਇਲ, ਪਰਮਨ ਸਿੰਘ, ਸਨਮੁਖ ਸਿੰਘ, ਦੀਪ ਸਿੰਘ, ਉਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਸਭ ਦਾ ਬਹੁਤ ਸ਼ੁਕਰੀਆ। ਔਰ ਇੱਕ ਇਹਨਾਂ ਨੇ ਸ਼ਾਇਦ ਉਹਨਾਂ ਦਾ ਜਗਤਾਰ ਸਿੰਘ ਜੌਲ ਹੋਰਾਂ ਦਾ ਕੁਛ ਹੈ। ਡਾਕਟਰ ਸਾਹਿਬ ਕੱਲ ਅੰਮ੍ਰਿਤਸਰ ਸਾਹਿਬ ਨੇ ਹੰਗ ਸਿੰਘ ਦੌੜੇ ਬੜਾ ਦੁੱਖ ਲੱਗਾ। ਏਜੰਸੀਆਂ ਦੀ ਚਾਲ ਤੋਂ ਸਾਡੇ ਸਿੰਘਾਂ ਨੂੰ ਬਚਣਾ ਚਾਹੀਦਾ। ਇਹ ਕੱਲ ਅਸੀਂ ਜ਼ਿਕਰ ਕੀਤਾ ਸੀ ਪ੍ਰੋਗਰਾਮ 'ਚ ਕਿ ਵੀ ਕਿਵੇਂ ਈਸਾਈਆਂ ਦੇ ਇੱਕ ਚਰਚ ਦੇ ਵਿੱਚੋਂ ਦੀ ਨਿਕਲ ਕੇ ਉਹਨਾਂ ਨੇ ਗੁੰਡਿਆਂ ਨੇ ਹਮਲਾ ਕੀਤਾ। ਔਰ ਅਸੀਂ ਸਮਝਦੇ ਹਾਂ ਕਿ ਵੀ ਜੋ ਵੀ ਐਕਸ਼ਨ ਹੋਏ ਇੱਕ ਪ੍ਰੋਪਰ ਤਿਆਰੀ ਪਲੈਨਿੰਗ ਨਾਲ ਹੋਏ। ਜਦੋਂ ਕੋਈ ਆਪ ਹੁਦਰਾ ਪੰਚ ਕਿਤੇ ਵੀ ਜਾ ਕੇ ਕਰੇਗਾ ਤੇ ਇਸ ਵੇਲੇ ਏਜੰਸੀਆਂ ਨੇ ਤਾਂ ਸਾਨੂੰ 4 ਚੁਫੇਰਿਓਂ ਘੇਰਿਆ ਹੋਇਆ ਔਰ ਕੋਈ ਵੀ ਐਕਸ਼ਨ ਜਿਹੜਾ ਹੈ ਉਹ ਪੂਰੀ ਯੋਜਨਾ ਦੇ ਨਾਲ, ਵਿਉਂਤਬੰਦੀ ਦੇ ਨਾਲ ਔਰ ਜਥੇਬੰਦੀ ਦੇ ਇੱਕ ਢਾਂਚੇ ਦੇ ਵਿੱਚ ਰਹਿੰਦੇ ਹੋਣਾ ਚਾਹੀਦਾ। ਗੱਲ ਅਸੀਂ ਜਦੋਂ ਦੇਖ ਰਹੇ ਹਾਂ ਕਿ ਵੀ ਕਿਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ 4 ਚੁਫੇਰੇ, ਹੁਣ ਇੱਕ ਪਾਸੇ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਕੀ ਨੇ ਉਸ ਬਾਰੇ ਤਾਂ ਅਸੀਂ ਕਈ ਦਿਨਾਂ ਤੋਂ ਜ਼ਿਕਰ ਕਰਨਾ ਵੀ ਯੋਗ ਨਹੀਂ ਸਮਝਦੇ। ਇਸ ਲਈ ਨਹੀਂ ਕਿ ਸਾਡਾ ਕੰਸਰਨ ਨਹੀਂ ਹੈ, ਸਾਡਾ ਦਿਲ ਧੜਕਦਾ ਹੈ ਆਪਣੇ ਉਸ ਬਾਬੇ ਨਾਨਕ ਦੀ ਧਰਤੀ ਦੇ ਨਾਲ, ਲੋਕਾਂ ਦੇ ਨਾਲ, ਪਾਕਿਸਤਾਨ ਦੀ ਵੈਲਫੇਅਰ ਔਰ ਪਾਕਿਸਤਾਨ ਇਹ ਸਾਰੇ ਚੋਂ ਨਿਕਲੇ ਔਰ ਤਰੱਕੀ ਦੇ ਪਾਸੇ ਜਿਹੜਾ ਉਹ ਪੇਸ਼ਕਦਮੀ ਕਰੇ। ਔਰ ਲੇਕਿਨ ਕੁਛ ਬਹੁਤਾ ਕਹਿਣ ਨੂੰ ਹੁੰਦਾ ਨਹੀਂ ਹੈ ਕਿਉਂਕਿ ਉਹੀ ਅਦਾਲਤੀ ਕੇਸ, ਫੜੋ ਫੜਾਈ, ਜ਼ੁਲਮ ਔਰ ਉਹ ਸਾਰੀਆਂ ਕਹਾਣੀਆਂ ਹੀ ਨੇ। ਔਰ ਇਸ ਵੇਲੇ ਸੁਸਾਇਟੀ ਇੰਨੀ ਬੁਰੀ ਤਰ੍ਹਾਂ ਵੰਡੀ ਹੋਈ ਹੈ
ਕਿਉਂਕਿ ਕੁਛ ਜਦੋਂ ਤੁਸੀਂ ਚੈਨਲ ਜਿਹੜੇ ਦੇਖਦੇ ਹੋ ਜਿਨ੍ਹਾਂ ਨੇ ਅੱਖਾਂ ਬੰਦ ਕਰਕੇ ਇੱਕ ਧਿਰ ਦੇ ਨਾਲ ਨੇ, ਇੱਕ ਦੂਸਰੀ ਧਿਰ ਦੇ ਨਾਲ ਨੇ, ਇੱਕ ਪਾਸੇ ਪੂਰਾ ਜ਼ੋਰ ਲੱਗਾ ਹੋਇਆ ਕਿ ਭਾਈ ਕਿਹਨਾਂ ਤੋਂ ਪਾਰਟੀ ਛਡਵਾਉਣੀ ਹੈ, ਕੀ ਸੈਟਅਪ ਸਾਹਮਣੇ ਆਏਗਾ, ਜੁਡੀਸ਼ਰੀ ਵੀ ਦਬਾਅ ਦੇ ਥੱਲੇ ਹੈ। ਇਸ ਸਾਰੇ ਦੇ ਚੱਲਦੇ ਆ ਮੇਰੇ ਕੋਲ ਤਾਂ ਕੋਈ ਤਰੀਕਾ ਨਹੀਂ ਹੈ ਕਿ ਮੈਂ ਜਾਣ ਪਾਵਾਂ ਕਿ ਭਾਈ ਕਿਸ ਦਾ ਉੱਥੇ ਕੀ ਰੋਲ ਚੱਲ ਰਿਹਾ, ਪਰ ਦੁੱਖ ਔਰ ਅਫਸੋਸ ਹੁੰਦਾ ਔਰ ਉਵੇਂ ਹੀ ਜਿਵੇਂ ਸਾਰੇ ਹੀ ਹਮਦਰਦ ਜਿਹੜੇ ਮੁਲਕ ਪ੍ਰਸਤ ਵਤਨ ਪ੍ਰਸਤ ਪਾਕਿਸਤਾਨੀ ਨੇ ਉਹ ਵੀ ਉਹੀ ਦੁੱਖ ਮਹਿਸੂਸ ਕਰਦੇ ਨੇ ਕਿ ਭਾਈ ਇਹ ਮੁਲਕ ਕਿਹਨਾਂ ਖਾਬਾਂ ਦੇ ਨਾਲ ਜਾਂ ਕਿਵੇਂ ਹੋਣ ਦੇ ਵਿੱਚ ਆਇਆ ਔਰ ਅੱਜ ਇਹ ਕਿਸ ਡਾਇਰੈਕਸ਼ਨ ਨੂੰ ਜਾ ਰਿਹਾ। ਹਾਲਾਂਕਿ ਅਸੀਂ ਹੋਪ ਵੀ ਕਰਦੇ ਹਾਂ ਔਰ ਦੁਆ ਵੀ ਕਰਦੇ ਹਾਂ ਇਹ ਸਾਰੇ ਚੋਂ ਪਾਕਿਸਤਾਨ ਨਿਕਲ ਜਾਏਗਾ। ਜਿਹੜੇ ਦੁਸ਼ਮਣ ਦੇ ਇਰਾਦੇ ਨੇ ਖਾਸ ਤੌਰ ਤੇ ਭਾਰਤੀ ਹਾਕਮਾਂ ਉਹਨਾਂ ਦੀਆਂ ਏਜੰਸੀਆਂ ਦੇ ਜਿਹੜੇ ਕਿ ਫਰਦਰ ਪਾਕਿਸਤਾਨ ਨੂੰ ਜਿਹੜਾ ਉਹ ਮੰਦਹਾਲੀ 'ਚ ਦੇਖਣਾ ਚਾਹੁੰਦੇ ਨੇ ਉਹ ਪੂਰੇ ਨਹੀਂ ਹੋਣਗੇ। ਲੇਕਿਨ ਜਦੋਂ ਪਾਕਿਸਤਾਨ ਦੀ ਫੌਜ ਵੀ ਇਸ ਵੇਲੇ ਉਹਨਾਂ ਹਾਲਾਤਾਂ ਦੇ ਨਾਲ ਹੀ ਜੂਝ ਰਹੀ ਹੈ ਕਿਉਂਕਿ 9 ਮਈ ਨੂੰ ਜਿਸ ਕਿਸਮ ਦਾ ਵਰਤਾਰਾ ਹੋਇਆ ਫੌਜੀ ਕੋਰ ਕਮਾਂਡਰ ਦੇ ਘਰ ਤੇ ਜਾਂ ਉਹਨਾਂ ਦੇ ਦੂਸਰੀਆਂ ਥਾਵਾਂ ਤੇ ਉਹਨੂੰ ਲੈ ਕੇ ਉਹ ਸਿਵਲੀਅਨ ਗਵਰਨਮੈਂਟ ਜਿਹੜੀ ਹੈ ਉਹ ਮਿਲਟਰੀ ਕੋਰਟਸ ਦੀ ਗੱਲ ਕਰ ਰਹੀ ਹੈ। ਔਰ ਦੂਸਰਾ ਹੁਣ ਉਹਨਾਂ ਨੂੰ ਇਸ ਵੇਲੇ ਇਹ ਤਾਂ ਨਹੀਂ ਸੁੱਝ ਰਿਹਾ ਕਿ ਵੀ ਉਹਨਾਂ ਨੇ ਭਾਰਤ ਦੇ ਪੰਜਾਬ ਦੇ ਵਿੱਚ ਡਰੋਨ ਭੇਜਣੇ ਨੇ, ਉਹਨਾਂ 'ਚ ਡਰੱਗਸ ਭੇਜਣੀ ਹੈ ਔਰ ਦੂਸਰਾ ਕਰਨਾ ਹੈ। ਲੇਕਿਨ ਇਹ ਖਬਰਾਂ ਕਿਉਂਕਿ ਜਦੋਂ ਇਹ ਸਾਨੂੰ ਲੱਗਦਾ ਹੈ ਕਿ ਵੀ ਇਹ ਜਦੋਂ ਦੂਸਰੇ ਫਰੰਟਸ ਤੇ ਫੇਲ ਹੋ ਰਹੇ ਨੇ ਤੇ ਆਉਣ ਵਾਲੇ ਪੀਰੀਅਡ 'ਚ 2024 ਤੱਕ ਪਹੁੰਚਦੇ ਆ ਇਹ ਕੋਈ ਨਾ ਕੋਈ ਇਸ ਕਿਸਮ ਦਾ ਨੈਰੇਟਿਵ ਜ਼ਰੂਰ ਬਣਾਉਣਗੇ ਜਿਹਦੇ ਥੱਲੇ ਜਿਵੇਂ ਇਹਨਾਂ ਨੇ 2019 ਦੀਆਂ ਇਲੈਕਸ਼ਨਾਂ ਪੁਲਵਾਮਾ ਵਾਲਾ ਉਹ ਕਰਵਾ ਕੇ ਡਰਾਮੇਬਾਜ਼ੀ 40-42 ਵਿਚਾਰੇ ਬੇਗੁਨਾਹ ਫੌਜੀ ਮਾਰ ਕੇ ਉਹ ਸਾਰੇ ਦੇ ਉੱਤੇ ਚੋਣਾਂ ਲੜੀਆਂ ਜਿਹਨੂੰ ਸਤਪਾਲ ਮਲਿਕ ਨੇ ਕਿਹਾ ਕਿ ਮਾਰੇ ਗਏ ਫੌਜੀਆਂ ਦੀਆਂ ਦਿਆਂ ਦੇ ਉੱਤੇ ਚੋਣ ਲੜੀ ਗਈ। ਹੁਣ ਇਹ ਖਬਰ ਜਿਹੜੀ ਅੱਜ ਬੜੀ ਪਲੈਨਡ ਤਰੀਕੇ ਨਾਲ ਆਲਮੋਸਟ ਸਾਰੀ PTI ਦੀ ਖਬਰ ਹੈ ਸਾਰੇ 'ਚ BSF ਇੰਟਰਸੈਪਟ 5th ਪਾਕ ਡਰੋਨ ਇਨ 4 days along with IB in ਪੰਜਾਬ ਅੰਮ੍ਰਿਤਸਰ ਕਿ 5 ਦਿਨਾਂ ਦੇ ਵਿੱਚ 4 ਦਿਨਾਂ ਦੇ ਵਿੱਚ 5 ਡਰੋਨ ਜਿਹੜੇ ਨੇ ਉਹ ਪਾਕਿਸਤਾਨ ਵੱਲੋਂ ਭਾਰਤੀ ਪੰਜਾਬ 'ਚ ਔਰ ਉਹਨਾਂ ਨੇ ਕਿਹਾ ਜੀ BSF ਨੇ ਇੰਟੈਲੀਜੈਂਸ ਬਿਊਰੋ ਦੀ ਮਦਦ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਇੰਟਰੂਡ ਕੀਤੇ ਔਰ ਉਹਨਾਂ ਨੂੰ ਜਿਹੜਾ ਉਹਨਾਂ ਦੇ ਵਿੱਚ ਡਰੱਗ ਕੰਸਾਈਨਮੈਂਟ ਸੀ ਔਰ ਇਹ ਉਹਨਾਂ ਦਾ ਸਪੋਕਸਪਰਸਨ ਇਹਨੂੰ ਬਰੀਫ ਕਰ ਰਿਹਾ। ਉਹਨਾਂ ਨੇ ਕਿਹਾ ਜੀ ਇੱਕ ਫਲਾਈਂਗ ਆਬਜੈਕਟ ਇੰਨੇ ਵਜੇ ਅੰਮ੍ਰਿਤਸਰ ਸੈਕਟਰ ਦੇ ਭੈਣੀ ਰਾਜਪੁਤਾਨਾ ਪਿੰਡ ਦੇ ਵਿੱਚ ਡਿੱਗਿਆ ਗਿਆ ਔਰ ਉਸ ਦੇ ਉੱਤੇ ਜਿਹੜਾ ਮਾਰਕਿੰਗ DJ ਮੈਟ੍ਰਿਸ 300 RTK ਸੀ ਉਹਦੇ 'ਚ 2.1 ਕਿਲੋਗ੍ਰਾਮ ਸਸਪੈਕਟਡ ਹੈਰੋਇਨ ਉਹ ਸਸਪੈਕਟਡ ਇਹਨਾਂ ਨੂੰ ਨਹੀਂ ਪਤਾ ਹੈਰੋਇਨ ਪਰ ਇਹ ਬੜਾ ਜੇ ਤਾਂ 2 ਕਿਲੋ ਕਹਿੰਦੇ ਫਿਰ ਵੀ 2.1 ਕਿ ਵੀ ਜਿਵੇਂ ਉਹ ਸੁਨਿਆਰੇ ਦੀ ਤਕੜੀ ਲਿਆ ਕੇ ਇਹਨਾਂ ਨੇ ਉੱਥੇ ਤੋਲਿਆ ਕਿ ਬਈ ਇਹ ਜਿਹੜਾ 2.1 ਹੈ। ਫਿਰ ਉਹਨਾਂ ਨੇ ਕਿਹਾ ਜੀ ਸਮਾਲ ਟਾਰਚ ਇਨ ਸਵਿਚਡ ਔਨ ਕੰਡੀਸ਼ਨ ਵਾਸ ਆਲਸੋ ਫਾਊਂਡ ਅਟੈਚਡ ਟੂ ਦਾ drone so that drug smugglers could detect the consignment and pick it up from the field on the Indian। ਉਹਨਾਂ ਨੇ ਕਿਹਾ ਜੀ ਨਾਲ ਟਾਰਚ ਵੀ ਸੀ ਔਨ ਕੀਤੀ ਹੋਈ ਸੀ ਇਹ ਪਛਾਣ ਰੱਖੀ ਸੀ ਤਾਂ ਕਿ ਜਿਹੜਾ ਸਮਗਲਰ ਹੈ ਉਹਨੂੰ ਚੁੱਕ ਲੇ ਔਰ ਇਹ ਜਿਹੜਾ ਪਹਿਲਾ ਇਹ 5ਵਾਂ ਉਹਨਾਂ ਨੇ ਕਿਹਾ 4 ਦਿਨਾਂ ਦੇ ਵਿੱਚ ਆਇਆ ਔਰ ਇਸ ਤੋਂ ਉਹਨਾਂ ਨੇ ਕਿਹਾ ਕਿ BSF troops shot down 2 drones and intercepted a third along the front on Friday। ਇਹ ਪੂਰੀ ਕਹਾਣੀ ਸੋ ਇਹ ਜਦੋਂ ਤੁਸੀਂ ਕਹਾਣੀ ਦਾ ਸਾਰਾ ਪਾਠ ਦੇਖਦੇ ਹੋ ਫਿਰ ਤੁਹਾਨੂੰ ਸਮਝ ਆਉਂਦੀ ਹੈ ਵੀ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ देयर इज सम मिसchief up their sleeves ਕਿ ਇਹਨਾਂ ਦੀਆਂ ਕੱਛਾਂ ਦੇ ਵਿੱਚ ਕੋਈ ਨਾ ਕੋਈ ਸ਼ਰਾਰਤ ਲੁਕੀ ਹੋਈ ਹੈ। ਹੁਣ ਜਦੋਂ ਅਸੀਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਕਿਵੇਂ 3 ਬਲਾਸਟ ਹੋਏ ਫਿਰ ਇੱਕਦਮ ਆਇਆ ਜੀ 5 ਫੜ ਲਏ ਉਹ ਸਿੱਖ ਦਿਖਾਏ ਅੰਮ੍ਰਿਤਧਾਰੀ ਵੀ ਉਹਨਾਂ 'ਚੋਂ ਇੱਕ ਹੈ ਫਿਰ ਆਇਆ ਜੀ ਉਹਨਾਂ ਦੇ ਘਰਦਿਆਂ ਨੇ ਕਿਹਾ ਉਹ ਤਾਂ ਡਰੱਗ ਐਡਿਕਟ ਹੈ। ਹੁਣ ਅੱਜ ਅਚਾਨਕ ਇਹ ਸਟੋਰੀ ਇੱਕ ਪਾਸੇ ਜੇ ਪਾਕਿਸਤਾਨ ਦੀ ਸਟੋਰੀ ਹੈ ਹੁਣ ਉਹਨਾਂ ਦਾ ਔਰ ਉਸ ਤੋਂ ਬਾਅਦ ਉਹ ਕਹਾਣੀ ਗਾਇਬ ਹੋ ਗਈ ਵੀ ਉਹ ਬਲਾਸਟ ਨੂੰ ਉਦੋਂ ਇਹ ਸੀ ਜੀ ਬੜਾ ਖਤਰਨਾਕ ਲਿਟਰੇਚਰ ਉਹਨਾਂ ਤੋਂ ਮਿਲਿਆ ਰੈਡੀਕਲਾਈਜ਼ ਕਰਨ ਵਾਲਾ ਮਿਲਿਆ। ਹੁਣ ਅੱਜ ਖਬਰ ਲਵਾਈ ਹੋਈ ਹੈ ਮਾਸਟਰਮਾਈਂਡ ਹੈਡ ਪਲਾਨਡ ਮੋਰ ਬਲਾਸਟ ਨੀਅਰ 골ਡਨ ਟੈਂਪਲ ਅੰਮ੍ਰਿਤਸਰ। ਉਹਨਾਂ ਦਾ ਪੁਲਿਸ ਰਿਮਾਂਡ ਖਤਮ ਹੋ ਗਿਆ ਹੁਣ ਜੁਡੀਸ਼ੀਅਲ ਰਿਮਾਂਡ 'ਚ ਭੇਜਿਆ। ਉਹਨਾਂ ਨੇ ਕਿਹਾ ਜੀ ਆ ਅਮਰੀਕ ਸਿੰਘ ਤੇ ਫਲਾਣੇ ਢਮਕੇ ਜਿਹੜੇ ਇਹਨਾਂ ਨੇ ਨਾ ਇਹ ਮਾਸਟਰਮਾਈਂਡ ਸੀ ਉਹਨਾਂ ਦੇ ਕੋਲੋਂ 1.1 kg ਐਕਸਪਲੋਸਿਵ ਮਿਲਿਆ। ਅਜੇ ਉਹਨਾਂ ਨੇ ਹੋਰ ਵੀ ਬਲਾਸਟ ਦਰਬਾਰ ਸਾਹਿਬ ਦੇ ਦੁਆਲੇ ਕਰਨੇ ਸੀ ਤੇ ਹੁਣ ਮੋਟਿਵ ਕੀ ਹੈ ਬਲਾਸਟ ਕਰਨ ਦਾ ਤੁਸੀਂ ਦੇਖੋ। ਮੋਟਿਵ ਬਿਹਾਈਂਡ ਦਾ ਬਲਾਸਟ ਵਾਸ ਟੂ ਸ਼ੋ support to pro-Khalistani leader Amritpal Singh
who is lodged in Assam jail besides making Punjab tobacco free। ਹੁਣ ਤੁਸੀਂ ਦੱਸੋ, ਜੇ ਸਿੱਖ ਇਹਨਾਂ ਦੇ ਕਹਿਣ ਮੁਤਾਬਕ ਹੈ ਜੀ, ਉਹ ਬੜੇ ਚਾਰਜ ਸੀ ਸਿੱਖ ਨੌਜਵਾਨ, ਉਹ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਦਰਬਾਰ ਸਾਹਿਬ ਦੇ ਦੁਆਲੇ ਸਰਾਂ ਤੋਂ ਤੁਸੀਂ ਸਿੱਖ ਯਾਤਰੂਆਂ ਦੇ ਉੱਤੇ ਅਟੈਕ ਕਰਕੇ ਤੁਸੀਂ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕਰ ਰਹੇ ਹੋ। ਹਾਂ, ਜੇ ਦੁਰਗਿਆਣਾ ਮੰਦਿਰ ਦੇ ਬਾਹਰ ਕੀਤਾ ਹੁੰਦਾ ਹੈ ਜਾਂ ਦੇਵੀ ਤਲਾਬ ਮੰਦਿਰ ਜਲੰਧਰ ਦੇ ਬਾਹਰ ਕੀਤਾ ਹੁੰਦਾ ਹੈ, ਫਿਰ ਤੁਹਾਨੂੰ ਕਹਾਣੀ 'ਚ ਪਾਰਟਲੀ ਇਹ ਸਮਝ ਆਉਂਦਾ ਹੈ ਕਿ ਵੀ ਉਹਨਾਂ ਨੇ ਅੰਮ੍ਰਿਤ ਛਕਾਣ ਦੇ ਉੱਤੇ ਪਾਬੰਦੀ ਲਾ ਕੇ 10 NSA ਦੇ ਥੱਲੇ ਜਿਹੜੇ ਨੇ ਉਹਨਾਂ ਨੂੰ ਦੂਰ ਭੇਜਿਆ, ਤੇ ਚਲੋ ਉਹਨਾਂ ਨੇ ਜਵਾਬ ਦਿੱਤਾ ਕਿ ਦੇਖ ਲਓ ਫਿਰ ਅਸੀਂ ਵੀ ਇਹ ਕਰ, ਹਾਲਾਂਕਿ ਸਿੱਖ ਉਹ ਵੀ ਨਹੀਂ ਕਰਦੇ, ਮੰਦਿਰ ਦੇ ਬਾਹਰ ਵੀ ਨਹੀਂ ਕਰਦੇ। ਲੇਕਿਨ ਇਹ ਕਹਿਣਾ ਕਿ ਜੀ ਸਿੱਖ ਯਾਤਰੂਆਂ ਦੇ ਦਰਬਾਰ ਸਾਹਿਬ ਆਉਣ ਵਾਲਿਆਂ ਦੇ ਉੱਤੇ ਹਮਲਾ ਕੀਤਾ ਹੈ, ਕਿਉਂਕਿ ਇਹ ਚਾਹੁੰਦੇ ਨੇ, ਜਿਹੜੀ ਇਹ ਰੈਡੀਕਲਾਈਜ਼ਡ ਗਰੁੱਪ ਸੀ, ਭਾਵੇਂ 5 ਚੋਂ 4 ਜਿਹੜੇ ਨੇ ਡਰੱਗ ਐਡਿਕਟ ਨੇ, ਕਿ ਜੀ ਅੰਮ੍ਰਿਤਪਾਲ ਸਿੰਘ ਦੀ ਅਸੀਂ ਹਮਾਇਤ ਕਰਨੀ ਹੈ। ਨਾਲ ਦੀ ਨਾਲ ਜੀ ਉਹਨਾਂ ਦੀ ਮੰਗ ਸੀ ਕਿ ਅੰਮ੍ਰਿਤਸਰ ਨੂੰ ਤੰਬਾਕੂ ਫ੍ਰੀ ਕੀਤਾ ਜਾਏ। ਹੁਣ ਇਸ ਤੋਂ ਤੁਸੀਂ ਝੂਠ ਵੀ ਬੋਲਣਾ, ਘੱਟੋ ਘੱਟ RSS ਦੇ ਕਿਸੇ ਝੂਠੇ ਨੂੰ ਆਪਣੇ ਕੋਲ ਬਿਠਾ ਲਿਆ ਕਰੋ, ਕਹਾਣੀ ਲਿਖਣ ਲੱਗੇ ਇਹ ਤਾਂ ਪਤਾ ਲੱਗੇ ਕਿ ਵੀ ਚਲੋ ਫੇਸ ਵੈਲਿਊ 'ਚ ਇੱਕ ਵਾਰੀ ਕਿਸੇ ਨੂੰ ਨਾ ਲੱਗੇ ਕਿ ਵੀ ਇਹ ਬਿਲਕੁਲ ਹੀ ਝੂਠ ਹੈ। ਸੋ ਅਸੀਂ ਇਸ ਸਾਰੇ 'ਚੋਂ ਇਹ ਦੇਖ ਰਹੇ ਹਾਂ ਕਿ ਇਹ ਜਿਹੜਾ ਪੈਟਰਨ ਅਗੇਨ ਹੈ, ਇਸ ਨੂੰ ਇਹ ਜਾਰੀ ਰੱਖਣਗੇ। ਜਿਵੇਂ ਅਸੀਂ ਦੱਸਿਆ ਵੀ NIA ਦੀ ਟੀਮ 5 ਬੰਦਿਆਂ ਦੀ ਇੰਗਲੈਂਡ ਵੀ ਪਹੁੰਚ ਗਈ ਹੈ ਕਿ ਜੀ ਉਹਨਾਂ ਨੇ ਇਨਵੈਸਟੀਗੇਟ ਕਰਨਾ ਹੈ। 6 ਤੋਂ ਸਟੇਟਾਂ ਤੋਂ ਜ਼ਿਆਦਾ ਛਾਪੇਮਾਰੀ ਹੋ ਰਹੀ ਹੈ। ਪੰਜਾਬ ਦੇ ਵਿੱਚ ਇਹ ਮਾਹੌਲ ਸਿਰਜਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੂੰ ਕੰਟਰੋਵਰਸੀ 'ਚ ਲਿਆ ਕੇ ਟਰਾਂਸਮਿਟਰ ਦੇ ਹਵਾਲੇ ਨਾਲ ਗੱਲਾਂ ਹੋ ਰਹੀਆਂ ਨੇ। ਸੋ ਕੁਛ ਨਾ ਕੁਛ ਐਸਾ ਸ਼ੈਤਾਨੀ ਵਾਲਾ, ਜਿਵੇਂ ਸਾਡੇ ਬਾਜਵਾ ਸਾਹਿਬ ਉਹਨਾਂ ਨੂੰ ਹਿੰਦੂ ਸ਼ੈਤਾਨੀ ਕਹਿੰਦੇ ਨੇ, ਸੋ ਕੋਈ ਨਾ ਕੋਈ ਇਹ ਸ਼ੈਤਾਨੀ ਦਾ ਕਾਰਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਦੇਖਾਂਗੇ। ਔਰ ਇਸ ਕੌਲਡਰਨ ਨੂੰ, ਇਸ ਪਤੀਲੇ ਨੂੰ ਇਹ ਜਿਹੜਾ ਉਬਲਦਾ ਰੱਖਣਗੇ 2024 ਤੱਕ, ਔਰ ਕਿਵੇਂ ਫਿਰ ਇਸ ਚੋਂ ਅੱਗੋਂ ਕੀ ਕੱਢਦੇ ਨੇ ਉਹ ਇਹਨਾਂ ਦੇ ਹੱਥ ਹੀ ਹੋਏਗਾ, ਕਿਉਂਕਿ ਇਹਨਾਂ ਨੇ ਇਸ ਕਿਸਮ ਦੀਆਂ ਹੀ ਜਿਹੜੀਆਂ ਨੇ ਉਹ ਸਾਜ਼ਿਸ਼ਾਂ ਕਰਨੀਆਂ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਵਿੱਚ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਾਸ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।